ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬਿਰਦੀ ਕਲੋਬ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ ਜੀ ਬੇਕਰਸਫੀਲਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਾਉਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਪੰਜਾਬੀ ਕਲਚਰ ਸੈਂਟਰ ਵੱਲੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਕੁਝ ਕੁ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਭ ਤੋਂ ਪਹਿਲਾਂ ਖਬਰ ਕਰਦੇ ਹਾਂ, UN ਦੇ ਵਿੱਚ ਜਿਹੜੀ ਜਥੇਬੰਦੀ ਆ ਉਸ ਦੇ ਮੁਖੀ ਵੱਲੋਂ ਦੱਸਿਆ ਗਿਆ ਕਿ ਕਸ਼ਮੀਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਬਿਲਕੁਲ ਜੀ, ਇਹ ਬੜੀ ਦੇਰ ਤੋਂ ਬਾਅਦ ਜਿਹੜਾ ਜੀ ਬਿਆਨ ਆਇਆ, ਕਿਉਂਕਿ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਕਹੀ ਨੇ ਉਹਨਾਂ ਨੂੰ ਅੰਦਰ ਪਾੜਿਆ ਹੋਇਆ, ਔਰ ਉੱਥੇ ਕੀ ਕੁਛ ਜਿਹੜਾ ਜੀ ਉਹ ਬੀਤ ਰਿਹਾ, ਕਿਸ ਤਰੀਕੇ ਨਾਲ ਚੱਲ ਰਿਹਾ ਹੈ। ਕੁਛ ਟਾਵੀਆਂ ਖਬਰਾਂ ਜ਼ਰੂਰ ਜਿਹੜੀਆਂ ਦੀ ਉਹ ਆਉਂਦੀਆਂ ਨੇ, ਨਹੀਂ ਤਾਂ ਅਦਰਵਾਈਜ਼ ਫੋਨ ਬੰਦ ਨੇ, ਚਾਹੇ ਉਹ ਲੈਂਡਲਾਈਨ ਹੈ, ਚਾਹੇ ਉਹ ਸੈੱਲ ਫੋਨ ਨੇ, ਚਾਹੇ ਇੰਟਰਨੈਟ ਹੈ, ਉਹ ਵੀ ਜਿਹੜਾ ਜੀ ਉਹ ਬੰਦ ਹੈ। ਹੈਰਾਨੀ ਵਾਲੀ ਗੱਲ ਇਹ ਆ ਕਿ ਕੱਲ ਮੈਂ ਪ੍ਰੈਸ ਕਾਨਫਰੰਸ ਇੱਕ ਸੁਣ ਰਿਹਾ ਸੀਗਾ, ਹਰਸਿਮਰਤ ਕੌਰ ਬਾਦਲ ਹੁਰੀ ਜਿਹੜੇ 100 ਦਿਨ ਗਿਣਾ ਰਹੇ ਸੀਗੇ ਕੇਂਦਰ ਦੀ ਸਰਕਾਰ ਦੇ ਵਿੱਚ, ਤੇ ਸਭ ਤੋਂ ਅਹਿਮ ਜਿਹੜੀ ਜੀ ਉਹ ਗੱਲ ਇਹ ਕਹਿ ਰਹੇ ਸੀ ਇਹਦੇ ਵਿੱਚ ਕਿ ਸਭ ਤੋਂ ਅਹਿਮ ਫੈਸਲਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਖਤਮ ਕਰਨਾ ਤੇ ਇੱਥੇ ਇਹਨੂੰ ਜਿਹੜਾ ਜੀ ਉਹ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜਾ ਉਹ ਬਣਾਉਣਾ ਹੈ। ਹਰਸਿਮਰਤ ਕੌਰ ਬਾਦਲ ਹੁਰੀ ਉਸ ਅਕਾਲੀ ਦਲ ਨੂੰ ਰੀਪ੍ਰਜੈਂਟ ਕਰਦੇ ਆ ਜਿਹੜਾ ਕਿ ਕਿਸੇ ਸਮੇਂ ਪੰਜਾਬ ਦੇ ਵਿੱਚ ਮੋਰਚੇ ਲਾਉਂਦਾ ਸੀਗਾ, ਧਰਮ ਯੁੱਧ ਮੋਰਚੇ ਵਰਗੇ। ਸੋ ਜੇ ਇੰਨੀ ਬਣਦੀ ਆ ਕੇਂਦਰ ਦੇ ਵਿੱਚ ਤੇ ਕਹਿ ਕੇ ਪੰਜਾਬ ਨੂੰ ਵੀ ਕੇਂਦਰ ਸ਼ਾਸਿਤ ਹੀ ਬਣਾ ਲਓ ਤਾਂ ਕਿ ਕੰਮ ਜਿਹੜਾ ਜੀ ਉਹ ਨਿਬੜੇ। ਸੰਯੁਕਤ ਰਾਸ਼ਟਰ ਦੇ ਵੱਲੋਂ ਜਿਹੜਾ ਜੀ ਹਾਈ ਕਮਿਸ਼ਨਰ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਾਰੇ ਮਿਸ਼ੇਲ ਬੈਚਲੇ, ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਇਹਨਾਂ ਕਰਕੇ ਮਨੁੱਖੀ ਹੱਕ ਅਸਰ ਅੰਦਾਜ਼ ਹੋਣ ਦੇ ਉੱਤੇ ਵੱਡੀ ਫਿਕਰਮੰਦੀ ਜਿਹੜੀ ਹੈ ਜੀ ਉਹ ਜ਼ਾਹਰ ਕੀਤੀ ਹੈ। ਭਾਰਤ ਨੂੰ ਕਿਹਾ ਕਿ ਉਹ ਮੌਜੂਦਾ ਜਮੂਦ ਨੂੰ ਸੁਖਾਲਾ ਬਣਾਉਂਦਿਆਂ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਦੀ ਰਸਾਈ ਜਿਹੜੀ ਹੈ ਜੀ ਉਹਨੂੰ ਯਕੀਨੀ ਬਣਾਵੇ। ਮਿਸ਼ੇਲ ਬੈਚਲੇ ਨੇ ਭਾਰਤ ਤੇ ਪਾਕਿਸਤਾਨ ਨੂੰ ਜਿਹੜੀ ਹੈ ਜੀ ਉਹ ਹਦਾਇਤ ਜਿਹੜੀ ਆ ਉਹ ਕੀਤੀ ਆ ਕਿ ਜਿਹੜਾ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦਾ ਸਤਿਕਾਰ ਕਰਨ ਤੇ ਇਹਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਹਨਾਂ ਹਿਊਮਨ ਰਾਈਟਸ ਦੇ ਬਾਰੇ ਕੌਂਸਲ ਦੇ 42ਵੇਂ ਸੈਸ਼ਨ ਜਿਹੜਾ ਸੀਗਾ ਜੀ ਉਹਦੇ ਵਿੱਚ ਬੋਲਦਿਆਂ ਹੋਇਆ ਜਿਹੜਾ ਦੀ ਇਹ ਗੱਲ ਉਠਾਈ, ਔਰ ਉਹਨਾਂ ਦੇ ਉਹਦੇ ਦਫ਼ਤਰ ਨੂੰ ਕੰਟਰੋਲ ਰੇਖਾ ਦੇ ਦੋਵੇਂ ਪਾਸਿਓਂ ਮਨੁੱਖੀ ਹੱਕਾਂ ਦੇ ਘਾਣ ਬਾਬਤ ਰਿਪੋਰਟਾਂ ਉਹਨਾਂ ਨੇ ਕਿਹਾ ਕਿ ਮਿਲਦੀਆਂ ਰਹਿੰਦੀਆਂ ਨੇ। ਉਹਨਾਂ ਇਹ ਵੀ ਗੱਲ ਆਖੀ ਕਿ ਮੈਂ ਭਾਰਤ ਸਰਕਾਰ ਦੇ ਵੱਲੋਂ ਕਸ਼ਮੀਰੀਆਂ ਖਿਲਾਫ ਉਠਾਏ ਗਏ ਸਟੈਪ ਤੋਂ ਫਿਕਰਮੰਦ ਹੈ। ਕਸ਼ਮੀਰ 'ਚ ਇੰਟਰਨੈਟ ਸੰਚਾਰ ਸੇਵਾਵਾਂ, ਸ਼ਾਂਤੀਪੂਰਨ ਇਕੱਠ ਤੇ ਸਿਆਸੀ ਆਗੂਆਂ ਨੂੰ ਬੰਦੀ ਬਣਾਏ ਜਾਣ ਦੇ ਨਾਲ ਹਾਲਾਤ ਜਿਹੜੇ ਆ ਜੀ ਉਹ ਵਿਗੜ ਸਕਦੇ ਆ। ਔਰ ਉਹਨਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਵਾਦੀ ਚੋਂ ਪਾਬੰਦੀਆਂ ਤੇ ਕਰਫਿਊ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦੇਵੇ ਤੇ ਬੰਦੀ ਬਣਾਏ ਗਏ ਆਗੂਆਂ ਦੇ ਹੱਕਾਂ ਦਾ ਸਨਮਾਨ ਜਿਹੜਾ ਜੀ ਉਹ ਕੀਤਾ ਜਾਵੇ। ਬੈਚਲੇ ਨੇ ਇਹ ਗੱਲ ਕਹੀ ਕਿ ਕੋਈ ਵੀ ਫੈਸਲਾ ਲਏ ਜਾਣ ਤੋਂ ਪਹਿਲਾਂ ਕਸ਼ਮੀਰ ਦੇ ਲੋਕਾਂ ਦੀ ਰਾਏ ਲਈ ਜਾਣੀ ਜਿਹੜੀ ਜੀ ਉਹ ਜ਼ਰੂਰੀ ਹੈ। ਇਹ ਪਹਿਲੀ ਆਵਾਜ਼ ਹੈ ਜੀ ਦੇਰ ਬਾਅਦ ਜਿਹੜੀ ਆ ਉੱਠੀ ਆ, ਨਹੀਂ ਤਾਂ ਅਦਰਵਾਈਜ਼ ਆਵਾਜ਼ਾਂ ਜਿਹੜੀਆਂ ਦੀ ਜਿੱਥੋਂ ਉੱਠਣ ਦੀ ਉਮੀਦ ਸੀ ਕਿਸੇ ਪਾਸੇ ਤੋਂ ਕੋਈ ਆਵਾਜ਼ ਜਿਹੜੀ ਜੀ ਉਹ ਨਹੀਂ ਉੱਠ ਰਹੀ ਕਿ 1 ਮਹੀਨੇ ਤੋਂ ਤੁਸੀਂ ਲੋਕ ਜਿਹੜੇ ਜੀ ਉਹ ਅੰਦਰ ਆੜੇ ਹੋਏ ਆ ਉੱਥੇ ਜੰਮੂ ਕਸ਼ਮੀਰ ਦੇ ਵਿੱਚ। ਜੀ ਬਿਲਕੁਲ, ਚਲੋ ਕੋਈ ਤੇ ਬੋਲਿਆ ਨਾ ਉਹਨਾਂ ਦੇ ਲਈ। ਤੇ ਅੱਗੇ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਕੁਛ ਲੋਕਾਂ ਲਈ ਚਾਹੀਦਾ ਹੁੰਦਾ ਆ, ਕੋਈ ਲੋਕਾਂ ਦੀ ਗੱਲ ਕਰਨੀ ਆ ਤੇ ਖਜ਼ਾਨਾ ਖਾਲੀ ਹੋ ਜਾਂਦਾ ਆ, ਪਰ ਹੋਰ ਜਿਹੜੇ 6 MLA ਆ ਉਹਨਾਂ ਨੂੰ ਕੈਬਨਿਟ ਦਾ ਰੈਂਕ ਦੇ ਕੇ ਤਾਂ ਉਹਨਾਂ ਨੂੰ ਆਪਣੇ ਸਲਾਹਕਾਰ ਲਾ ਲਿਆ ਗਿਆ। ਬਿਲਕੁਲ ਜੀ, ਜਿਹੜੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੁਰੀ, ਉਹ ਅਕਸਰ ਬੜੇ ਕੋਟ ਕਰਦੇ ਨੇ ਜਿਹੜੇ ਉਰਦੂ ਦੇ ਸ਼ੇਰਾਂ ਨੂੰ, ਉਹਦੇ ਨਾਲ ਫਿਰ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਨਾ ਜੀ ਉਹ ਕਰਦੇ ਆ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਜੀ ਉਹ ਖਾਲੀ ਆ। ਔਰ ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਇਹ ਵੀ ਫੱਟੀ ਟੰਗੀ ਹੋਈ ਆ ਕਿ ਖਜ਼ਾਨੇ ਦੇ ਮੰਦੇ ਹਾਲਾਤਾਂ ਦੇ ਮੱਦੇਨਜ਼ਰ ਉਹ ਤੁਹਾਨੂੰ ਚਾਹ ਤੇ ਬਿਸਕੁਟ ਨਹੀਂ ਪਿਆ ਸਕਦੇ।
ਚਾਹ ਤੇ ਬਿਸਕੁਟ ਜਿਹੜੇ ਆ ਜੀ ਉਹਨਾਂ ਦਾ ਖਰਚਾ ਬਚਾ ਕੇ ਖਜ਼ਾਨਾ ਮੰਤਰੀ ਜਿਹੜੇ ਆ ਜੀ ਉਹ ਸ਼ਾਇਦ ਹੋਰ ਜਿਹੜਾ ਮੰਤਰੀ ਮੰਡਲ ਬਣਨਾ ਉਹਨੂੰ ਜਿਹੜਾ ਜੀ ਉਹ ਦੇ ਰਹੇ ਆ। ਜਦੋਂ ਚੀਫ ਪਾਰਲੀਮਾਨੀ ਸੈਕਟਰੀ ਪਿਛਲੀ ਸਰਕਾਰ ਨੇ ਅੰਨ੍ਹੇਵਾਹ ਲਾਤੇ ਸੀਗੇ ਤੇ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚਲੇ ਗਿਆ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਚੀਫ ਪਾਰਲੀਮਾਨੀ ਸੈਕਟਰੀ ਲਾਉਣ ਦੇ ਉੱਤੇ ਪਾਬੰਦੀ ਲਾਤੀ ਵੀ ਜਦੋਂ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਇਦੋਂ ਵੱਧ ਜਿਹੜੇ ਜੀ ਉਹ ਮੰਤਰੀ ਨਹੀਂ ਲਏ ਜਾ ਸਕਦੇ, ਫਿਰ ਚੀਫ ਪਾਰਲੀਮਾਨੀ ਸੈਕਟਰੀ ਤੁਸੀਂ ਕਿਵੇਂ ਲਾ ਲਏ? ਸਿਆਸਤਦਾਨ ਨੇ ਕੋਈ ਨਾ ਕੋਈ ਚੋਰ ਮੋਰੀਆਂ ਲੱਭ ਲੈਂਦੇ ਆ, ਲੱਭ ਲਈਆਂ ਗਈਆਂ ਨੇ ਔਰ 6 MLAs ਨੇ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਸਲਾਹਕਾਰ ਜਿਹੜਾ ਜੀ ਉਹ ਲਾ ਦਿੱਤਾ ਗਿਆ। ਇਹਦੇ ਚ ਸਰਹੰਦ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ, ਗਿੱਦੜਬਾਹੇ ਤੋਂ ਰਾਜਾ ਵੜਿੰਗ ਨੇ, ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ ਉਰਫ ਕਿੱਕੀ ਢਿੱਲੋਂ ਨੇ, ਟਾਂਡਾ ਉੜਮਰ ਤੋਂ ਸੰਗਤ ਸਿੰਘ ਗਿਲਜੀਆਂ ਨੇ, ਇੰਦਰਵੀਰ ਸਿੰਘ ਬੁਲਾਰੀਆ ਨੇ, ਇਹਨਾਂ ਨੂੰ ਔਰ ਇੱਕ ਵਿਧਾਇਕ ਤਰਸੇਮ DC ਜਿਹੜੇ ਨੇ ਇਹ ਸ਼ਾਮਲ ਨੇ। ਇਹਨਾਂ 6 ਨੂੰ ਜਿਹੜਾ ਜੀ ਕੈਬਨਿਟ ਰੈਂਕ ਦਿੱਤਾ ਗਿਆ, ਜਦੋਂ ਕਿ DC ਨੂੰ ਰਾਜ ਮੰਤਰੀ ਦਾ ਰੈਂਕ ਜਿਹੜਾ ਜੀ ਉਹ ਦਿੱਤਾ ਗਿਆ। ਔਰ ਇਹਦੇ ਵਾਸਤੇ ਜਿਹੜਾ ਜੀ ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਮੀਟਿੰਗ ਸੱਦੀ ਗਈ ਸੀ ਪਿਛਲੇ ਦਿਨੀ, ਉਹਦੇ ਵਿੱਚ ਇਹਨਾਂ ਵਿਧਾਇਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਔਰ ਸਰਕਾਰ ਦੇ ਕੰਮਕਾਜ ਦੇ ਬਾਰੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਸੀਗੀਆਂ। ਤੋਂ ਇੱਕ ਕਿਸਮ ਦੇ ਨਾਲ ਇਹ ਟਿੱਪਣੀਆਂ ਕਰਕੇ ਆਪਣੇ ਵਾਸਤੇ ਕੁਰਸੀਆਂ ਜਿਹੜੀਆਂ ਜੀ ਉਹ ਲੈ ਗਏ ਔਰ ਕੈਬਨਿਟ ਰੈਂਕ ਲੈ ਗਏ। ਇਹਨਾਂ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਤਨਖਾਹਾਂ, ਭੱਤੇ, ਕਾਰਾਂ, ਵਰਕਰ ਸਾਰਾ ਕੁਝ ਜਿਹੜਾ ਜੀ ਉਹ ਮਿਲੂਗਾ। ਹੁਣ ਉਹਨਾਂ ਟਿੱਪਣੀਆਂ ਦਾ ਕੀ ਬਣੂਗਾ ਇਹ ਨਹੀਂ ਕੁਝ ਪਤਾ। ਦੂਜੇ ਪਾਸੇ ਇਹ ਵੀ ਜਿਹੜੀਆਂ ਜੀ ਉਹ ਕਨਸੋਆਂ ਮਿਲ ਰਹੀਆਂ ਨੇ ਕਿ ਕੈਬਨਿਟ ਰੈਂਕ ਤੋਂ ਅਸਤੀਫਾ ਦੇ ਗਏ ਕਾਂਗਰਸ ਦੇ ਜਿਹੜੇ ਦੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸੰਪਰਕ ਦੇ ਵਿੱਚ ਕੋਈ 1.5 ਦਰਜਨ ਵਿਧਾਇਕ ਜਿਹੜੇ ਆ ਜੀ ਉਹ ਲਗਾਤਾਰ ਜਾ ਰਹੇ ਨੇ ਔਰ ਉਹਨਾਂ ਦੀ ਗਿਣਤੀ ਵੱਧ ਰਹੀ ਆ। ਉਹਨੂੰ ਠੱਲਣ ਦੇ ਵਾਸਤੇ ਵੀ ਇਹ ਕੁਝ ਜਿਹੜਾ ਜੀ ਉਹ ਕੀਤਾ ਗਿਆ। ਸਵਾਲ ਫਿਰ ਇਹੀ ਆ ਕਿ ਜੇ ਚੀਫ ਪਾਰਲੀਮਾਨੀ ਸੈਕਟਰੀ ਵਾਲਾ ਮਾਮਲਾ ਹਾਈ ਕੋਰਟ ਦੇ ਵਿੱਚ ਜਾ ਸਕਦਾ ਤੇ ਇਸ ਗੱਲ ਦੀ ਵੀ ਉਮੀਦ ਹੈ ਕਿ ਚੈਲੰਜ ਇਹ ਵੀ ਜਿਹੜਾ ਜੀ ਉਹ ਹੋ ਜਾਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਇਹਦਾ ਨੋਟਿਸ ਕਿੰਨੀ ਦੇਰ ਬਾਅਦ ਲੈਂਦੀ ਆ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਤੇ ਡਿਪੈਂਡ ਹੈ। ਪਰ ਖਾਲੀ ਖਜ਼ਾਨੇ ਦਾ ਪਿੱਟਣਾ ਜਿਹੜਾ ਜੀ ਉਹ ਰੋਜ਼ ਦਿਹਾੜੀ ਪਾ ਕੇ ਲੋਕਾਂ ਦੇ ਉੱਤੇ ਟੈਕਸਾਂ ਦੇ ਬੋਝ ਜਿਹੜੇ ਆ ਜੀ ਉਹ ਲਗਾਤਾਰ ਠੋਸੇ ਜਿਹੜਾ ਜਾ ਰਹੇ ਆ। ਪਰ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਿੱਧਰ ਨੂੰ ਗਏ ਹੋਏ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਇਹ 6 ਜਿਹੜੇ ਨਵੇਂ ਬੋਝ ਪੰਜਾਬ ਦੇ ਸਿਰ ਪਾ ਦਿੱਤੇ ਗਏ ਆ, ਉੱਥੇ ਤਾਂ ਉਹ ਪੁਰਾਣੀ ਕਹਾਵਤ ਜਿਹੜੀ ਆ ਨਾ ਜੀ ਉਹ ਚੰਗੀ ਢੁੱਕਦੀ ਆ ਤੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਬਿਲਕੁਲ ਜੀ, ਲੋਕ ਵੀ ਨਹੀਂ ਨਾ ਸਮਝਦੇ, ਬਾਰ-ਬਾਰ ਉਹਨਾਂ ਲੋਕਾਂ ਨੂੰ ਵਾਪਸ ਲੈ ਆਉਂਦੇ। ਤਾਂ ਅੱਗੇ ਗੱਲ ਕਰਦੇ ਆ ਡਿਪਟੀ ਕਮਿਸ਼ਨਰ ਦੇ ਮੁਲਾਜ਼ਮਾਂ ਦੇ ਨਾਲ ਗੁਰਦਾਸਪੁਰ ਦੇ ਸਕੂਲ ਵਾਲਿਆਂ ਨੂੰ ਵੀ ਉਹਨਾਂ ਨੇ ਕਲਮ ਛੋੜ ਦੇ ਪਹਿਲਾਂ ਕੀਤਾ ਸੀਗਾ ਤੇ ਹੁਣ ਉਹਨਾਂ ਨੂੰ ਵੀ ਨਾਲ ਲਾ ਲਿਆ ਬੰਦ ਵਿੱਚ। ਦੇਖੋ ਇਹ ਅਜੀਬੋ ਗਰੀਬ ਦੀ ਸਥਿਤੀ ਜਿਹੜੀ ਜੀ ਉਹ ਬਣ ਗਈ ਆ। ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਦੀ ਆਦਤ ਦੇ ਵਿੱਚ ਹੀ ਇਹ ਸ਼ਾਮਲ ਆ ਜੀ ਕਿ ਫੇਸਬੁੱਕ ਜਿਹੜਾ ਜੀ ਔਨ ਕਰਕੇ ਉਹ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਕਿਸੇ ਨਾ ਕਿਸੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਵੜ ਜਾਂਦੇ ਆ। ਉਦੋਂ ਬਾਅਦ ਕਦੀ ਮੁੜ ਕੇ ਉਹਨਾਂ ਨੇ ਉਹਦੇ ਬਾਰੇ ਦੇ ਵਿੱਚ ਫੋਲੋ ਅਪ ਨਹੀਂ ਕੀਤਾ ਕਿ ਜਿਹੜੇ ਦਫ਼ਤਰ ਦੇ ਵਿੱਚ ਪਿਛਲੀ ਵਾਰੀ ਉਹ ਗਏ ਸੀਗੇ ਉੱਥੇ ਕੀ ਕਰਪਸ਼ਨ ਘਟ ਗਈ ਜਾਂ ਉੱਥੇ ਕਰਪਸ਼ਨ ਨੂੰ ਠੱਲ ਇੰਨਾ ਸੀਗਾ ਕਿ ਇਸ ਵਾਰੀ ਉਹ ਜਿਹੜਾ ਦੂਜੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਸੀ ਉਹ ਜਾ ਵੜੇ ਤੇ ਉੱਥੇ ਹੋਇਆ ਵਿਵਾਦ ਜਿਹੜਾ ਸੀ ਡਿਪਟੀ ਕਮਿਸ਼ਨਰ ਦੇ ਨਾਲ ਉਹ ਤੂਲ ਫੜ ਗਿਆ। ਵਾਇਰਲ ਤਾਂ ਵੀਡੀਓ ਬੈਂਸ ਸਾਹਿਬ ਨੇ ਆਪ ਹੀ ਕੀਤੀ ਸੀਗੀ। ਉਸ ਵਾਇਰਲ ਕੀਤੀ ਗਈ ਵੀਡੀਓ ਦੇ ਵਿੱਚ ਹੀ ਜਿਹੜਾ ਜੀ ਉਹ ਫਸ ਗਏ। ਜਦੋਂ ਪਰਚਾ ਜਿਹੜਾ ਸੀਗਾ ਜੀ ਉਹ ਦਰਜ ਹੋ ਗਿਆ ਸਖਤ ਧਾਰਾਵਾਂ ਦੇ ਤਹਿਤ ਜਿਹਦੇ ਵਿੱਚ 6 ਸਾਲਾਂ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ, ਗੁਰਦਾਸਪੁਰ ਅਦਾਲਤ ਦੇ ਵਿੱਚ ਚਲੇ ਗਏ। ਗੁਰਦਾਸਪੁਰ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾ ਕਰਤੀ। ਹੁਣ ਕਹਿੰਦੇ ਕਿ ਮੈਂ ਦਫ਼ਤਰ ਦੇ ਵਿੱਚ ਆ, ਮੈਨੂੰ ਆ ਕੇ ਅਰੈਸਟ ਜਿਹੜਾ ਜੀ ਉਹ ਜਦੋਂ ਮਰਜ਼ੀ ਪੁਲਿਸ ਕਰ ਲੇ। ਕਰਦੀ ਆ ਨਹੀਂ ਕਰਦੀ ਇਹ ਬਾਅਦ ਵਾਲੀਆਂ ਗੱਲਾਂ ਨੇ, ਪਰ ਇੰਨਾ ਜ਼ਰੂਰ ਆ ਜਿਸ ਕਿਸਮ ਦੀ ਸਿਆਸਤ ਇਹਦੇ ਉੱਤੇ ਦੋਨਾਂ ਪਾਸਿਆਂ ਤੋਂ ਹੋਣੀ ਸ਼ੁਰੂ ਹੋ ਗਈ ਆ ਉਹਨੇ ਲੋਕਾਂ ਦਾ ਧਿਆਨ ਜਿਹੜਾ ਜੀ ਅਸਲ ਸਮੱਸਿਆਵਾਂ ਤੋਂ ਡਾਈਵਰਟ ਕਰਤਾ ਵੱਡੇ ਪੱਧਰ ਦੇ ਉੱਤੇ। ਬੈਂਸ ਸਾਹਿਬ ਇਹ ਕਹਿੰਦੇ ਆ ਕਿ ਮੇਰੇ ਉੱਤੇ ਪਰਚਾ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਦਰਜ ਕੀਤਾ ਗਿਆ ਕਿਉਂਕਿ ਸਿਟੀ ਸੈਂਟਰ ਘੁਟਾਲੇ ਵਾਲਾ ਮਾਮਲਾ ਮੈਂ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਗਿਆ ਜਿਹਦੀ ਤਰੀਕ ਇਸੇ ਮਹੀਨੇ ਦੇ ਵਿੱਚ 19 ਦੱਸੀ ਦੀ ਆ।
ਮੁੱਖ ਮੰਤਰੀ ਹੋਰਾਂ ਨੇ ਵੀ ਇੱਕ ਕੱਲ ਸਮਾਗਮ ਦੇ ਦੌਰਾਨ ਪ੍ਰੈਸ ਵਾਲਿਆਂ ਨੇ ਜਦੋਂ ਪੁੱਛਿਆ ਤੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਹਾਂ ਮੇਰੇ ਕਹੇ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਇਹ ਵੀ ਕਿਹਾ ਕਿ ਅਫਸਰਸ਼ਾਹੀ ਦੇ ਨਾਲ ਬਦਸਲੂਕੀ ਜਿਹੜੀ ਹੈ ਜੀ ਉਹ ਬਰਦਾਸ਼ਤ ਨਹੀਂ ਕਰੀ ਜਾਊਗੀ ਤੇ ਜਿਹੜੀ ਅਫਸਰਸ਼ਾਹੀ ਲੋਕਾਂ ਦੇ ਨਾਲ ਬਦਸਲੂਕੀ ਕਰਦੀ ਆ ਉਹਦਾ ਕੋਈ ਜਵਾਬ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਜੀ ਉਹ ਦਿੱਤਾ ਨਹੀਂ। ਉਧਰ ਇਹਦਾ ਇੱਕ ਹੋਰ ਜਿਹੜਾ ਪੱਖ ਇਹ ਸਾਹਮਣੇ ਆ ਰਿਹਾ, ਕੱਲ ਪੰਜਾਬ ਦੇ ਵਿੱਚ ਜਿੰਨੇ ਡਿਪਟੀ ਕਮਿਸ਼ਨਰ ਨੇ ਸਾਰਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਕੰਮ ਕਰਦਾ ਜਿਹੜਾ ਅਮਲਾ ਉਹਨੇ ਕਲਮ ਛੋੜ ਦਿਨ ਜਿਹੜਾ ਜੀ ਉਹ ਮਨਾਇਆ, ਭਾਵ ਕਿ ਉਹਨਾਂ ਨੇ ਕੰਮ ਨਹੀਂ ਕੀਤਾ। ਉਂਝ ਵੈਸੇ ਕੰਮ ਜਿਹੜਾ ਜੀ ਅਕਸਰ ਇਹ ਘੱਟ ਹੀ ਕਰਦੇ ਆ, ਈਟਿੰਗ ਮੀਟਿੰਗ ਚੀਟਿੰਗ ਦੇ ਵਿੱਚ ਜਿਹੜਾ ਜੀ ਉਹ ਬਿਜ਼ੀ ਰਹਿੰਦੇ ਆ। ਕੱਲ ਇਹਨਾਂ ਨੇ ਪੂਰਾ ਦਿਨ ਜਿਹੜਾ ਸੀਗਾ ਜੀ ਉਹ ਕੰਮ ਛੱਡਿਆ, ਕਲਮ ਜਿਹੜੀ ਸੀ ਉਹ ਛੱਡੀ ਔਰ ਪ੍ਰੈਸ਼ਰ ਪਾਉਣ ਦੀ ਇਹ ਕੋਸ਼ਿਸ਼ ਕੀਤੀ ਕਿ ਸਿਮਰਜੀਤ ਸਿੰਘ ਬੈਂਸ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇ। ਅੱਜ ਗੁਰਦਾਸਪੁਰ ਡਿਸਟ੍ਰਿਕਟ ਦੇ ਵਿਦਿਅਕ ਅਦਾਰੇ ਜਿਹੜੇ ਆ ਜੀ ਉਹ ਵੀ ਸ਼ਾਮਲ ਹੋ ਗਏ ਔਰ ਇਹ ਵਿਦਿਅਕ ਅਦਾਰਿਆਂ ਨੇ ਇਹ ਕਹਿਤਾ ਕਿ ਡਿਪਟੀ ਕਮਿਸ਼ਨਰ ਦੇ ਨਾਲ ਕੀਤੀ ਬਦਸਲੂਕੀ ਜਿਹੜੀ ਹੈ ਜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ, ਜਿਹਦੇ ਰੋਸ ਦੇ ਵਜੋਂ ਵਿਦਿਅਕ ਅਦਾਰੇ ਜਿਹੜੇ ਆ ਜੀ ਉਹ ਬੰਦ ਅੱਜ ਰੱਖੇ ਜਾਣਗੇ। ਇਹ ਠੀਕ ਹੈ ਕਿ ਕਿਸੇ ਵੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਜਾ ਕੇ ਚੁਣਿਆ ਹੋਇਆ ਨੁਮਾਇੰਦਾ ਜਦੋਂ ਇਹ ਗੱਲ ਆਖੇ ਕਿ ਦਫ਼ਤਰ ਤੇਰੇ ਬਾਪ ਦਾ ਨਹੀਂ ਤਾਂ ਉਹ ਗੱਲ ਜਿਹੜੀ ਹੈ ਜੀ ਉਹ ਬਰਦਾਸ਼ਤ ਕਰਨ ਯੋਗ ਨਹੀਂ ਆ। ਇੱਕ ਚੁਣੇ ਹੋਏ ਨੁਮਾਇੰਦੇ ਨੂੰ ਵੀ ਕੁਝ ਮਰਿਆਦਾ ਜਿਹੜੀ ਆ ਉਹਦਾ ਧਿਆਨ ਰੱਖਣਾ ਚਾਹੀਦਾ। ਪਰ ਇਹਦਾ ਦੂਜਾ ਪੱਖ ਇਹ ਆ ਕਿ ਡਿਪਟੀ ਕਮਿਸ਼ਨਰ ਜਿੰਨੇ ਵੀ ਨੇ ਪੰਜਾਬ ਦੇ ਉਹਦੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਤੇ ਸੈਕੰਡ ਜਿਹੜੇ ਇਹ ਵਿਦਿਅਕ ਅਦਾਰੇ ਨੇ, ਜਦੋਂ 23 ਲੋਕਾਂ ਦੀ ਮੌਤ ਹੋ ਗਈ ਸੀ, ਜਿਹੜੀ ਹੁਣ 24 ਹੋ ਗਈ, ਇੱਕ ਹੋਰ ਜਿਹੜਾ ਜੀ ਉਹ ਮਰ ਗਿਆ ਇਸ ਹਾਦਸੇ ਦੇ ਵਿੱਚ, ਇਹ ਲੋਕਾਂ ਨੇ ਉਦੋਂ ਕਲਮ ਛੋੜ ਹੜਤਾਲ ਉਹਨਾਂ ਦੇ ਵਾਸਤੇ ਕਿਉਂ ਨਾ ਕੀਤੀ? ਇਹ ਵਿਦਿਅਕ ਅਦਾਰੇ ਉਦੋਂ ਕਿਉਂ ਨਾ ਬੰਦ ਹੋਏ ਕਿ ਉਹਨਾਂ ਅਫਸਰਾਂ ਨੂੰ ਵੀ ਨੱਥ ਪਾਈ ਜਾਵੇ ਜਿਹੜੇ ਕਿ ਇੱਕ ਗੈਰ ਕਾਨੂੰਨੀ ਫੈਕਟਰੀ ਜਿਹੜੀ ਸੀਗੀ ਉਹਨੂੰ ਚਲਾਉਣ ਦੇ ਵਾਸਤੇ ਉਹਨਾਂ ਦੀ ਬਰਾਬਰ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਨਜ਼ਰ ਆ ਰਹੀ ਆ। ਸਿਮਰਜੀਤ ਸਿੰਘ ਬੈਂਸ ਤੇ ਡਿਪਟੀ ਕਮਿਸ਼ਨਰ ਵਾਲਾ ਜਿਹੜਾ ਮਾਮਲਾ ਉਹਨੇ ਅਸਲ ਸਮੱਸਿਆ ਤੋਂ ਧਿਆਨ ਕੰਪਲੀਟਲੀ ਜਿਹੜਾ ਜੀ ਉਹ ਡਾਈਵਰਟ ਕਰ ਦਿੱਤਾ ਔਰ ਸਰਕਾਰ ਇਹਦੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਗਈ ਆ। ਨਹੀਂ ਤਾਂ ਲੋਕਾਂ ਦਾ ਗੁੱਸਾ ਜਿਹੜਾ ਜੀ ਉਹ ਪਹਿਲੇ ਦਿਨਾਂ ਦੇ ਦੌਰਾਨ ਜਿਹੜਾ ਦਿਸ ਰਿਹਾ ਸੀ ਉਹ ਠੰਡਾ ਪੈ ਗਿਆ। ਅੱਧੇ ਇੱਕ ਸਿਮਰਜੀਤ ਸਿੰਘ ਬੈਂਸ ਵੱਲ ਹੋ ਗਿਆ, ਅੱਧੇ ਇੱਕ ਜਿਹੜੇ ਆ ਜੀ ਉਹ ਡਿਪਟੀ ਕਮਿਸ਼ਨਰ ਵੱਲ ਹੋ ਗਏ। ਬਿਲਕੁਲ ਜੀ, ਉਹ ਫਲੱਡਾਂ ਵਾਲਾ ਵੀ ਇਹਨਾਂ ਨੂੰ ਸਾਰਾ ਭੁੱਲ ਗਿਆ। ਬਹੁਤ ਕੁਝ ਭੁਲਾਉਣ ਦੇ ਵਿੱਚ ਅੰਦਰਗਤੀ ਇਹਨਾਂ ਦਾ ਬਹੁਤ ਕੁਝ ਚੱਲਦਾ ਆ। ਤੇ ਅੱਗੇ ਜਿਹੜਾ ਡੇਰਾ ਬਾਬਾ ਨਾਨਕ ਤੇ ਟਰਮੀਨਲ ਬਣ ਰਿਹਾ ਸੀ ਉਸ ਦੇ ਕੰਮ 'ਚ ਤੇਜ਼ੀ ਆਈ। ਦੇਖੋ ਜੀ, ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਪੁਰਬ ਆ ਰਿਹਾ ਜੀ, ਉਸ ਮਾਮਲੇ ਦੇ ਵਿੱਚ ਜਿਹੜੀ ਕੈਬਨਿਟ ਮੰਤਰਾਲੇ ਦੀ ਮੀਟਿੰਗ ਆ ਉਹ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਆ ਜੀ ਉਹ ਹੋ ਰਹੀ ਆ। ਇਹ ਪਹਿਲੀ ਵਾਰੀ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਨਹੀਂ ਹੋ ਰਹੀ ਔਰ ਚੰਡੀਗੜ੍ਹ ਛੱਡ ਕੇ ਉਹ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਆ ਜੀ ਉਹ ਹੋ ਰਹੀ ਆ। ਜਿਹੜੀ ਇੱਥੇ ਕਾਫੀ ਸਾਰੀਆਂ ਤਿਆਰੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਟੈਂਟ ਸਿਟੀ ਜਿਹੜੀ ਆ ਜੀ ਉੱਥੇ ਬਣ ਰਹੀ ਆ। ਕਾਲੀ ਵਈ ਦੇ ਕੰਢੇ ਦੇ ਉੱਤੇ 2 ਫੁੱਟ ਬ੍ਰਿਜ ਦਾ ਜਿਹੜਾ ਢਾਂਚਾ ਜੀ ਉਹ ਤਿਆਰ ਹੋ ਰਿਹਾ। ਇਹ ਵੀ ਜਿਹੜਾ ਜੀ ਕਾਫੀ ਤੇਜ਼ੀ ਦੇ ਨਾਲ ਹੋ ਰਿਹਾ। ਉਧਰ ਜਿਹੜੀ ਸਰਹੱਦ ਹੈ ਜੀ ਉਹਦੇ ਨੇੜੇ ਡੇਰਾ ਬਾਬਾ ਨਾਨਕ ਦੇ ਕੋਲੇ ਕਰਤਾਰਪੁਰ ਲਾਂਘੇ ਦਾ ਕਾਰਜ ਜਿਹੜਾ ਜੀ ਉਹ ਹੁਣ ਕਾਫੀ ਤੇਜ਼ ਦੇ ਵਿੱਚ ਹੋ ਰਿਹਾ, ਤੇਜ਼ੀ 'ਚ ਹੋ ਰਿਹਾ। ਪਿਛਲੇ ਕੁਝ ਸਮੇਂ ਤੋਂ ਜਿਹੜੀ ਖੜੋਤ ਆਈ ਸੀ, ਹੁਣ 3 ਸ਼ਿਫਟਾਂ ਦੇ ਵਿੱਚ ਇੱਥੇ ਜਿਹੜਾ ਜੀ ਉਹ ਕੰਮ ਚੱਲ ਰਿਹਾ, ਭਾਵ ਕਿ 24 ਘੰਟੇ ਕੰਮ ਚੱਲ ਰਿਹਾ। ਕਰਤਾਰਪੁਰ ਟਰਮੀਨਲ ਦੇ ਵਿੱਚ ਪਾਰਕਿੰਗ, ਚੈੱਕ ਪੋਸਟ, ਗੈਲਰੀ, ਡਿਫੈਂਸ ਬਲਾਕ ਪੱਧਰ ਦਾ ਨਿਰਮਾਣ ਜਿਹੜਾ ਜੀ ਉਹ ਬੜੀ ਤੇਜ਼ੀ ਦੇ ਨਾਲ ਹੋ ਰਿਹਾ। ਕਰਤਾਰਪੁਰ ਸਾਹਿਬ ਜਾਣ ਵਾਲੀ ਜਿਹੜੀ ਸੰਗਤ ਹੈ ਉਹਦੇ ਵਾਸਤੇ ਜਿਹੜੀ ਮੁੱਖ ਸੜਕ ਹੈ ਉਹਦੇ ਉੱਤੇ ਵੀ ਕੰਮ ਨੇ ਹੁਣ ਪੂਰੀ ਰਫ਼ਤਾਰ ਜਿਹੜੀ ਹੈ ਜੀ ਉਹ ਫੜੀ ਆ। ਇਹ ਕਿਹਾ ਜਾ ਰਿਹਾ ਹੈ ਕਿ 77% ਕੰਮ ਜਿਹੜਾ ਮੁਕੰਮਲ ਕਰ ਲਿਆ ਗਿਆ। ਜੇ 77 ਨਹੀਂ ਤਾਂ 70 ਵੀ ਹੋ ਗਿਆ ਤਾਂ ਮਹੀਨੇ ਖੰਡ ਦੇ ਵਿੱਚ ਇਹ ਜਿਹੜਾ ਜੀ ਉਹ ਪੂਰਾ ਹੋ ਸਕਦਾ ਹੈ। ਇਹ ਕਿਹਾ ਗਿਆ ਕਿ 30 ਅਕਤੂਬਰ ਤੱਕ ਇਹ ਕੰਮ ਮੁਕੰਮਲ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜਾ ਮੁੱਖ ਪੁਲ ਹੈ ਉਹ ਵੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਬਣ ਰਿਹਾ। ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਦੇ ਮੁਕਾਬਲੇ ਪਛੜ ਕੇ ਜਿਹੜਾ ਜੀ ਉਹ ਸ਼ੁਰੂ ਹੋਇਆ ਸੀਗਾ, ਪਰ ਹੁਣ ਜਿਹੜੀ ਇਹ ਲੈਂਡਪੋਰਟ ਪਾਰਟੀ ਆ ਉਹਦੇ ਵੱਲੋਂ ਤੇਜ਼ੀ ਜਿਹੜੀ ਆ ਜੀ ਉਹ ਦਿਖਾਈ ਜਾ ਰਹੀ ਆ। ਉਹਦਾ ਪ੍ਰਮੁੱਖ ਕਾਰਨ ਇਹ ਆ, ਪਿਛਲੇ ਦਿਨੀ ਜਦੋਂ ਇੱਥੇ ਹੜਤਾਲ ਜਿਹੜੀ ਹੋਈ ਆ ਉਹਨੂੰ ਲੈ ਕੇ ਬਹੁਤ ਕੰਟਰੋਵਰਸੀ ਜਿਹੜੀ ਆ ਜੀ ਉਹ ਛਿੜ ਗਈ ਸੀਗੀ ਕਿ ਕੀ ਇਹ ਜਾਣਬੁੱਝ ਕੇ ਹੜਤਾਲ ਜਿਹੜੀ ਆ ਉਹ ਕੀਤੀ ਗਈ ਆ। ਜਦੋਂ ਏਡੀ ਵੱਡੀ ਕਿਸੇ ਯੋਜਨਾ ਨੂੰ ਹੱਥ ਜਿਹੜਾ ਜੀ ਉਹ ਪਾਇਆ ਗਿਆ ਹੋਵੇ, ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੇ ਕਾਮਿਆਂ ਨੂੰ ਤਨਖਾਹਾਂ ਨਾ ਦੇਵੇ ਤੇ ਉਹ ਕੰਮ ਜਿਹੜਾ ਜੀ ਉਹ ਵਿਚਾਲੇ ਛੱਡ ਦੇਣ।
ਸੋ ਇਸ ਕਰਕੇ ਇਹ ਜਿਹੜੀ ਦੀ ਚੰਗੀ ਖਬਰ ਆ ਕਿ ਇਸ ਵੇਲੇ ਉੱਥੇ ਮਜ਼ਦੂਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਵੀ ਤਿੱਗਣੇ ਕੰਮ ਜਿਹੜੇ ਦੀ ਉਹ ਕਰਤੇ ਗਏ ਆ ਔਰ ਕਾਫੀ ਤੇਜ਼ੀ ਦੇ ਨਾਲ ਜਿਹੜਾ ਦੀ ਇਹ ਸਾਰਾ ਕੰਮ ਹੋ ਰਿਹਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 30 ਅਕਤੂਬਰ ਤੱਕ ਜਿਹੜਾ ਦੀ ਇਹ ਨਿਬੜੂਗਾ ਔਰ ਵਿਸ਼ਵ ਦੀਆਂ ਜਿਹੜੀਆਂ ਨਿਗਾਹਾਂ ਇਸ ਵੇਲੇ ਕਰਤਾਰਪੁਰ ਲਾਂਘੇ ਦੇ ਉੱਤੇ ਲੱਗੀਆਂ ਹੋਈਆਂ ਨੇ ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਜ਼ਰੂਰ ਖੁੱਲੂਗਾ, ਜਿਹੜਾ ਕਿ ਨਾ ਸਿਰਫ ਇੱਕ ਮਹਿਜ਼ ਲਾਂਘੇ ਦੇ ਤੌਰ ਦੇ ਉੱਤੇ ਬਲਕਿ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵਿਚਾਲੇ ਇੱਕ ਲਾਂਘੇ ਦੇ ਤੌਰ ਦੇ ਉੱਤੇ ਵੀ ਵੇਖਿਆ ਜਾ ਰਿਹਾ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਹਰੀ ਸਿੰਘ ਰੰਧਾਵੇ ਵਾਲਿਆਂ ਦੇ ਬੇਟੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕੇਸ ਕੀਤਾ। ਹਰੀ ਸਿੰਘ ਰੰਧਾਵਾ ਹੋਰੀ ਜਿਹੜਾ ਜੀ ਉਹ ਅਕਸਰ ਉਹਨਾਂ ਦਾ ਪ੍ਰਚਾਰ ਵਗੈਰਾ ਤੁਸੀਂ ਸੁਣਿਆ ਹੋਣਾ, ਕਹਾਣੀਆਂ ਕਾਫੀ ਸਾਰੀ ਜਿਹੜੀਆਂ ਜੀ ਉਹ ਸੁਣਾਉਂਦੇ ਆ, ਕਈ ਬਿਨਾਂ ਸਿਰ ਪੈਰ ਦੀਆਂ ਵੀ ਹੁੰਦੀਆਂ ਨੇ। ਅਕਸਰ ਜਿਹੜੇ ਆ ਜੀ ਬਹੁਤ ਸਾਰੇ ਹੈਗੇ ਆ ਜਿਹੜੇ ਪ੍ਰਚਾਰਕ ਉਹ ਇੱਦਾਂ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਆ। ਸੋਸ਼ਲ ਮੀਡੀਆ ਨੈਟ ਜਿਹੜਾ ਜੀ ਉਹ ਆਉਣ ਕਰਕੇ ਕਈ ਵਾਰੀ ਇਹ ਜਿਹੜਾ ਜੀ ਤੁਸੀਂ ਕਹਿ ਲਓ ਕਿ ਹਾਸੋਹੀਣੀ ਸਥਿਤੀ ਵੀ ਜਿਹੜੀ ਉਹ ਬਣ ਜਾਂਦੀ ਆ। ਕਿਸੇ ਸਮੇਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਸੁਣਾਉਂਦੇ ਰਹੇ ਆ। ਅੱਜ ਕੱਲ੍ਹ ਥੋੜਾ ਉਹ ਬਦਲ ਗਏ ਆ। ਪਿਛਲੇ ਦਿਨੀ ਹਰੀ ਸਿੰਘ ਰੰਧਾਵੇ ਹੋਰਾਂ ਦੇ ਉੱਤੇ ਉਹਨਾਂ ਨੇ ਕੁਝ ਟਿੱਪਣੀਆਂ ਜਿਹੜੀਆਂ ਦੀ ਉਹ ਕੀਤੀਆਂ ਸੀਗੀਆਂ। ਜਿਹੜਾ ਹਰੀ ਸਿੰਘ ਰੰਧਾਵੇ ਦਾ ਬੇਟਾ ਹੈ ਗੁਰਪ੍ਰੀਤ ਸਿੰਘ ਰੰਧਾਵਾ, ਜਿਹੜਾ ਜੀ ਉਹਨੇ ਆਪਣੇ ਵਕੀਲ ਦੇ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਵਿੱਚ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਧਾਰਾ 499, 500, 501 IPC ਦਾ ਫੌਜਦਾਰੀ ਕੇਸ ਜਿਹੜਾ ਜੀ ਉਹ ਦਾਇਰ ਕੀਤਾ। ਅਦਾਲਤ ਨੇ ਇਹਦੇ ਵਾਸਤੇ 29 ਸਤੰਬਰ ਨੂੰ ਇਸ ਕੇਸ ਨੂੰ ਜਿਹੜਾ ਜੀ ਉਹ ਮੁਕਰਰ ਕੀਤਾ। ਇਹਨੇ ਇਹ ਦੋਸ਼ ਲਾਇਆ ਅਜੇ ਕਿਉਂਕਿ ਇਹ ਅਦਾਲਤ ਦੇ ਉੱਤੇ ਨਿਰਭਰ ਆ ਕਿ ਉਹਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਮਨਿੰਗ ਕਰਨੀ ਆ ਜਾਂ ਨਹੀਂ, ਭਾਵ ਕਿ ਇਹ ਕੇਸ ਬਣਦਾ ਜਾਂ ਨਹੀਂ ਬਣਦਾ। ਇਹਦੇ ਵਿੱਚ ਦੋਸ਼ ਜਿਹੜਾ ਜੀ ਇਹ ਲਾਇਆ ਗਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਰੀ ਸਿੰਘ ਰੰਧਾਵਾ ਦੇ ਖਿਲਾਫ ਕਥਿਤ ਭੱਦੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ। ਇਹ 26 ਸਫ਼ਿਆਂ ਦਾ ਜਿਹੜਾ ਜੀ ਇਹ ਹੈਗਾ ਜਿਹੜਾ ਕੱਲ ਦਾਇਰ ਕੀਤਾ ਗਿਆ। ਇਹਦੀ ਕਾਪੀ ਮੇਰੇ ਕੋਲ ਹੈਗੀ ਆ, ਜਿੰਨੀ ਕੁ ਮੈਂ ਪੜ੍ਹੀ ਆ ਉਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਨੇ ਉਹ ਬੜੀਆਂ ਅਹਿਮ ਨੇ। ਇੱਕ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਹਰੀ ਸਿੰਘ ਰੰਧਾਵੇ ਵਾਲੇ ਜਿਹੜੇ ਆ ਉਹਨੇ ਇੰਨੀਆਂ ਕਿਤਾਬਾਂ ਲਿਖੀਆਂ ਨੇ, ਇੰਨੇ ਮੁਲਕਾਂ ਦੇ ਵਿੱਚ ਜਾ ਕੇ ਉਹਨੇ ਜਿਹੜਾ ਜੀ ਉਹ ਪ੍ਰਚਾਰ ਕੀਤਾ ਔਰ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹੁਣ ਤੱਕ ਕਿੱਥੋਂ ਕਿੱਥੋਂ ਉਹਨੂੰ ਸਨਮਾਨ ਮਿਲੇ ਆ। ਉਹਨਾਂ ਸਨਮਾਨਾਂ ਦੇ ਵਿੱਚ ਜਿਹੜਾ 26 ਸਫ਼ੇ ਆ ਉਹਦੇ ਵਿੱਚ ਇਹ ਦਰਜ ਹੈ ਕਿ ਉਹਨਾਂ ਨੂੰ ਸਨਮਾਨ ਸੁਰਿੰਦਰ ਕੌਰ ਬਾਦਲ ਹੋਰਾਂ ਤੋਂ ਮਿਲਿਆ, ਉਹਨਾਂ ਨੂੰ ਸਨਮਾਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਮਿਲਿਆ, ਉਹਨਾਂ ਨੂੰ ਸਨਮਾਨ ਦਮਦਮੀ ਟਕਸਾਲ ਤੋਂ ਜਿਹੜਾ ਵੀ ਉਹ ਮਿਲਿਆ। ਇਹ ਨਾਮ ਜਿਹੜੇ ਉਹਦੇ ਵਿੱਚ ਸ਼ਾਮਲ ਨੇ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਹਾਣੀ ਉਹੀ ਆ ਜਿਹਨੇ ਛਬੀਲ ਨੂੰ ਵੀ ਜਨਮ ਜਿਹੜਾ ਜੀ ਉਹ ਦਿੱਤਾ ਸੀ ਔਰ ਗੋਲੀ ਚੱਲੀ ਸੀ, ਇੱਕ ਬੰਦੇ ਦੀ ਜਾਨ ਵੀ ਇਹਦੇ ਵਿੱਚ ਜਿਹੜਾ ਜੀ ਉਹ ਚਲੇ ਗਈ ਸੀ। ਜਦੋਂ ਆਪਾਂ ਜ਼ਿਕਰ ਜਿਹੜਾ ਜੀ ਉਹ 550 ਸਾਲਾ ਜਿਹੜੀ ਚੱਲ ਰਹੀ ਆ ਗੁਰਪੁਰਬ ਜਿਹੜੇ ਚੱਲ ਰਹੇ ਆ ਉਸ ਮਾਮਲੇ ਦਾ ਕਰਦੇ ਆ, ਤਾਂ ਦੂਜੇ ਪਾਸੇ ਇਹ ਦੋ ਜਿਹੜੇ ਪ੍ਰਚਾਰਕ ਨੇ ਉਹ ਜਦੋਂ ਅਦਾਲਤਾਂ ਦੇ ਵਿੱਚ, ਉਹ ਵੀ ਦੁਨਿਆਵੀ ਅਦਾਲਤਾਂ ਦੇ ਵਿੱਚ, ਜਿਹਨੂੰ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਦੁਨਿਆਵੀ ਅਦਾਲਤਾਂ ਦੇ ਵਿੱਚ ਨਹੀਂ ਜਾਂਦੇ, ਕਿਉਂਕਿ ਜਿਹੜਾ ਹਰੀ ਸਿੰਘ ਰੰਧਾਵੇ ਦਾ ਬੇਟਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆ। ਇਸ ਕਰਕੇ ਜਦੋਂ ਉਹ ਕਹਿੰਦੇ ਆ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀ, ਉਦੋਂ ਵੀ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹੀ ਸੀ ਕਿ ਅਸੀਂ ਦੁਨਿਆਵੀ ਅਦਾਲਤਾਂ ਦੇ ਵਿੱਚ ਨਹੀਂ ਜਾਂਦੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਇਹ ਸਰਵਉੱਚ ਹੈ, ਤੇ ਜੇ ਉੱਥੇ ਨਹੀਂ ਜਾਂਦੇ ਤੇ ਹੁਣ ਇਸ ਦੁਨਿਆਵੀ ਅਦਾਲਤ ਦੇ ਵਿੱਚ ਇਸ ਮਾਨਹਾਨੀ ਦੇ ਮੁਕੱਦਮੇ ਨੂੰ ਲੈ ਕੇ ਉਹ ਕਿਉਂ ਗਏ। ਮੈਂ ਕੱਲ ਉਹਨਾਂ ਦੇ ਨਾਲ ਫੋਨ ਦੇ ਉੱਤੇ ਵੀ ਗੱਲਬਾਤ ਕੀਤੀ ਸੀ ਵੀ ਕੀ ਕਿਸੇ ਤਰੀਕੇ ਦੇ ਨਾਲ ਅਕਾਲ ਤਖਤ ਦੇ ਉੱਤੇ ਜਾ ਕੇ ਜਾਂ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਨਾਲ ਮਿਲ ਮਿਲਾ ਕੇ ਇਹਦਾ ਹੱਲ ਨਹੀਂ ਸੀ ਕੱਢਿਆ ਜਾ ਸਕਦਾ। ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇੱਕ ਬੰਦਾ ਸਾਨੂੰ ਗਾਲਾਂ ਵਰਗੀ ਭਾਸ਼ਾ ਵਰਤੀ ਜਾਂਦਾ ਤੇ ਅਸੀਂ ਉਹਦੇ ਕੋਲੇ ਸਮਝੌਤੇ ਵਾਸਤੇ ਕਿਉਂ ਜਾਈਏ। ਆਉਂਦੇ ਦਿਨਾਂ ਦੇ ਦੌਰਾਨ ਇਹ ਸਾਰਾ ਮਾਮਲਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣ ਸਕਦਾ। ਬਿਲਕੁਲ ਜੀ, ਲੋਕਾਂ ਦੇ ਅਸਲ ਮੁੱਦਿਆਂ ਵੱਲ ਨਹੀਂ ਜਾਣਾ ਪੈਣਾ, ਇੱਧਰ ਹੀ ਰਹੂਗਾ ਸਾਰਾ ਕੁਝ। ਤੇ ਅੱਗੇ ਸਿੱਟ ਦੀ ਗੱਲ ਕਰਦੇ ਨੇ 1984 ਦੇ ਕਤਲੇਆਮ ਦੇ ਕੇਸਾਂ ਦੀਆਂ 7 ਹੋਰ ਫਾਈਲਾਂ ਖੁੱਲੀਆਂ। ਐਕਚੁਅਲੀ ਜੀ 1984 ਤੇ 2019 ਸਾਲ ਬਹੁਤ ਜ਼ਿਆਦਾ ਨੇ। ਇਹਦੇ ਵਿੱਚੋਂ ਕੀ ਨਿਕਲੂਗਾ ਇਹ ਬਹੁਤਾ ਕੁਛ ਤਾਂ ਜਿਹੜਾ ਜੀ ਉਹ ਪਤਾ, ਪਰ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੀਆਂ 7 ਹੋਰ ਫਾਈਲਾਂ ਨੇ ਉਹ ਦੁਬਾਰਾ ਖੋਲੀਆਂ ਗਈਆਂ ਨੇ।
ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਮੁਲਜ਼ਮ ਬਣਾਏ ਗਏ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀਗਾ ਜਾਂ ਅਦਾਲਤ ਦੇ ਵਿੱਚ ਸੁਣਵਾਈ ਜਿਹੜੀ ਆ ਜੀ ਉਹ ਬੰਦ ਹੋ ਚੁੱਕੀ ਆ। ਇਹ ਜਿਹੜੀਆਂ 7 ਫਾਈਲਾਂ ਖੋਲੀਆਂ ਗਈਆਂ ਨੇ ਇਹਦੇ ਵਿੱਚ ਬੇਸ਼ੱਕ ਸਿੱਧੇ ਤੌਰ ਦੇ ਉੱਤੇ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਮੁੱਖ ਮੰਤਰੀ ਕਮਲ ਨਾਥ ਦਾ ਸਿੱਧਾ ਨਾਮ ਤਾਂ ਨਹੀਂ ਹੈਗਾ, ਪਰ ਇੰਨਾ ਜ਼ਰੂਰ ਹੈ ਕਿ ਇੱਕ ਇਹਨਾਂ 7 ਕੇਸਾਂ ਦੇ ਵਿੱਚੋਂ ਜੁੜੀ FIR ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਕਮਲ ਨਾਥ ਦਾ ਨਾਮ ਨਹੀਂ ਹੈ, ਪਰ ਇਹਦੇ ਵਿੱਚ ਗੁਰਦੁਆਰਾ ਰਕਾਬਗੰਜ ਦੰਗਿਆਂ ਦੇ ਨਾਲ ਜੁੜੇ ਇੱਕ ਕੇਸ ਦੇ ਵਿੱਚ ਕਮਲ ਨਾਥ ਨੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ ਤੇ ਇਹਦੇ ਲਈ 2 ਚਸ਼ਮਦੀਦ ਗਵਾਹੀ ਦੇਣ ਲਈ ਤਿਆਰ ਨੇ, ਜਿਹੜੇ ਕਿ ਕਮਲ ਨਾਥ ਦੇ ਵਾਸਤੇ ਕੁਝ ਮੁਸ਼ਕਲ ਜਿਹੜੀ ਉਹ ਖੜੀ ਕਰ ਸਕਦੇ ਆ। STI ਨੇ ਜਿਨ੍ਹਾਂ 7 ਮਾਮਲਿਆਂ ਦੀ ਜਾਂਚ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਉਹਦੇ ਚ ਵਸੰਤ ਵਿਹਾਰ, ਸਨਲਾਈਟ ਕਾਲੋਨੀ, ਕਲਿਆਣਪੁਰੀ, ਸੰਸਦ ਮਾਰਗ, ਕਨਾਟ ਪਲੇਸ, ਪਟੇਲ ਨਗਰ, ਸ਼ਾਦਰਾ ਪੁਲਿਸ ਸਟੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਜੀ ਉਹ ਮਾਮਲੇ ਨੇ। SIT ਜਿਹੜੀ ਆ ਉਹਨੇ ਇੱਕ ਪਬਲਿਕ ਜਿਹੜੀ ਸੂਚਨਾ ਜਾਰੀ ਕਰਕੇ ਅਖਬਾਰਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਇਹਨਾਂ ਕੇਸਾਂ ਦੇ ਨਾਲ ਸੰਬੰਧਿਤ ਜਾਣਕਾਰੀ ਜੇ ਕਿਸੇ ਦੇ ਕੋਲੇ ਹੈਗੀ ਆ ਤਾਂ ਉਹ SIT ਤੱਕ ਪਹੁੰਚਾਉਣ। ਇਹਦੇ ਵਿੱਚ ਜਿਹੜਾ ਨੋਟਿਸ ਦਿੱਤਾ ਅਖਬਾਰਾਂ 'ਚ ਉਹਦੇ 'ਚ ਇਹ ਲਿਖਿਆ ਗਿਆ ਕਿ ਕੋਈ ਵਿਅਕਤੀ, ਸਮੂਹ, ਸੰਸਥਾ ਜਾਂ ਸੰਗਠਨ ਇਹਨਾਂ ਕੇਸਾਂ ਦੇ ਨਾਲ ਜੁੜੀ ਕੋਈ ਵੀ ਜਾਣਕਾਰੀ SIT ਨਾਲ ਸਾਂਝੀ ਕਰ ਸਕਦਾ। ਇਹਦੇ ਲਈ SIT ਦੇ ਪੁਲਿਸ ਸਟੇਸ਼ਨ ਜਾ ਕੇ ਕੇਸ ਦੀ ਜਾਂਚ ਦੇ ਇੰਚਾਰਜ ਅਧਿਕਾਰੀ ਦੇ ਨਾਲ ਸੰਪਰਕ ਜਿਹੜਾ ਵੀ ਉਹ ਕਰਨਾ ਪਊਗਾ। ਅਸਲ ਦੇ ਵਿੱਚ ਜਿਹੜਾ ਗ੍ਰਹਿ ਮੰਤਰਾਲੇ ਨੇ ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ SIT ਨੂੰ ਲਿਖਿਆ ਸੀਗਾ ਕਿ ਜਿਹੇ ਸਾਰੇ ਗੰਭੀਰ ਮਾਮਲੇ ਜਿਨ੍ਹਾਂ ਮੁਲਜ਼ਮ ਬਰੀ ਹੋ ਗਿਆ ਉਹਨਾਂ ਦੀ ਫਿਰ ਤੋਂ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾਵੇ। ਬੇਸ਼ੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਜੀ ਉਹਦੇ ਵੱਲੋਂ ਬਹੁਤ ਖੁਸ਼ੀ ਜਿਹੜੀ ਜ਼ਾਹਰ ਕੀਤੀ ਜਾ ਰਹੀ ਆ ਇਹ ਫਾਈਲਾਂ ਖੁੱਲ੍ਹਣ ਦੇ ਵਾਸਤੇ, ਪਰ ਬਹੁਤਾ ਕੁਛ ਜਿਹੜਾ ਜੀ ਉਹ ਪਤਾ ਹੀ ਆ ਇੰਨੇ ਸਾਲਾਂ ਦੇ ਵਿੱਚ ਕਿੰਨੇ ਕੁ ਗਵਾਹ ਤੇ ਸਬੂਤ ਜਿਹੜੇ ਆ ਜੀ ਉਹ ਰਹਿ ਗਏ ਆ ਜਿਨ੍ਹਾਂ ਦੇ ਆਸਰੇ ਇਹ ਕੇਸ ਮੁੜ ਕੇ ਤੇਜ਼ੀ ਦੇ ਨਾਲ ਚੱਲ ਸਕਦੇ ਆ ਔਰ ਸੈਕੰਡਲੀ ਇਹਨਾਂ ਨੂੰ ਜਿਹੜਾ ਜੀ ਕਿਸੇ ਇਨਸਾਫ ਤੱਕ ਪਹੁੰਚਾਇਆ ਜਾ ਸਕਦਾ। ਅੱਗੇ ਇੰਨੇ ਸਾਲ ਕੁਛ ਨਹੀਂ ਹੋਇਆ ਤੇ ਗਾਂ ਕੀ ਆਸ ਆ। ਤੇ ਅੱਗੇ ਗੱਲ ਕਰਦੇ ਆ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂ ਦੀ, ਉਸ ਤੇ ਰੇਪ ਦਾ ਕੇਸ ਦਰਜ ਹੋਇਆ। ਐਕਚੁਅਲੀ ਜੀ ਇਹ ਮਾਮਲਾ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਉਹ ਚੱਲਦਾ ਆ ਰਿਹਾ, ਜਦੋਂ ਇੱਕ ਲੜਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੀਡੀਓ ਪਾ ਕੇ ਇਹ ਗੱਲ ਆਖੀ ਸੀਗੀ ਕਿ ਜਿਸ ਜਗ੍ਹਾ ਦੇ ਉੱਤੇ ਉਹ ਪੜ੍ਹਦੀ ਆ ਉੱਥੇ ਕੁੜੀਆਂ ਦਾ ਸ਼ੋਸ਼ਣ ਜਿਹੜਾ ਜੀ ਉਹ ਹੁੰਦਾ। ਔਰ ਇਹ ਜਿਹੜਾ ਭਾਜਪਾ ਦਾ ਆਗੂ ਆ ਚਿਨਮਯਾਨੰਦ, ਇਹਦਾ ਇਹ ਆਸ਼ਰਮ ਹੈ ਜਿੱਥੇ ਇਹ ਲੜਕੀ ਜਿਹੜੀ ਜੀ ਉਹ ਪੜ੍ਹਦੀ ਸੀਗੀ। ਔਰ ਇਹ ਆਪਾਂ ਸਾਂਝਾ ਵੀ ਜਿਹੜਾ ਜੀ ਕੀਤਾ ਸੀਗਾ ਕਿ ਇਹ ਮੁੜ ਕੇ ਘਰੋਂ ਗਾਇਬ ਹੋ ਗਈ ਸੀ ਲੜਕੀ। ਇਹ ਤਾਂ ਚੰਗਾ ਇਹ ਹੋਇਆ ਕਿ ਕੁਝ ਵਕੀਲਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੀ ਜੀ ਫਰਿਆਦ ਕੀਤੀ ਵੀ ਇਦੋਂ ਪਹਿਲਾਂ ਕਿ ਕੁਲਦੀਪ ਸਿੰਘ ਸਿੰਗਰ ਵਰਗਾ ਮਾਮਲਾ ਜਿਹੜਾ ਜੀ ਇਹ ਹੋ ਜਾਵੇ, ਇਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਆ ਉਹ ਸੂਓ ਮੋਟੋ ਲਵੇ, ਆਪ ਜਿਹੜਾ ਜੀ ਲਵੇ। ਔਰ ਸੁਪਰੀਮ ਕੋਰਟ ਨੇ ਤੁਰੰਤ ਦਖਲ ਦਿੱਤਾ, ਇਹ ਕਿਹਾ ਕਿ ਕੁੜੀ ਲਿਆਓ ਲੱਭ ਕੇ। ਜਦੋਂ ਵਕਤ ਪੈ ਗਿਆ ਤਾਂ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਝੱਟ ਦੇਣੀ ਰਾਜਸਥਾਨ ਤੋਂ ਜਾ ਕੇ ਜਿਹੜੀ ਸੀ ਇਹ ਕੁੜੀ ਬਰਾਮਦ ਕਰ ਲਈ, ਮੁੜ ਕੇ ਉਹਨੂੰ ਲੁਕਾਉਂਦੇ ਫਿਰਦੇ ਰਹੇ। ਔਰ ਹੁਣ ਜਦੋਂ ਸੁਪਰੀਮ ਕੋਰਟ ਸਖਤ ਹੋ ਗਈ, ਸੁਪਰੀਮ ਕੋਰਟ ਦੀਆਂ ਹਦਾਇਤਾਂ ਜਿਹੜੀਆਂ ਸੀ ਉਹ ਜਾਰੀ ਹੋ ਗਈਆਂ, ਤਾਂ ਲੜਕੀ ਨੇ ਵੀ ਹੌਸਲਾ ਕੀਤਾ। ਲੜਕੀ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਜਿਹੜੀਆਂ ਉਹ ਕੁੜੀ ਆ ਉਹਨੇ ਦਾਅਵਾ ਕੀਤਾ ਕਿ ਸ਼ਾਹਜਹਾਂਪੁਰ ਪੁਲਿਸ ਉਹਦੀ ਸ਼ਿਕਾਇਤ ਦੇ ਬਾਵਜੂਦ ਕੇਸ ਦਰਜ ਨਹੀਂ ਕਰ ਰਹੀ। ਹੁਣ ਪੁਲਿਸ ਨੇ ਜਿਹੜਾ ਜੀ ਚਿਨਮਯਾਨੰਦ ਦੇ ਉੱਤੇ ਜਿਹੜਾ ਦੀ ਰੇਪ ਦਾ ਪਰਚਾ ਜਿਹੜਾ ਦੀ ਉਹ ਦਰਜ ਕਰ ਲਿਆ। ਕੁੜੀ ਨੇ ਇਹ ਗੱਲ ਕਹੀ ਆ 1 ਸਾਲ ਤੋਂ ਉਹਦਾ ਜਿਨਸੀ ਸ਼ੋਸ਼ਣ ਜਿਹੜਾ ਦੀ ਉਹ ਹੋ ਰਿਹਾ। ਉਹਨੇ ਕਿਹਾ ਕਿ 1 ਸਾਲ ਤੋਂ ਜਿਹੜਾ ਦੀ ਚਿਨਮਯਾਨੰਦ ਉਹਦਾ ਰੇਪ ਜਿਹੜਾ ਉਹ ਕਰਦਾ ਰਿਹਾ। ਇਹਦੇ ਸੰਬੰਧੀ ਦਿੱਲੀ ਪੁਲਿਸ ਨੇ ਇੱਕ ਸ਼ਿਕਾਇਤ ਦਿੱਤੀ ਸੀ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅੱਗੇ UP ਪੁਲਿਸ ਦੀ ਵਿਸ਼ੇਸ਼ ਜਾਂਚ ਨੂੰ ਜਿਹੜੀ ਹੈ ਜੀ ਉਹ ਭੇਜ ਦਿੱਤੀ ਗਈ ਆ। ਜਾਂ ਜਿਹੜਾ ਦੀ ਇੰਨਾ ਕੁ ਹੈਗਾ ਕਿ ਜੇ ਇਹਦੇ ਵਿੱਚੋਂ ਥੋੜੀ ਆਸ ਹੈ ਤਾਂ ਉਹ ਇਸ ਚੀਜ਼ ਦੀ ਆਸ ਹੈਗੀ ਆ ਕਿ ਇਹ ਮਾਮਲਾ ਸਾਰਾ ਸੁਪਰੀਮ ਕੋਰਟ ਦੇ ਨੋਟਿਸ ਦੇ ਵਿੱਚ ਹੈ, ਨਹੀਂ ਤਾਂ ਅਦਰਵਾਈਜ਼ ਇੱਕ ਟਰੱਕ ਜਿਹੜਾ ਜੀ ਇਸ ਕੁੜੀ ਦੇ ਉੱਤੇ ਵੀ ਆ ਚੜਦਾ। ਅਜੇ ਵੀ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਕਰਨਾ ਹੈ। ਨਹੀਂ ਅੱਗੇ ਗੱਲ ਕਰਦੇ ਹਾਂ ਸਤਲੁਜ ਦਰਿਆ ਦੇ ਵਿੱਚ ਇਹ ਤਰੀਕਾ ਕੋਈ ਨਵਾਂ ਹੀ ਆ ਜੀ, 5 ਕਿਲੋ ਹੈਰੋਇਨ ਨਾਲ ਮਿਲੀ। ਦੇਖੋ ਜੀ ਇਹ ਪਾਕਿਸਤਾਨ ਸਰਹੱਦ ਤੋਂ BSF ਨੇ ਜਿਹੜੀ ਪਾਕਿਸਤਾਨ ਵੱਲੋਂ ਸਤਲੁਜ ਦੇ ਵਿੱਚ ਵਹਿ ਕੇ ਆਈ 5 ਕਿਲੋ ਹੈਰੋਇਨ ਜਿਹੜੀ ਜੀ ਬਰਾਮਦ ਕੀਤੀ ਆ, ਜਿਹੜੀ 25 ਕਰੋੜ ਰੁਪਏ ਦੀ ਦੱਸੀ ਜਾ ਰਹੀ ਆ।
ਪਾਕਿਸਤਾਨ ਦੇ ਜਿਹੜੇ ਤਸਕਰ ਨੇ ਉਹਨਾਂ ਨੇ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਹੈਰੋਇਨ ਦੀ ਸਪਲਾਈ ਪਾਣੀ ਰਾਹੀਂ ਜਿਹੜਾ ਜੀ ਉਹ ਕਰ ਰਹੇ ਆ। ਇਹ ਕਿਹਾ ਗਿਆ ਜੀ, ਇਹ ਬਿਲਕੁਲ ਨਵਾਂ ਜਿਹਾ ਕੁਝ ਤਰੀਕਾ ਹੈ। ਇਸ ਰਸਤੇ ਤੋਂ BSF ਨੇ 3 ਕਿਲੋ ਹੈਰੋਇਨ 2 ਦਿਨ ਪਹਿਲਾਂ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਸੀ ਇਸੇ ਹੀ ਜਿਹੜਾ ਜੀ ਏਰੀਏ ਦੇ ਵਿੱਚ। ਅਧਿਕਾਰੀ ਕਹਿੰਦੇ ਆ ਕਿ ਸਰਹੱਦ ਦੇ ਤੇ BPO ਸ਼ਾਮੇ ਕੇ ਨੇੜੇ ਜਿਹੜੀ ਸੀਗੀ ਜੀ ਇਹ ਬਰਾਮਦ ਕੀਤੀ ਗਈ। ਪਾਕਿਸਤਾਨ ਤੋਂ ਆਈ ਇੱਕ ਟਿਊਬ ਬਰਾਮਦ ਕੀਤੀ। ਟਿਊਬ ਜਿਹੜੀ ਜਲ ਖੁਫੀ ਦੇ ਨਾਲ ਭਰੀ ਹੋਈ ਸੀ, ਜਿਹਨੂੰ ਖੋਲਣ ਦੇ ਉੱਤੇ 5 ਪੈਕਟ ਹੈਰੋਇਨ ਦੇ ਇਹਦੇ ਵਿੱਚੋਂ ਜਿਹੜਾ ਜੀ ਉਹ ਬਰਾਮਦ ਕੀਤੇ ਗਏ। ਇਹ ਬਿਲਕੁਲ ਜੀ ਨਵਾਂ ਤਰੀਕਾ ਹੈ। ਕੋਈ ਨਾ ਕੋਈ ਨਵਾਂ ਤਰੀਕਾ ਜਿਹੜਾ ਜੀ ਉਹ ਇਜਾਦ ਹੋ ਜਾਂਦਾ, ਜਿਹੜੇ ਇਹ ਸਮਗਲਰ ਨੇ ਉਹ ਕਰ ਲੈਂਦੇ ਨੇ। ਔਰ ਇਹ ਕਿੱਥੇ ਜਾਂਦੀ ਆ, ਕਿੱਥੇ ਖਪਦੀ ਆ, ਕਿੰਨੀ ਕੁ ਆਉਂਦੀ ਆ, ਇਹਦਾ ਟੋਟਲ ਹਿਸਾਬ ਕਿਤਾਬ ਜਿਹੜਾ ਜੀ ਉਹ ਕਿੰਨਾ, ਇਹਦੇ ਬਾਰੇ ਦੇ ਵਿੱਚ ਕਈ ਕੁਝ ਜਿਹੜਾ ਜੀ ਉਹ ਚੱਲਦਾ ਰਹਿੰਦਾ। ਇਹ ਸਿਰਫ ਚਿੱਟਾ ਨਹੀਂ ਹੈ ਜਿਹੜਾ ਕਿ ਇੱਥੇ ਅੱਗੇ ਤਬਾਹੀ ਮਚਾ ਰਿਹਾ। ਇਹਦੇ ਵਿੱਚ ਜਿਹੜੀ ਇੱਥੇ ਤਿਆਰ ਹੁੰਦਾ ਸਿੰਥੈਟਿਕ ਨਸ਼ਾ, ਉਹਦਾ ਵੀ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਰੋਲ ਹੈ। ਪਰ ਕਿਉਂਕਿ ਪਾਣੀ ਹੈ, ਹੁਣ ਅੱਗੋਂ ਪਹਿਲਾਂ ਜਿਹੜਾ ਜੀ ਉਹ ਸੁੱਟ ਦਿੰਦੇ ਸੀ ਨਿਸ਼ਾਨੀ ਲਾ ਕੇ, ਉੱਥੋਂ ਜਿਹੜਾ ਜੀ ਉਹ ਚੱਕ ਲਿਆਉਂਦੇ ਸੀਗੇ। ਹੁਣ ਪਾਣੀ ਆਇਆ ਹੋਇਆ ਤੇ ਉਹਦੇ ਵਿੱਚ ਜਿਹੜਾ ਜੀ ਨਵੇਂ ਤਰੀਕੇ ਦੇ ਨਾਲ ਟਿਊਬਾਂ ਦੇ ਵਿੱਚ ਪਾ ਕੇ ਜਿਹੜੀ ਜੀ ਉਹ ਭੇਜਣੀ ਸ਼ੁਰੂ ਕਰਤੀ। ਇਹ ਸੈਕੰਡ ਖੇਪ ਹੈ। ਪਹਿਲਾਂ 3 ਕਿਲੋ ਫੜੀ ਗਈ ਸੀ, ਹੁਣ ਇਹ 5 ਕਿਲੋ ਜਿਹੜੀ ਉਹ ਫੜੀ ਗਈ ਆ। ਦੇਖੋ ਕਿੰਨੇ ਤਰੀਕੇ ਨਵੇਂ ਤੋਂ ਨਵੇਂ ਆ। ਤੇ ਜਿਸ ਤਰ੍ਹਾਂ ਤੇ ਉਹਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕਦੇ ਹੋ 4082725200। ਜੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ 408 272 5200। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ। ਅੱਜ ਜੀ ਆਪਾਂ ਵਾਰੀ ਕਾਲਰਸ ਦੇ ਨਾਲ ਗੱਲ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਸਵੰਤ ਸਿੰਘ ਜੀ ਜੌਲ ਬਿਆਨਾ ਤੋਂ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰਾ ਇੱਕ ਸਵਾਲ ਇਹ ਆ ਜੀ, ਆਪਣਾ ਜਿੱਦਾਂ ਹੁਣ ਜੀ ਸੈਂਟਰ ਗਵਰਨਮੈਂਟ ਨੇ ਇੱਕ ਚਲਾਣਾ ਦਾ ਸਿਲਸਿਲਾ ਜਾਰੀ ਕੀਤਾ ਜੀ, ਵੀ 25,000 ਦਾ 30,000 ਦਾ ਵੀ ਬਹੁਤ ਤਕੜਾ ਚਲਾਨ ਕੀਤਾ ਜੀ। ਇਹ ਤੇ ਸਵਾਲ ਹੈ ਜੀ, ਕੁਛ ਤਾਂ ਸਟੇਟਾਂ ਨੇ ਮਨਾ ਕਰਤਾ ਲਾਗੂ ਕਰਨ ਤੋਂ ਜੀ, ਤੇ ਕੁਛ ਲਾਗੂ ਹੋ ਗਿਆ ਜੀ। ਇਹਦੇ ਨਾਲ ਬਈ ਕੋਈ ਫਰਕ ਪਊਗਾ ਲੋਕਾਂ ਦੀਆਂ ਮੌਤਾਂ ਦੇ ਵਿੱਚ, ਜਾਂ ਲੋਕ ਓਵਰਟੇਕ ਤੋਂ, ਜਾਂ ਲੋਕ ਇੰਸ਼ੋਰੈਂਸ ਜਾਂ ਲਾਇਸੈਂਸ ਦਾ ਕੋਈ ਲੋਕ ਮੁੜ ਕੇ ਇਹਦੇ ਨਾਲ ਜੁੜਨਗੇ, ਜਾਂ ਪਹਿਲਾਂ ਵਾਂਗੂ ਵੋਟਾਂ ਦਾ ਸਿਲਸਿਲਾ ਚੱਲੂਗਾ ਜੀ? ਭੈਣ ਜੀ ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ ਇਹਦੇ ਉੱਤੇ ਬੜੇ ਸਾਰੇ ਵਿਚਾਰ ਜਿਹੜੇ ਜੀ ਆ ਰਹੇ, ਚੁਟਕਲੇਬਾਜ਼ੀ ਆ ਰਹੀ ਹੈ ਜੀ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਤਾਂ ਜਿਹੜਾ ਜੀ ਉਹ ਭਰਿਆ ਪਿਆ ਇਹਦੇ ਨਾਲ ਕਿ ਜਾਂ ਇਦਾਂ ਦੀਆਂ ਖਬਰਾਂ ਵੀ ਆਉਂਦੀਆਂ ਵੀ 15,000 ਦਾ ਸਕੂਟਰ ਸੀਗਾ, 20,000 ਚਲਾਨ ਜਿਹੜਾ ਜੀ ਹੋ। ਦੇਖੋ ਮੈਂ ਪਰਸਨਲ ਤੌਰ ਦੇ ਉੱਤੇ ਇਹਦੇ ਹੱਕ 'ਚ ਹੈ। ਜੇ ਮੈਂ ਸੜਕ ਦੇ ਉੱਤੇ ਰੂਲ ਰੈਗੂਲੇਸ਼ਨ ਫੋਲੋ ਕਰਦਾ, ਮੈਨੂੰ ਡਰਨ ਦੀ ਉਹਦੀ ਜਿਹੜੀ ਜੀ ਉਹ ਕੀ ਜ਼ਰੂਰਤ ਹੈ, ਤੇ ਮੇਰਾ ਚਲਾਨ ਜਿਹੜਾ ਜੀ ਹੋ ਜਾਊਗਾ। ਤੁਸੀਂ ਕਾਗਜ਼ ਪੱਤਰ ਆਪਣੇ ਵਹੀਕਲ ਦੇ ਪੂਰੇ ਰੱਖਦੇ ਹੋ, ਸਪੀਡ ਦੇ ਵਿੱਚ ਚੱਲੋਗੇ, ਸੀਟ ਬੈਲਟ ਲਾਓਗੇ, ਹੈਲਮਟ ਪਾਓਗੇ, ਫਿਰ ਤਾਂ ਤੁਹਾਨੂੰ ਡਰਨ ਦੀ ਜਿਹੜੀ ਦੀ ਜ਼ਰੂਰਤ ਨਹੀਂ ਹੈ। ਦੇਖੋ ਕਿਤੇ ਨਾ ਕਿਤੇ ਤਾਂ ਤੁਹਾਨੂੰ ਜਿਹੜਾ ਜੀ ਉਹ ਕਰਨਾ ਹੀ ਪਊਗਾ ਜੀ, ਕਿਸੇ ਨਾ ਕਿਤੇ ਇਸ ਚੀਜ਼ ਨੂੰ ਰੋਕਣਾ ਪਊਗਾ, ਨਹੀਂ ਤਾਂ ਅਦਰਵਾਈਜ਼ ਇੰਨੀਆਂ ਡੈਥ ਜਿਹੜੀਆਂ ਦੀ 1.5 ਲੱਖ ਦੇ ਕਰੀਬ ਡੈਥ ਜਿਹੜੀ ਆ ਉਹ ਸਾਲ ਦੇ ਵਿੱਚ ਪੂਰੇ ਮੁਲਕ ਦੀਆਂ ਸੜਕਾਂ ਦੇ ਉੱਤੇ ਹੁੰਦੀ ਆ। ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਹੈ, 12 ਡੈਥ ਔਨ ਦੀ ਸਪੌਟ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੁੰਦੀਆਂ ਨੇ ਜਿਹੜੇ ਰੋਡ ਐਕਸੀਡੈਂਟ ਦੇ ਉੱਤੇ। ਬਾਕੀ ਜਿਹੜੇ ਬਾਅਦ ਦੇ ਵਿੱਚ ਜਿਨ੍ਹਾਂ ਦੀਆਂ ਡੈਥ ਹੁੰਦੀਆਂ ਨੇ ਹਸਪੀਟਲ ਵਗੈਰਾ ਦੇ ਵਿੱਚ ਜਾ ਕੇ 1-2 ਦਿਨ ਤੋਂ ਬਾਅਦ, ਜੇ ਉਹ ਵੀ ਤੁਸੀਂ ਨਾਲ ਜੋੜੋ ਤਾਂ ਇਹ ਅੰਕੜਾ ਬਹੁਤ ਵੱਡਾ ਜਿਹੜਾ ਜੀ ਹੈ। ਬੇਸ਼ੱਕ ਇਹ ਪੰਜਾਬ ਦੇ ਵਿੱਚ ਅਜੇ ਲਾਗੂ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਮੈਂ ਜਿਹੜਾ ਨਿੱਜੀ ਤੌਰ ਦੇ ਉੱਤੇ ਸਮਝਦਾ ਜੀ ਕਿ ਇਹ ਲਾਗੂ ਹੋਣਾ ਚਾਹੀਦਾ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਜਿਹੜਾ ਸਭ ਤੋਂ ਚੰਗੀ ਚੀਜ਼ ਜਿਹੜੀ ਹੈ ਨਾ ਜੀ, ਉਹ ਜੋ ਮੈਨੂੰ ਲੱਗਦੀ ਆ ਉਹ ਇਹ ਆ ਕਿ ਜਿਹੜੇ ਅੰਡਰ ਏਜ ਨੇ, ਇੱਥੇ 15-15 ਸਾਲ ਦੇ ਨਿਆਣਿਆਂ ਨੂੰ ਲੋਕਾਂ ਨੇ ਵੱਡੀਆਂ ਗੱਡੀਆਂ ਸਕਾਰਪੀਓ ਜਿਹੜੀਆਂ ਜੀ ਉਹ ਫੜਾਈਆਂ ਹੋਈਆਂ ਨੇ। ਹੁਣ 15-16 ਸਾਲ ਦਾ ਜਿਹੜਾ ਬੱਚਾ ਹੈ ਜੀ, ਦਿਮਾਗ ਅਜੇ ਪ੍ਰੋਪਰ ਡਿਵੈਲਪ ਹੀ ਨਹੀਂ ਹੋਇਆ, ਉਹ ਅੰਨ੍ਹੇਵਾਹ ਚਲਾਊਗਾ ਤੇ ਉਹ ਥੱਲੇ ਬੰਦੇ ਜਿਹੜਾ ਜੀ ਉਹ ਰਹੂਗਾ। ਕਿਤੇ ਤਾਂ ਜਿਹੜਾ ਜੀ ਉਹ ਕੰਟਰੋਲ ਕਰਨਾ ਹੀ ਪੈਣਾ ਸੀਗਾ। ਮੈਂ ਪਰਸਨਲ ਤੌਰ ਤੇ ਸਮਝਦਾ ਜੀ ਕਿ ਜਿਹੜੇ ਸਖਤ ਕਾਨੂੰਨ ਨੇ ਉਹ ਆਉਣੇ ਚਾਹੀਦੇ ਆ ਜੇ ਲੋਕ ਬਚਾਉਣੇ ਆ, ਤਾਂ ਨਹੀਂ ਤਾਂ ਰੋਜ਼ ਹਾਦਸੇ ਹੀ ਸੁਣਦੇ ਆ ਆਪਾਂ ਜੀ। ਸਤਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਮੇਰੇ ਦੋ ਸਵਾਲ ਨੇ। ਇੱਕ ਤੇ ਤੁਸੀਂ ਚਲੋ ਤੁਹਾਡੀ ਉਮਰ ਸਾਡੇ ਨੂੰ ਕਾਫੀ, ਇੱਕ ਤਾਂ ਤੁਸੀਂ ਪੱਤਰਕਾਰ ਵੀ ਆ, ਦੁਨੀਆ ਦੀ ਕੋਈ ਸਟੇਟ ਇਦਾਂ ਦੀ ਜਾਂ ਕੰਟਰੀ ਹੈਗੀ ਵਿੱਚ ਮਹੀਨੇ ਤੋਂ ਉੱਪਰ ਲੋਕਾਂ ਨੂੰ ਅੰਦਰੇ ਬੰਨ ਕੇ ਅੰਦਰ ਜੇਲ੍ਹ ਦੇ ਕੇ ਰੱਖਿਆ ਹੋਵੇ, ਜਿੱਦਾਂ ਇੰਡੀਆ ਗਵਰਨਮੈਂਟ ਨੇ ਰੱਖਿਆ?
ਨਾਲ ਹੀ ਵੀ ਜੇ ਇਦਾਂ ਰੱਖਿਆ ਆ ਤਾਂ ਕੀ ਇਹ ਤੋਂ ਕੋਈ ਬਗਾਵਤ ਨਹੀਂ ਹੋਊਗੀ ਕੱਲ ਨੂੰ? ਇਹਨੂੰ ਇਹ ਅੱਤਵਾਦ ਗਿਣਤੀ ਉਹ ਲੋਕ ਬਗਾਵਤ ਨਹੀਂ ਕਰਨਗੇ ਉੱਥੋਂ ਦੀ ਨੌਜਵਾਨ ਜਾਂ ਕਿੱਦਾਂ ਵੀ ਆ? ਦੂਜਾ ਸਵਾਲ ਮੇਰਾ ਇਹ, ਜਿਹੜੀ ਤੁਸੀਂ ਕੱਲ 20 ਜਣਾਂ ਨੇ ਜਿਹੜਾ ਹਮਲਾ ਕੀਤਾ ਸੀਗਾ ਤੇ ਉਹ ਲਾਇਸੈਂਸੀ ਹਥਿਆਰ ਵੀ ਤੇ ਉਹਨੇ ਗੋਲੀ ਚਲਾਈ, ਜਿੱਦਾਂ ਹੁਣ ਸਾਡੇ ਪਰਿਵਾਰ ਅਸੀਂ NRI ਕਈ ਪੁੱਛਦੇ ਵੀ ਲਾਇਸੈਂਸ, ਤੇ ਜੇ NRI ਲਾਇਸੈਂਸ ਰੱਖ ਕੇ ਉੱਥੇ ਆਪਣੀ ਲਈ ਜੇ ਬੱਚੇ ਆਪਣੇ ਨਾਲ ਆ, ਸਾਡੇ ਬੱਚੇ ਆ ਜਦੋਂ ਸਾਡੇ ਨਾਲ ਹੁੰਦੇ ਆ, ਆਪਣੀ ਸੇਫਟੀ ਲਈ ਜੇ ਅਸੀਂ ਉੱਥੇ ਹਥਿਆਰ ਨਹੀਂ ਵਰਤ ਸਕਦੇ, ਕਿਉਂਕਿ ਅਮਰੀਕਾ ਕੰਟਰੀ ਦਾ ਰੂਲ ਇਹ ਆ ਵੀ ਜੇ ਤੁਹਾਡੀ ਪ੍ਰੋਪਰਟੀ ਜਾ ਕੇ ਕੋਈ ਹਮਲਾ ਕਰਦਾ ਤਾਂ ਤੁਸੀਂ ਉਹਨੂੰ ਗੋਲੀ ਵੀ ਮਾਰ ਦਿਓ, ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊ। ਜੇ ਤੁਸੀਂ ਲਾਇਸੈਂਸੀ ਹਥਿਆਰ ਹੀ ਆਪਣਾ 20-25 ਹਜ਼ਾਰ ਨੂੰ ਪੈ ਗਏ ਜੋ ਤੇ ਕਰ ਹੀ ਨਹੀਂ ਸਕਦੇ ਤੇ ਉਲਟਾ ਪਰਚਾ ਤੁਹਾਡੇ ਤੇ ਹੋਵੇ, ਕੀ ਇਹ ਕਿੱਦਾਂ ਦਾ ਕਾਨੂੰਨ ਹੈ? ਇਹਨੂੰ ਜੰਗਲ ਰਾਜ ਜੀ ਕਿਹਾ ਜਾਂਦਾ? ਇਹ ਸਵਾਲ ਜੀ। ਥੈਂਕ ਯੂ। ਦੇਖੋ, ਗੱਲ ਉਹਦੇ ਵਿੱਚ ਉਮਰ ਦੀ ਜਾਂ ਪੱਤਰਕਾਰੀ ਦੀ ਨਹੀਂ, ਜਿਹੜੀ ਜੰਮੂ ਕਸ਼ਮੀਰ ਵਾਲੀ ਤੁਸੀਂ ਗੱਲ ਕਹੀ ਆ ਉਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਇਸ਼ੂ ਆ। ਮੈਂ ਗੱਲ ਜਿਹੜੀ ਸ਼ੁਰੂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਜਿਹਦੇ ਉੱਤੇ ਟਿੱਪਣੀ ਉਹ ਇਹੀ ਕੀਤੀ ਕਿ ਜਿੰਨੀ ਆਸ ਸੀ ਵਿਸ਼ਵ ਦੇ ਥਾਣੇਦਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਬੋਲੇ ਜਾਣ ਦੀ, ਉਹ ਕੋਈ ਨਹੀਂ ਬੋਲਿਆ ਜੀ। ਐਸਾ ਕੁਝ ਹੋ ਗਿਆ ਜੀ ਕਿ ਮੰਡੀਆਂ ਜਿਹੜੀਆਂ ਦੀ ਉਹ ਬਣ ਗਈਆਂ ਨੇ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਉਹ ਗੱਲ ਸੀ ਨਾ, ਇਹ ਦੁਨੀਆ ਮੰਡੀ ਪੈਸੇ ਦੀ, ਇਹ ਮੰਡੀ ਬਣ ਗਈ। ਮੰਡੀ ਬਹੁਤ ਵੱਡੀ ਆ ਜਿਹੜਾ ਭਾਰਤ, ਇੱਥੇ ਸੌਦਾ ਵੇਚਣਾ ਸਾਰੇ ਸੌਦਾਗਰਾਂ ਨੇ। ਜਦੋਂ ਸੌਦਾਗਰ ਜਿਹੜੇ ਸੀ ਉਹ ਵਿਸ਼ਵ ਦੇ ਮੁਲਕਾਂ ਦੇ ਉੱਤੇ ਕਾਬਜ਼ ਹੋ ਗਏ ਹੋਣ, ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਨੇ ਮੁਕੰਮਲ ਰੂਪ ਦੇ ਵਿੱਚ ਕਬਜ਼ਾ ਕਰ ਲਿਆ ਹੋਵੇ ਤੇ ਉੱਥੇ ਮਨੁੱਖੀ ਅਧਿਕਾਰ ਕੁਚਲੇ ਜਾਣੇ ਲਾਜ਼ਮੀ ਨੇ। ਮੈਂ ਸਮਝਦਾ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਜਿਹੜਾ ਭਾਈਚਾਰਾ ਬੈਠਾ ਜੀ, ਜਿੰਨੇ ਜੋਗੇ ਹੋ, ਕਿਤੇ ਨਾ ਕਿਤੇ ਆਪਣੀ ਬਣਦੀ ਸਰਦੀ ਆਵਾਜ਼ ਜਿਹੜੀ ਹੈ ਜੀ ਇਹਦੇ ਬੁਲੰਦ ਕਰੋ। ਇਹਦੇ ਵਾਸਤੇ ਠੀਕ ਹੈ ਕਿ ਉਹ ਭੁਗਤਣਾ ਵੀ ਜਿਹੜਾ ਜੀ ਉਹ ਪੈ ਸਕਦਾ, ਕੀ ਪਤਾ ਕਿਹਨੂੰ ਭੁਗਤਣਾ ਪੈ ਜਾਣਾ, ਪਰ ਇਸ ਡਰ ਦੇ ਅੰਦਰ ਕਿ ਭੁਗਤਣਾ ਨਾ ਪੈ ਜੇ ਅਸੀਂ ਅੱਜ ਨਾ ਜਿਹੜਾ ਦੀ ਬੋਲੇ ਤੇ ਕੱਲ ਨੂੰ ਸਾਡੇ ਵਾਸਤੇ ਬੋਲਣ ਦੇ ਵਾਸਤੇ ਕੌਣ ਜਿਹੜਾ ਦੀ ਉਹ ਰਹੂਗਾ? ਨਹੀਂ ਰੱਖਿਆ ਜਾ ਸਕਦਾ ਜੀ। ਕੁਝ ਕਾਨੂੰਨ ਨੇ, ਕੋਈ ਵਿਸ਼ਵ ਦੇ ਕਾਨੂੰਨ ਨੇ, ਕੋਈ ਮੁਲਕ ਦੇ ਕਾਨੂੰਨ ਨੇ, ਕੋਈ ਮੁਲਕਾਂ ਦੇ ਜਿਹੜਾ ਦੀ ਉਹ ਕਾਨੂੰਨ ਨੇ। 100 ਹੋਊਗਾ। ਮੈਂ ਉਹਨਾਂ ਦੇ ਪੱਥਰ ਮਾਰਨ ਦੀ ਗੱਲ ਜਾਂ ਜਿਹੜਾ ਜੋ ਕੁਝ ਵੀ ਉਹ ਰਫਲਾ ਚੁੱਕੀ ਫਿਰਦੇ ਆ ਉਹ ਬਾਅਦ ਵਾਲੀ ਗੱਲ ਹੈ। ਉਹਨੂੰ ਕਾਨੂੰਨ ਦੇ ਤਰੀਕੇ ਦੇ ਨਾਲ ਤੁਸੀਂ ਹੈਂਡਲ ਕਰੋ। ਇਉਂ ਤੁਸੀਂ ਅੰਦਰ ਤਾੜ ਕੇ ਉਹ ਔਰਤਾਂ, ਉਹ ਬੱਚੇ, ਉਹ ਬਜ਼ੁਰਗ, ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਰੋਜ਼ ਦਵਾਈਆਂ ਦੀ ਜ਼ਰੂਰਤ ਹੋ ਸਕਦੀ ਆ, ਕੋਈ ਔਰਤ ਜਿਹੜੀ ਆ ਜੀ ਉਹ ਗਰਭਵਤੀ ਹੋ ਸਕਦੀ ਆ, ਕਿੰਨੇ ਬੱਚਿਆਂ ਨੇ ਜਨਮ ਲਿਆ ਹੋਊਗਾ, ਨਵ ਜਨਮੇ ਬੱਚੇ ਜਿਹੜੇ ਨੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੀ ਜਿਹੜੀ ਉਹ ਲੋੜ ਹੋਊਗੀ। ਸਾਰਾ ਕੁਝ ਠੱਪ ਕਰਕੇ ਰੱਖਿਆ ਪਿਆ ਜੀ, ਕੋਈ ਵੀ ਨਹੀਂ ਬੋਲ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਆ, ਜਿਹੜਾ ਲਾਇਸੈਂਸ ਦਿੱਤਾ ਜਾਂਦਾ ਜੀ ਉਹਦੇ ਵਿੱਚ ਇੱਕ ਕਾਲਮ ਹੈ, ਇੱਕ ਕਲੌਜ਼ ਹੈ ਉਹਦੇ ਵਿੱਚ ਕਿ ਤੁਹਾਨੂੰ ਇਹ ਲਾਇਸੈਂਸ ਕਿਉਂ ਚਾਹੀਦਾ। ਮੈਂ ਇੱਥੋਂ ਦੀ ਗੱਲ ਕਰਦਾ। ਉਹ ਕਲੌਜ਼ ਤੁਹਾਨੂੰ ਇਹ ਭਰਨਾ ਹੁੰਦਾ ਕਿ ਮੈਂ ਇਸ ਕੰਮ ਦੇ ਵਿੱਚ, ਕਿੱਤੇ ਦੇ ਵਿੱਚ ਹੈਗਾ, ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਤੇ ਮੈਨੂੰ ਆਪਣੀ ਨਿੱਜੀ ਸੁਰੱਖਿਆ ਦੇ ਵਾਸਤੇ ਜਿਹੜਾ ਜੀ ਇਹ ਚਾਹੀਦਾ, ਔਰ ਇਸੇ ਹੀ ਕਲੌਜ਼ ਦੇ ਤਹਿਤ ਤੁਹਾਨੂੰ ਉਹ ਲਾਇਸੈਂਸ ਮਿਲਦਾ। ਉਹਦੇ ਵਿੱਚ ਜੇ ਤੁਸੀਂ ਕੁਝ ਹੋਰ ਭਰਦੇ ਆ ਤੇ ਉਹਦੇ ਵਿੱਚ ਤੁਹਾਨੂੰ ਫਿਰ ਲਾਇਸੈਂਸ ਨਹੀਂ ਮਿਲਦਾ। ਜੇ ਇੰਨੇ ਲਾਇਸੈਂਸ ਜਿਹੜੇ ਆ ਜੀ ਤੁਸੀਂ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ, ਨਿੱਜੀ ਸੁਰੱਖਿਆ ਦੇ ਵਾਸਤੇ ਦਿੱਤੇ ਹੋਏ ਆ, ਇੱਕ ਭੀੜ ਤੁਹਾਨੂੰ ਆਣ ਪਈ, ਮੌਬ ਤੁਹਾਨੂੰ ਆਣ ਪਿਆ, ਤੇ ਫਿਰ ਤੁਸੀਂ ਉਹ ਦੀਵਾਲੀ ਦੇ ਉੱਤੇ ਪਟਾਕੇ ਕੱਢਣ ਦੇ ਵਾਸਤੇ ਜਿਹੜਾ ਜੀ ਉਹ ਰੱਖਿਆ, ਜਿਹੜਾ ਉਹ ਤਿਆਰ ਆ, ਤੁਸੀਂ ਗੋਲੀ ਚਲਾਓਗੇ ਨਾ ਜੀ। ਤੇ ਜੇ ਉਹ ਨਾ ਗੋਲੀ ਜਿਹੜਾ ਜੀ ਉਹ ਚਲਾਉਂਦਾ ਤੇ ਉਹ 20 ਜਣਿਆਂ ਦੀ ਭੀੜ ਜਿਨ੍ਹਾਂ ਦੇ ਕੋਲੇ ਕਿਰਪਾਨਾਂ ਸੀਗੀਆਂ ਉਹ ਉਹਨੂੰ ਜਿਹੜਾ ਜੀ ਉਹ ਪੈ ਜਾਂਦੀ, ਉਹਦੇ ਟੋਟੇ ਕਰ ਦਿੰਦੀ। ਅਗਲਿਆਂ ਨੇ ਤਾਂ ਸਬਜ਼ੀਆਂ ਨਹੀਂ ਛੱਡੀਆਂ। ਵੀਡੀਓਜ਼ ਤੁਸੀਂ ਸਾਰਿਆਂ ਨੇ ਦੇਖੀਆਂ ਨੇ ਨਾ, ਜੋ ਹਾਲਾਤ ਜਿਹੜੇ ਜੀ ਸਬਜ਼ੀਆਂ ਵਾਲਿਆਂ ਦੇ ਵਿਚਾਰਿਆਂ ਦੇ ਕੀਤੇ। ਉਹ ਆਪਣੀਆਂ ਫੜੀਆਂ ਛੱਡ ਕੇ ਭੱਜ ਗਏ ਕਿਉਂਕਿ ਉਹਨਾਂ ਦੇ ਕੋਲੇ ਹਥਿਆਰ ਥੋੜੀ ਸੀ, ਉਹਨਾਂ ਦੇ ਕੋਲੇ ਪਿਸਟਲ ਥੋੜੀ ਸੀਗੇ। ਉਹ ਦੁਕਾਨ ਦੇ ਉੱਤੇ ਚਲਾਤਾ, ਉਹਦੇ ਉੱਤੇ 307 ਜਿਹੜੀ ਜੀ ਲੱਗ ਗਈ। ਪੁਲਿਸ ਚੀਕ ਕੇ ਕਹੀ ਜਾਂਦੀ ਆ ਉੱਥੋਂ ਦੀ ਨਕੋਦਰ ਦੀ, ਇਹ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਚੱਲੀ ਗੋਲੀ ਆ, ਪੁਲਿਸ ਕਹਿ ਰਹੀ ਆ, ਪਰ ਪੁਲਿਸ ਦੇ ਉੱਤੇ ਦਬਾਅ ਆ। ਦਬਾਅ ਇਸ ਕਰਕੇ ਆ ਕਿ ਵੋਟ ਬੈਂਕ ਆ ਵੱਡਾ ਜਿਹੜਾ ਜੀ, ਔਰ ਵੋਟ ਬੈਂਕ ਨੂੰ ਨਾਰਾਜ਼ ਜਿਹੜਾ ਜੀ ਉਹ ਸਿਆਸੀ ਪਾਰਟੀ ਨਹੀਂ ਕਰਨਾ ਚਾਹੁੰਦੀ। ਦੂਜੀਆਂ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਨਹੀਂ ਬੋਲੀਆਂ। ਹਾਂ, ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਉਹਦੇ ਹੱਕ ਦੇ ਵਿੱਚ ਜ਼ਰੂਰ ਜਿਹੜੀਆਂ ਦੀ ਉੱਠ ਕੇ ਖੜੀਆਂ ਹੋਈਆਂ ਨੇ। ਜਦੋਂ ਜਿਹੜੀ ਵਿਰੋਧੀ ਧਿਰ ਆ ਉਹ ਤਾਰਪੀਡੋ ਜਿਹੜੀ ਜੀ ਉਹਦੇ ਬੰਦਿਆਂ ਨੇ ਹੀ ਕਰਤੀ, ਵਿੱਚ ਵਾਲਿਆਂ ਨੇ, ਕੋਈ 2 ਇੱਧਰ ਨੂੰ ਲੈ ਕੇ ਚਲੇ ਗਿਆ, 3 ਇੱਧਰ ਨੂੰ ਜਿਹੜਾ ਜੀ ਉਹ ਚਲੇ ਗਏ। ਜਿਹੜੀ ਵਿਰੋਧੀ ਧਿਰ ਸੀ ਉਹਦੀ ਆਵਾਜ਼ ਖਤਮ ਕਰ ਦਿੱਤੀ। ਅੱਜ ਉਹ ਸਾਰਾ ਕੁਝ ਜਿਹੜਾ ਜੀ ਉਹ ਭੁਗਤਣਾ ਪੈ ਰਿਹਾ। ਸਰਕਾਰ ਆਪਣੀਆਂ ਮਨਮਰਜ਼ੀਆਂ ਜਿਹੜੀਆਂ ਦੀ ਉਹ ਕਰ ਰਹੀ ਆ। 307 ਕਿਸੇ ਵੀ ਹਾਲਤ ਦੇ ਵਿੱਚ ਉਸ ਬੰਦੇ ਦੇ ਉੱਤੇ ਨਹੀਂ ਸੀ ਲੱਗਣੀ ਚਾਹੀਦੀ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਸੋਹਲ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਭਾਈ, ਮੇਰਾ ਇਹ ਕੁਐਸਚਨ ਹੈ ਕਿ ਕੈਪਟਨ ਸਾਹਿਬ ਨੂੰ ਤਾਂ ਉੱਦਾਂ ਕੋਈ ਪੰਜਾਬ ਦੀਦਾ ਨਹੀਂ ਹੈਗਾ ਕਿ ਅੱਜ ਜੋ ਆਪਣੇ ਹੋਇਆ ਸੀਗਾ ਉੱਥੇ ਜਾ ਕੇ ਆਪਣੇ ਉਹਦੇ ਤੇ ਇਹਨਾਂ ਨੇ ਬੈਸ ਸਾਹਿਬ ਹੋਣਾ ਨੇ ਹਮਲਾ ਬੋਲੇ ਸੀਗੇ, ਉਹਦੇ ਉੱਤੇ ਕੈਪਟਨ ਸਾਹਿਬ ਦਾ ਬੜਾ ਸੀ ਮਤਲਬ ਆਇਆ ਕਿ ਹਾਂ ਵੀ ਇਹ ਬੋਲਣਾ ਨਹੀਂ ਚਾਹੀਦਾ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਿ ਜਿਹੜੇ ਹੋਰ ਇੰਨੇ ਕੇਸ ਹੋ ਰਹੇ ਆ ਪੰਜਾਬ ਦੇ ਵਿੱਚ, ਪਾਣੀਆਂ ਦਾ ਮੁੱਦਾ ਆ ਉੱਤੇ ਨਹੀਂ ਕੈਪਟਨ ਸਾਹਿਬ ਹੋ ਰਹੇ, ਡਰੱਗ ਦਾ ਕਿੰਨਾ ਚੱਲ ਰਿਹਾ, ਜਿਹੜੇ ਇਹਨੇ ਹੜ੍ਹ ਆਏ ਆ ਉਹਦੇ ਤੇ ਚੁੱਪ ਕੀਤੇ ਰਹੇ ਆ, ਇਹ ਕਿਉਂ ਇਹਨੇ ਚੁੱਪ ਕੀਤੇ ਰਹੇ? ਇੱਕ ਇਹਦੇ ਬਾਰੇ ਦੱਸੋ। ਜਿਹੜੀ ਇਸ ਵੇਲੇ ਇੰਡੀਆ ਦੀ ਸਰਕਾਰ ਆ ਕਿ ਮਤਲਬ ਜਿੱਦਾਂ ਉਹਨਾਂ ਦੇ ਆਪਣੇ ਹੈਗੀ ਆ ਇਹ ਡਾਕਟਰ ਮਨਮੋਹਨ ਸਾਹਿਬ ਹੋਣਾ ਨੇ ਵੀ ਕਿਹਾ ਸੀਗਾ ਕਿ ਮਤਲਬ ਜੋ ਇੱਥੇ ਦੀ ਇਕੋਨਮੀ ਆ, ਜੋ ਇਕੋਨਮੀ ਦਾ ਬੁਰਾ ਹਾਲ ਕਰ ਦਿੱਤਾ ਗਿਆ ਆ, ਇਹ ਹੁਣ ਉਹੀ ਸਮਝਿਆ ਜਾਵੇ ਕਿ ਮਤਲਬ ਥੱਲੇ ਤੋਂ ਡਾਊਨ ਹੀ ਜਾਊਗੀ ਕਿ ਮਤਲਬ ਇੰਨੀ ਛੇਤੀ ਉੱਪਰ ਨੂੰ ਨਹੀਂ ਆ ਪਾਊ। ਇਹਦੇ ਬਾਰੇ ਦੱਸਿਓ। ਥੈਂਕ ਯੂ। ਦੇਖੋ, ਜਿਹੜੀ ਸਰਕਾਰ ਆ ਉਹ ਇਸ ਵੇਲੇ ਅਫਸਰਾਂ ਦੇ ਆਸਰੇ ਤੇ ਚੱਲ ਰਹੀ ਆ, ਤੇ ਇਸ ਕਰਕੇ ਅਫਸਰਾਂ ਦੇ ਹੱਕ ਦੇ ਵਿੱਚ ਜਿਹੜਾ ਦੀ ਉਹ ਡਟਣਾ ਕੈਪਟਨ ਸਾਹਿਬ ਦਾ ਸਮਝ ਆਉਂਦਾ। ਹਾਲਾਂਕਿ ਮੈਂ ਨਿੱਜੀ ਤੌਰ ਦੇ ਉੱਤੇ ਮੈਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਇਸ ਐਕਸ਼ਨ ਦੇ ਨਾਲ ਸਹਿਮਤ ਨਹੀਂ ਜੀ। ਉਹ ਮੇਰਾ ਨਿੱਜੀ ਵਿਚਾਰ ਹੋ ਸਕਦਾ, ਤੁਸੀਂ ਹੋ ਸਕਦਾ ਉਹਦੇ ਹੱਕ ਦੇ ਵਿੱਚ ਵੀ ਹੋਵੋ, ਕਿਉਂਕਿ ਇੱਕ ਜਿਹੜੀ ਮਰਿਆਦਾ ਹੈ ਨਾ ਜੀ ਉਹ ਕਾਇਮ ਰਹਿਣੀ ਚਾਹੀਦੀ ਹੈ। ਦੋਨਾਂ ਨੂੰ ਕਾਇਮ ਜਿਹੜੀ ਉਹ ਰੱਖਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਸਾਹਿਬ ਵੀ ਜਿਹੜਾ ਜੀ ਦੇਖੋ ਪੜ੍ਹੇ ਲਿਖੇ ਉਹ ਹੁੰਦੇ ਨੇ, ਉੱਧਰੋਂ ਉਹ ਲੋਕਾਂ ਨੂੰ ਰੀਪ੍ਰਜੈਂਟ ਕਰ ਰਿਹਾ। ਇਹ ਦਫ਼ਤਰ ਤੇਰੇ ਪਿਓ ਦਾ ਨਹੀਂ, ਤੂੰ ਆ ਕਰੇ, ਉਹ ਵੀ ਜਿਹੜਾ ਤੂੰ ਤੜਾਕਾ ਨਾ ਜੀ ਉਹ ਭਾਸ਼ਾ ਚੰਗੀ ਨਹੀਂ ਲੱਗਦੀ। ਫੇਸਬੁੱਕ ਦੇ ਉੱਤੇ ਲਾਈਕਸ ਲੈਣ ਦੇ ਵਾਸਤੇ, ਕਮੈਂਟਸ ਲੈਣ ਦੇ ਵਾਸਤੇ ਤਾਂ ਕੁਛ ਜਿਹੜਾ ਜੀ ਉਹ ਚੰਗਾ ਹੋ ਸਕਦਾ, ਉਹ ਮੈਂ ਹੱਕ ਨਹੀਂ। ਪਰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਇਹਦੇ ਵਿੱਚ ਕੁੱਦ ਪੈਣਾ ਜਿਹੜਾ ਜੀ, ਇਹ ਐਕਚੁਅਲੀ ਜਿਨ੍ਹਾਂ ਦੀ ਤੁਸੀਂ ਗੱਲ ਕਰੀ ਫਲਾਣੇ ਮੁੱਦਿਆਂ ਦੇ ਉੱਤੇ ਬੋਲੇ ਨਹੀਂ, ਉਹਨਾਂ ਮੁੱਦਿਆਂ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਹੀ ਤਾਂ ਇਹ ਸਾਰਾ ਜਿਹੜਾ ਜੀ ਉਹ ਖਿਲਾਰ ਲਿਆ ਗਿਆ। ਇਹਦੇ ਵਿੱਚ ਤਾਂ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਜੀ ਉਹ ਸ਼ਾਮਲ ਹੋ ਗਈਆਂ ਨੇ, ਇਹਦੇ ਵਿੱਚ ਪਟਵਾਰ ਯੂਨੀਅਨ ਵੀ ਸ਼ਾਮਲ ਹੋ ਗਈ ਆ, ਇਹਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਜੀ ਉਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਸ਼ਾਮਲ ਹੋ ਗਏ ਆ। ਜਿੱਥੋਂ ਤੱਕ ਇਕੋਨਮੀ ਦੀ ਤੁਸੀਂ ਗੱਲ ਕਹੀ ਆ, ਜਿਹੜੀਆਂ ਕੁਛ ਚੀਜ਼ਾਂ ਹੁੰਦੀਆਂ ਨੇ, ਜਿਹੜੀਆਂ ਸਿੰਪਟਮਸ ਹੁੰਦੇ ਨੇ, ਇਹਦੇ ਵਿੱਚ ਖਾਸ ਤੌਰ ਦੇ ਉੱਤੇ ਆਟੋਮੋਬਾਈਲ ਜਿਹੜਾ ਦੀ ਇੰਡਸਟਰੀ ਉਹ ਬਹੁਤ ਵੱਡਾ ਉਹਦਾ ਰੋਲ ਹੁੰਦਾ ਕਿ ਉਹ ਕਿੱਧਰ ਨੂੰ ਜਾ ਰਹੀ ਆ। 20 ਸਾਲਾਂ ਦੇ ਸਭ ਤੋਂ ਮੰਦੇ ਦੌਰ ਦੇ ਵਿੱਚ ਇਹ ਆਟੋ ਇੰਡਸਟਰੀ ਜਿਹੜੀ ਹੈ ਜੀ ਉਹ ਪਹੁੰਚ ਗਈ ਆ। ਕਿੰਨਾ ਸਮਾਂ ਲੱਗੂਗਾ ਦੇਖੋ, ਇਹਦੇ ਉੱਤੇ ਕਈ ਕਿਸਮ ਦੀਆਂ ਰਾਏ ਜਿਹੜੀਆਂ ਦੀ ਆ ਰਹੀਆਂ ਨੇ, ਪਰ ਸਭ ਤੋਂ ਪਹਿਲਾਂ ਸਰਕਾਰ ਮੰਨੇ ਨਾ ਕਿ ਉਹ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਹੇ ਆ, ਤੇ ਇਹਦੀਆਂ ਕੁਛ ਉਹਦੇ ਵਾਸਤੇ ਕੁਛ ਜਿਹੜਾ ਜੀ ਉਹ ਲੈ ਕੇ ਆਉਣਗੇ ਕੁਛ ਨਵੇਂ ਜਿਹੜਾ ਜੀ ਪ੍ਰੋਗਰਾਮ। ਜ਼ੋਰ ਤਾਂ ਲੱਗਿਆ ਹੋਇਆ ਵੀ ਵਿਕਰਮ ਟੇਢਾ ਹੋ ਗਿਆ, ਔਰ ਇਹ ਕਿਹਾ ਗਿਆ ਜੀ ਕਿ ਵਿਕਰਮ ਲੱਭ ਗਿਆ ਪਰ ਵਿਕਾਸ ਨਹੀਂ ਲੱਭਿਆ। ਸੋ ਹੋ ਸਕਦਾ ਵਿਕਰਮ ਵਿਕਾਸ ਨੂੰ ਜਿਹੜਾ ਜੀ ਉਹ ਲੈ ਆਵੇ। ਵਿਕਰਮ ਦੇ ਟੇਢੇ ਹੋਣ ਦੀ ਕਹਾਣੀ ਜਿਹੜੀ ਹੈ ਜੀ ਉਹ ਹੋਸਟ ਕਿਵੇਂ ਸੁਣਾ ਰਹੇ ਆ, ਉਹ ਕਿਆ ਇੱਥੇ ਕਾਮੇਡੀ ਸਰਕਸ ਜਿਹੜੀ ਹੈ ਜੀ ਉਹ ਚੈਨਲਾਂ ਦੇ ਉੱਤੇ ਚੱਲ ਰਹੀ ਆ। ਉਹਨਾਂ ਨੇ ਕੱਪੜੇ ਜਿਹੜੇ ਜੀ ਉਹੋ ਜਿਹੇ ਪਾਏ ਹੋਏ ਆ ਵੀ ਜਿਵੇਂ ਚੰਦਰਯਾਨ ਦੇ ਵਿੱਚ ਜਿਹੜਾ ਜੀ ਉਹ ਇਹ ਪੱਤਰਕਾਰ ਗਏ ਹੋਣ। ਜੇ ਵਿਕਰਮ ਸਾਇੰਸਦਾਨਾਂ ਤੋਂ ਜਿਹੜਾ ਇਸਰੋ ਤੋਂ ਨਹੀਂ ਲੱਭ ਰਿਹਾ ਜਾਂ ਸਾਇੰਸਦਾਨ ਤੋਂ ਨਹੀਂ ਲੱਭ ਰਿਹਾ, ਤੇ ਮੇਰਾ ਖਿਆਲ ਇੱਥੋਂ ਦੇ ਕਿਸੇ ਚੈਨਲ ਨੂੰ ਜਿਹੜਾ ਜੀ ਭੇਜ ਦੇਣ ਤੇ ਉਹ ਲੱਭ ਲਿਆਊਗਾ ਜੀ। ਸੋ ਇੱਧਰ ਧਿਆਨ ਲੋਕਾਂ ਦਾ ਜਿਹੜਾ ਨਾ ਜੀ ਉਹ ਲਾਇਆ ਹੋਇਆ ਇਸ ਪਾਸੇ ਵੱਲ ਕਿ ਇਹ ਕਾਮੇਡੀ ਜਿਹੜੀ ਆ ਸਾਰੀ ਦਿਹਾੜੀ ਦੇਖੀ ਚਲੋ, ਤੇ ਤੁਹਾਡਾ ਧਿਆਨ ਜਿਹੜਾ ਇਸ ਪਾਸੇ ਵੱਲ ਨਾ ਜਾਵੇ ਕਿ ਇਕੋਨਮੀ ਦਾ ਕੀ ਬਣੂਗਾ। ਬਿਲਕੁਲ ਜੀ, ਸਹੀ ਗੱਲ ਆ। ਅੱਗੇ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਜਿਹੜਾ ਮਤਲਬ ਇੰਡੀਵਿਜੂਅਲ ਬੰਦੇ ਨੂੰ ਅੱਤਵਾਦੀ ਡਿਕਲੇਅਰ ਕੀਤਾ ਜਾ ਸਕਦਾ, ਕਿ ਇਹ ਮਿਨੋਰਟੀ ਡਰਾਉਣ ਵਾਸਤੇ ਨਹੀਂ ਗਾ, ਤੇ ਜਿਹੜਾ ਵੀ ਜਿਹਨੇ ਵੀ ਹੱਕ ਮੰਗਿਆ ਉਹਨੂੰ ਅੱਤਵਾਦੀ ਕਹਿ ਕੇ ਅੰਦਰ ਡੱਕ ਦਿਆਂਗੇ। ਦੂਜਾ ਸਵਾਲ ਆ, ਕੈਪਟਨ ਸਾਹਿਬ ਨੇ ਖਿਡਾਰੀਆਂ ਦੀ ਪੈਨਸ਼ਨ ਬੰਦ ਕਰਤੀ ਆ ਵੀ ਜਿਨ੍ਹਾਂ ਦੀ ਕਮਾਈ ਥੋੜੀ ਵੱਧ ਆ, ਤੇ ਕੀ ਇਹ MLA MP ਜਾਂ ਜਿਹੜੇ ਸਿਆਸੀ ਲੀਡਰ ਜਿਨ੍ਹਾਂ ਦੀਆਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਲੁੱਟ ਕੇ ਬਣਾ ਲੀਆਂ, ਉਹਨਾਂ ਤੇ ਲਾਗੂ ਨਹੀਂ ਹੁੰਦਾ? ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਲਾਗੂ ਤਾਂ ਜਿਹੜਾ ਜੀ ਉਹਨਾਂ ਦੇ ਉੱਤੇ ਹੁੰਦਾ, ਪਰ ਉਹਨਾਂ ਨੂੰ ਕੌਣ ਜਿਹੜਾ ਜੀ ਉਹ ਕਹੇ ਕਿੰਨੇ 10 ਸਾਲ ਕਿਹੜੇ ਤਰੀਕੇ ਦੇ ਨਾਲ ਲੁੱਟਿਆ ਜੀ। ਕੋਈ ਇੱਕ ਕੇਸ ਹੈਗਾ ਜਿਹਦੇ ਵਿੱਚ ਪੁੱਛਗਿੱਛ ਤੱਕ ਹੀ ਕਿਸੇ ਦੀ ਜਿਹੜੀ ਜੀ ਉਹ ਕੀਤੀ ਗਈ ਹੋਵੇ? 2-2 ਹਜ਼ਾਰ ਕਰੋੜ ਰੁਪਈਏ ਦੇ 4-4 ਹਜ਼ਾਰ ਕਰੋੜ ਰੁਪਈਏ ਦੇ ਘੁਟਾਲੇ ਜਿਹੜੇ ਜੀ ਉਹ ਹੋਏ। ਸਿੰਚਾਈ ਘੁਟਾਲਾ, ਅਨਾਜ ਘੁਟਾਲਾ, ਥੋੜੇ ਘੁਟਾਲੇ ਹੋਏ ਜੀ। ਉਹ ਸਾਰੇ ਜਿਹੜੇ ਜੀ ਉਹ ਕਹਿੰਦੇ ਜੀ ਅਸੀਂ ਜਿਹੜਾ ਬਦਲੇ ਦੀ ਰਾਜਨੀਤੀ ਨਹੀਂ ਕਰਨੀ। ਇਹ ਬਦਲੇ ਦੀ ਰਾਜਨੀਤੀ ਥੋੜੀ ਹੈ ਜੀ, ਇਹ ਤਾਂ ਪੰਜਾਬ ਨੂੰ ਜਿਹੜਾ ਜੀ ਜਿਹੜੇ ਲੁੱਟ ਕੇ ਖਾ ਗਏ ਲੋਕ ਸੀ ਉਹਨਾਂ ਨੂੰ ਨਹੀਂ ਪੁੱਛਿਆ ਗਿਆ, ਇਸ ਕਰਕੇ ਕਿ ਜੇ ਅਸੀਂ ਸੱਤਾ ਦੇ ਵਿੱਚ ਨਹੀਂ ਰਹਾਂਗੇ ਤੇ ਫਿਰ ਸਾਨੂੰ ਕੋਈ ਨਾ ਜਿਹੜਾ ਜੀ ਉਹ ਪੁੱਛੇ।
ਉਹ ਮੈਂ ਵੀ ਗੱਲ ਜਿਹੜੀ ਜੀ ਪੜ੍ਹੀ ਸੀ, ਓਲੰਪੀਅਨ ਉਹਦੇ ਵਿੱਚ ਸ਼ਾਮਲ ਹੈ। ਹੱਦ ਵਾਲੀ ਜਿਹੜੀ ਗੱਲ ਇਹ ਆ ਕਿ ਉਹਨਾਂ ਨੂੰ ਪੈਨਸ਼ਨ ਕਿੰਨੀ ਮਿਲਦੀ ਹੈ, 600 ਰੁਪਈਆ। ਕੌਣ ਜਿਹੜਾ ਜੀ ਓਲੰਪੀਅਨ ਬਣਨਾ ਚਾਹੂਗਾ? ਕੌਣ ਇੰਨੀ ਮਿਹਨਤ ਜਿਹੜੀ ਜੀ ਉਹ ਕਰਨਾ ਚਾਹੂਗਾ? ਗੁਆਂਢੀ ਰਾਜ ਹੈ ਨਾਲ ਹਰਿਆਣਾ, ਜਿੰਨੀਆਂ ਸਹੂਲਤਾਂ ਉਹ ਪਲੇਅਰਾਂ ਨੂੰ ਜਿਹੜਾ ਜੀ ਉਹ ਦੇਣ ਡਿਆ, ਹਰ ਜਿਹੜਾ ਪਲੇਅਰ ਆ ਉਹ ਇਹ ਸੋਚਦਾ ਕਿ ਕਿਸੇ ਤਰੀਕੇ ਨਾਲ ਜੁਗਾੜ ਲਾ ਕੇ ਮੈਂ ਹਰਿਆਣੇ ਵੱਲੋਂ ਖੇਡਾਂ ਤੇ ਨੌਕਰੀ ਵੀ ਮਿਲੂਗੀ ਤੇ ਗਾਂ ਪੈਨਸ਼ਨਾਂ ਵੀ ਜਿਹੜੀਆਂ ਦੀ ਉਹ ਮਿਲਣਗੀਆਂ। ਅੱਜ ਜਿੰਨੇ ਜਿਹੜੇ ਖਿਡਾਰੀ ਨੇ ਉਹਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਹਰਿਆਣੇ ਤੋਂ ਕਿਉਂ ਆ ਰਹੇ ਆ? ਇਹੀ ਆ ਨਾ ਜੀ ਗਲਤ ਪਾਲਿਸੀ ਜਿਹੜੀਆਂ ਦੀ ਉਹ ਆ ਹੁਣ 6 ਲਿਆ ਕੇ ਹੋਰ ਚਿੱਟੇ ਹਾਥੀ ਜਿਹੜੇ ਆ ਜੀ ਉਹ ਕੱਲ ਦੇ ਬਿਠਾਤੇ ਆ ਲੋਕਾਂ ਦੇ ਸਿਰ ਦੇ ਉੱਤੇ, ਤੇ ਲੋਕੀ ਜਿਹੜੇ ਜੀ ਉਹ ਟੈਕਸ ਦੇਈ ਜਾਣ ਚਫੇਰੇ ਤੋਂ, ਤੇ ਇਹਨਾਂ ਦੇ ਮੋਟੇ ਵੱਡੇ ਢਿੱਡ ਜਿਹੜੇ ਆ ਜੀ ਉਹਨਾਂ ਨੂੰ ਪਾਲੀ ਜਾਣ। ਜੀ ਗੁਰਬਖਸ਼ ਸਿੰਘ ਜੀ, ਗੁਰਬਖਸ਼ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਰਵੰਸ ਸਿੰਘ ਜੀ। ਹਾਂਜੀ ਹਰਵੰਸ ਸਿੰਘ ਬੋਲਦਾ ਜੀ। ਮੈਂ ਜੀ ਪੁੱਛਣਾ ਇਹ ਸੀਗਾ, ਇਹ ਡਰੀ ਜਾਂਦੇ ਆ ਕੀ ਜਾਂਦੇ ਆ, ਬੰਦ ਵੀ ਕਰੀ ਜਾਂਦੇ ਆ, ਤੇ ਕੀ ਉਹ ਜਿਹੜਾ ਹੈਗਾ ਉਹ ਛੋਟਾ ਜਿਹਾ ਭਾਈਚਾਰਾ, ਉਹ ਕਿੰਨਾ ਵੱਡਾ ਭਾਈਚਾਰਾ ਮੁਸਲਮਾਨਾਂ ਦਾ, ਇਹ ਗਾਹ ਤੋਂ ਗਾਹ ਲੱਗ ਜਾਣਗੇ ਤੇ ਫਿਰ ਇਹਨਾਂ ਦਾ ਮਰਿਆ ਹੋਇਆ ਸੱਪ ਜਿਹੜਾ ਇਹਦਾ ਭਾਰੀ ਹੋ ਜਾਊਗਾ, ਉਹ ਉਤਾਰਨਾ ਵੀ ਬਹੁਤ ਔਖਾ ਨਹੀਂ ਹੋ ਜਾਊਗਾ? ਥੈਂਕ ਯੂ ਜੀ। ਦੇਖੋ ਜੀ ਕੀ ਹੁੰਦਾ ਹੈ ਤਾਂ ਭਵਿੱਖ ਦੇ ਵਿੱਚ ਜੇ ਪਈਆਂ ਗੱਲਾਂ ਨੇ, ਪਰ ਭਾਈਚਾਰਾ ਨਹੀਂ ਬੋਲ ਰਿਹਾ ਜੀ। ਜੇ ਬੋਲ ਰਿਹਾ ਤਾਂ ਹੈਰਾਨਗੀ ਵਾਲੀ ਗੱਲ ਇਹ ਆ ਕਿ ਸਿਰਫ ਸਿੱਖ ਭਾਈਚਾਰਾ ਬੋਲ ਰਿਹਾ ਜੀ, ਜਿੰਨਾ ਜਿਹੜਾ ਉਹ ਸੁਣਦਾ ਆ। ਅਦਰਵਾਈਜ਼ ਤਾਂ ਭਾਈਚਾਰਾ ਜਿਹੜਾ ਜੀ ਕੋਈ ਬੋਲ ਹੀ ਨਹੀਂ ਜਿਹੜਾ ਦੀ ਰਿਹਾ। ਇਹ ਸਭ ਤੋਂ ਗੰਭੀਰ ਜਿਹੜੀ ਜੀ ਉਹ ਗੱਲ ਹੈ। ਡਰਾ ਲਏ ਗਏ ਜਾਂ ਤਾਂ ਜਿਹੜੇ ਦੀ ਜਾਂ ਉਹ ਸੋਚਦੇ ਆ ਵੀ ਸਾਨੂੰ ਕੀ, ਅਸੀਂ ਥੋੜੀ ਨਾ ਅੰਦਰ ਹੀ ਤਾੜੇ ਹੋਏ ਆ। ਅੰਦਰ ਹੀ ਤਾਂ ਜੰਮੂ ਕਸ਼ਮੀਰ ਵਾਲੇ ਜਿਹੜਾ ਜੀ ਉਹ ਤਾੜੇ ਹੋਏ ਆ। ਵਰਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਉਹਨਾਂ ਦੇ ਨਾਲ ਜਿਹੜਾ ਜੀ ਹੋ ਰਿਹਾ, ਪਰ ਇਹ ਬਦਕਿਸਮਤ ਦੀ ਉਹ ਨਹੀਂ ਜਿਹੜਾ ਜੀ ਬੋਲ ਰਹੇ। ਉਹ ਬੋਲ ਰਹੇ ਹੁੰਦੇ ਤੇ ਪਿੱਛੇ ਉਹਨਾਂ ਦੀ ਬੈਕਅਪ ਕੀਤੀ ਜਾਂਦੀ ਤੇ ਫਿਰ ਹੋ ਸਕਦਾ ਸੀ ਇਹ ਮਾੜੇ ਹਾਲਾਤ ਜਿਹੋ ਜਿਹੇ ਪੈਦਾ ਹੋ ਗਏ। 1 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਜੀ ਇਹੋ ਜਿਹੇ ਨਾ ਬਣਦੇ। ਬਿਲਕੁਲ ਹੈਰਾਨਗੀ ਦੀ ਗੱਲ ਹੈ ਕਿ ਜਦੋਂ ਲੋਕ ਆਪਣੇ ਲਈ ਬੋਲਣਾ ਹਟ ਜਾਣ ਤੇ ਫਿਰ ਕੀ ਹੁੰਦਾ ਆ ਉਹਨਾਂ ਦਾ। ਅੱਗੇ ਜਿਹੜੇ ਹੋਏ ਨੇ ਬੂਟਾ ਸਿੰਘ ਜੌਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਬਾਈ ਜੀ ਨੇ ਇੱਕ ਪਹਿਲਾਂ ਜਿਹੜੇ ਨੇ ਸਵਾਲ ਕੀਤਾ ਸੀਗਾ, ਉਹ ਸਿਆਣੇ ਆਂਦੇ ਦਿੰਦੇ ਸੀਗੇ ਅਖਾਣ ਪਾ ਕੇ ਵੀ ਭਾਈ ਰਾਣੀ ਨੂੰ ਕਿਹੜਾ ਆਖੇ ਅੱਗਾ ਟਾਕ, ਉਹਦਾ ਕਹਿੰਦੇ ਫੈਸ਼ਨ ਆ, ਇਹਨਾਂ ਨੂੰ ਕਿਹੜਾ ਆਖੂਗਾ ਵੀ ਇਹ ਤਾਂ ਜੋ ਮਰਜ਼ੀ ਕਰੀ ਜਾਂਦੇ ਆ। ਤੇ ਅੱਜ ਵੇਖੋ ਇਹਨਾਂ ਦੇ ਪਹਿਲਾਂ ਸੁਖਬੀਰ ਬਾਦਲ ਬੋਲਿਆ 3 ਸਾਲ ਹੋ ਗਏ ਪਹਿਲਾਂ ਮੈਂ ਅੰਮ੍ਰਿਤਸਰ ਨੂੰ ਗੰਦੇ ਤੋਂ ਗੰਦਾ ਸ਼ਹਿਰ ਬਣਾ ਦੂੰ, ਤੇ ਅੱਜ ਭਾਜਪਾ ਦਾ ਪ੍ਰਧਾਨ ਬੋਲਿਆ ਪਟਿਆਲੇ ਮੈਂ ਇਹ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਾਂਗੇ ਅਸੀਂ। ਇਹ ਤਾਂ ਇਹਨਾਂ ਦੀਆਂ ਗੱਲਾਂ। ਤੇ ਜੇ ਮੇਰੇ ਵਰਗਾ ਕੋਈ ਭਲਾ ਮਾਨਸ ਬੰਦਾ ਜਾਂ ਤੁਹਾਡੇ ਵਰਗਾ ਪੱਤਰਕਾਰ ਕੋਈ ਸਹੀ ਗੱਲ ਕਹਿੰਦਾ ਤੇ ਉਹਨੂੰ ਫੜ ਕੇ ਕੇਸ ਬਣਾਓ ਤੇ ਅੰਦਰ ਕਰੋ, ਤੇ ਕੋਈ ਸੁਣਵਾਈ ਨਹੀਂ ਤੇ ਕੋਈ ਕੁਛ ਨਹੀਂ ਬਸ ਪੁੱਛਦਾ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ। ਥੈਂਕ ਯੂ। ਅੰਦਰਲੀ ਗੱਲ ਜਿਹੜੀ ਫਿਰ ਮੂੰਹ ਤੇ ਆ ਜਾਂਦੀ ਨਾ, ਉਹਨਾਂ ਦੇ ਐਕਚੁਅਲੀ ਮੂੰਹ ਦੇ ਵਿੱਚੋਂ ਇਹ ਨਿਕਲਿਆ ਵੀ ਸਾਡੀ ਡਿਊਟੀ ਲੱਗੀ ਹੋਈ ਆ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੀ। ਕਹਿਣਾ ਤੇ ਸੀ ਮਲਮ ਲਾਉਣ ਦੀ, ਉਹ ਨਿਕਲਿਆ ਵੀ ਲੂਣ ਪਾਉਣ ਦੀ, ਤੇ ਰਿਐਲਿਟੀ ਨਿਕਲ ਗਈ ਕਿਤੇ। ਅਸਲੀ ਗੱਲਬਾਤ ਆ ਗਈ। ਹਾਂਜੀ, ਅੱਗੇ ਪ੍ਰਭ ਸਰਵਨ ਸਿੰਘ ਜੀ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਐਕਚੁਅਲੀ ਮੈਂ ਸਵਾਲ ਤਾਂ ਛੋਟਾ ਜਿਹਾ ਹੋਰ ਕਰਨਾ, ਪਰ ਤੁਹਾਡੀ ਗੱਲ 'ਚ ਮੈਨੂੰ ਆਸਾ ਦੀ ਵਾਰ ਦੇ ਵਿੱਚ ਸ਼ਬਦ ਆਉਂਦਾ ਜੀ, ਜੋ ਜੀ ਹੋਏ ਸੋ ਉਗਵੇ ਮੋਹ ਕਾ ਕਹਿਆ ਵਾਓ। ਜਿਹੜੀ ਅੰਦਰਲੀ ਗੱਲ ਬਾਹਰ ਆ ਹੀ ਜਾਂਦੀ ਪੰਨੂ ਸਾਹਿਬ, ਜਿਵੇਂ ਸੁਖਬੀਰ ਬਾਦਲ ਤੇ ਆ ਜਾਂਦੀ ਹੁੰਦੀ ਕਈ ਵਾਰੀ। ਸੋ ਖੈਰ ਮੈਂ ਆਪਣੇ ਸਵਾਲ ਵੱਲ ਆਵਾਂ ਜੀ। ਤੁਸੀਂ ਬਾਰ-ਬਾਰ ਗੱਲ ਚੱਲ ਰਹੀ ਹੈ ਕਿ ਕਸ਼ਮੀਰੀਆਂ ਦੇ ਹੱਕ ਵਿੱਚ ਕੋਈ ਨਹੀਂ ਬੋਲਦਾ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਸਿੱਖ ਭਾਈਚਾਰਾ ਬੋਲਿਆ ਤੇ ਉਹਨਾਂ ਨੂੰ ਉਹਦੀ ਕੀਮਤ ਵੀ ਚੁਕਾਉਣੀ ਪੈ ਰਹੀ ਆ। ਪਰ ਜਿਹੜੇ ਹੈਦਰਾਬਾਦ ਦੇ ਵਿੱਚ ਜਿੱਤਦੇ ਅਕਸਰ MP ਐਂਡ MLA 2 ਭਰਾ ਨੇ, ਉਹ ਅਕਸਰ ਬੜੇ ਤੱਤੇ ਬਿਆਨ ਦਿੰਦੇ ਹੁੰਦੇ ਆ। ਆਫਟਰ ਆਲ 26 ਕਰੋੜ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਹਿੰਦੁਸਤਾਨ ਦੇ ਵਿੱਚ ਰਹਿ ਰਿਹਾ। ਜੇ ਕੋਈ ਬਾਹਰਲੇ ਦੇਸ਼ ਦਾ ਮੁਸਲਮਾਨ ਵੀਰ ਇੰਟਰਫੇਰੈਂਸ ਕਰੂਗਾ ਤੇ ਉਹਦੇ ਵਿੱਚ ਟੈਰਰਿਜ਼ਮ ਦਾ ਲੱਗ ਜਾਂਦਾ ਠੱਪਾ ਵੀ ਪਾਕਿਸਤਾਨ ਜਾਂ ਹੋਰ ਮੁਲਕ ਵਿੱਚ ਇੰਟਰਫੇਅਰ ਕਿਉਂ ਕਰਦਾ। ਬਟ ਹਿੰਦੁਸਤਾਨ ਦੇ ਵਿੱਚ ਹੀ ਜਦੋਂ 26-27 ਕਰੋੜ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਰਹਿੰਦਾ ਤੇ ਉਹਨਾਂ ਦੀ ਚੁੱਪ ਕਿਤੇ ਨਾ ਕਿਤੇ ਪਰੇਸ਼ਾਨ ਕਰਦੀ ਆ ਵੀ ਆਪਣੇ ਹਮਸਾਇਆ ਜਾਂ ਆਪਣੇ ਹਮ ਧਰਮ ਦੇ ਲੋਕਾਂ ਦੇ ਹੱਕ ਵਿੱਚ ਕਿਉਂ ਨਹੀਂ ਖੜੇ। ਇੱਕ ਤਾਂ ਛੋਟਾ ਜਿਹਾ ਇਹਦੇ ਬਾਰੇ ਦੱਸਿਓ ਵੀ ਉਹਨਾਂ ਦੋਵਾਂ ਭਰਾਵਾਂ ਦਾ ਕੋਈ ਜਸਟ TV ਦੇ ਬਿਆਨ ਤੋਂ ਵੀ ਗਰਾਊਂਡ ਲੈਵਲ ਤੇ ਉਹਦੀ ਕੋਈ ਐਕਟੀਵਿਟੀ ਹੈਗੀ ਆ। ਦੂਜਾ ਮੇਰਾ ਛੋਟਾ ਜਿਹਾ ਸਵਾਲ ਇਹ ਆ ਜੀ ਕਿ ਭਾਵੇਂ ਸ਼ਬਦਾਵਲੀ ਥੋੜੀ ਜਿਹੀ ਤੱਤੀ ਫਿਲੌਰ ਵਾਲੇ ਭਾਈ ਸਾਹਿਬ ਦੀ, ਪਰ ਜਿਹੜੇ ਸੁਪਰੀਮ ਕੋਰਟ ਦੇ ਰਿਟਾਇਰਡ ਹੋਏ ਜੱਜ ਆ ਮਾਰਕੰਡੇ ਕਾਰਜੂ, ਕੁਝ ਦੇਰ ਪਹਿਲਾਂ ਉਹਨਾਂ ਨੇ ਵੀ ਤਾਂ ਸੇਮ ਹੀ ਕਮੈਂਟ ਕੀਤੇ ਸੀਗੇ ਹਿੰਦੂ ਦੇਵੀ ਦੇਵਤਿਆਂ ਦੇ ਸੰਬੰਧ ਵਿੱਚ ਜਾਂ ਗਾਂ ਦੇ ਸੰਬੰਧ ਵਿੱਚ। ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਪਰਚਾ ਕਿਉਂ ਨਹੀਂ? ਤੇ ਸੇਮ ਹੀ ਕਮੈਂਟ ਇਹਨਾਂ ਨੇ ਕੀਤੇ ਤੇ ਇਹਨਾਂ ਦੇ ਉੱਤੇ ਏਡੀ ਜਲਦੀ, ਉਹ ਪਤਾ ਨਹੀਂ ਸ਼ਾਇਦ ਧੂੰਗੜਾ ਉਹਨਾਂ ਦਾ ਨਾਮ ਆ,
ਉਹਨਾਂ ਦੇ ਉੱਤੇ ਇੰਨੀ ਜਲਦੀ ਪਰਚਾ ਕਿਉਂ ਦਰਜ ਹੋ ਗਿਆ, ਇਹ ਦੇ ਦਿਓ ਜੀ ਤੁਸੀਂ ਜਵਾਬ। ਪਰ ਮੇਰਾ ਛੋਟਾ ਜਿਹਾ ਕਮੈਂਟ, ਇੱਕ ਸੌਰੀ ਮੈਂ ਲੰਮਾ ਸਮਾਂ ਲੈ ਲਿਆ, ਕਿ ਡੀਸੀ ਸਾਹਿਬ ਹੋਰਾਂ ਨੂੰ ਬੈਂਸ ਸਾਹਿਬ ਨੇ ਬਹੁਤ ਗਲਤ ਬੋਲਿਆ ਜਾਂ ਰੂੜ ਸ਼ਬਦਾਵਲੀ ਬੋਲੀ ਆ, ਅਸੀਂ ਡਿਸਐਗਰੀ ਕਰਦੇ ਆ। ਉਹਨਾਂ ਨੂੰ ਤਾਂ ਪਹਿਲੀ ਵਾਰੀ ਇਹ ਗੱਲ ਸੁਣਨੀ ਪਈ ਹੈ ਨਾ ਕਿ ਤੁਹਾਡੇ ਪਿਓ ਦਾ ਦਫ਼ਤਰ ਨਹੀਂ, ਪਰ ਉਹ ਤਾਂ ਹਰ ਰੋਜ਼ ਥਾਣਿਆਂ ਵਿੱਚ ਜਾਂ ਡੀਸੀ ਦਫ਼ਤਰਾਂ ਵਿੱਚ ਸਿਵਲੀਅਨ ਨਾਲ ਜੋ ਕਰਦੇ ਆ, ਜਿੱਦਾਂ ਬੋਲਦੇ ਆ, ਅੱਜ ਤੱਕ ਕਿਤੇ ਨਹੀਂ ਉਹਨਾਂ ਦੇ ਉੱਤੇ ਸਵਾਲ ਖੜਾ ਕੀਤਾ ਕਿ ਆਫਟਰ ਆਲ ਸਿਵਲੀਅਨ ਦੀ ਵੀ ਕੁਝ ਸੈਲਫ ਰਿਸਪੈਕਟ ਆ, ਉਹ ਕਿਉਂ ਨਹੀਂ ਦਿਸਦੀ ਆਮ ਲੋਕਾਂ ਨੂੰ, ਜਾਂ ਜਿਹੜੇ ਲੋਕ ਅੱਜ ਉਹਨਾਂ ਦੇ ਹੱਕ 'ਚ ਬੋਲਦੇ ਉਹਨਾਂ ਨੂੰ। ਪਲੀਜ਼ ਜ਼ਰੂਰ ਪੰਨੂ ਸਾਹਿਬ ਦੱਸਿਓ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ, ਇਹ ਨਹੀਂ ਹੈ ਕਿ ਸਵਾਲ ਨਹੀਂ ਖੜਾ ਕੀਤਾ, ਸਵਾਲ ਤਾਂ ਖੜਾ ਹੁੰਦਾ ਜੀ। ਲੋਕਾਂ ਦੀ ਖੱਜਲ ਖੁਆਰੀ ਜਿਹੜੀ ਆ ਉਹਦੇ ਉੱਤੇ ਸਵਾਲ ਖੜੇ ਹੁੰਦੇ ਆ ਜੀ, ਡੇਲੀ ਬੇਸਿਸ ਦੇ ਉੱਤੇ ਖੜੇ ਹੁੰਦੇ ਆ, ਪਰ ਉਹ ਇੰਨਾ ਆ ਕਿ ਉਹ ਇੰਨੇ ਚਰਚਿਤ ਨਹੀਂ ਹੁੰਦੇ ਜਿੰਨਾ ਇਹ ਸਾਰਾ ਕੁਝ ਜਿਹੜਾ ਜੀ ਉਹ ਚਰਚਿਤ ਜਿਹੜਾ ਜੀ ਉਹ ਹੋ ਗਿਆ। ਪਰ ਫਿਰ ਮੈਂ ਇਹ ਕਹੂੰਗਾ ਜੀ ਕਿ ਜਿਹੜੀ ਅਹੁਦੇ ਦੀ ਮਾਣ ਮਰਿਆਦਾ ਹੈ ਨਾ ਜੀ, ਉਹ ਕਾਇਮ ਰਹਿਣੀ ਚਾਹੀਦੀ ਆ। ਜਿਹੜਾ ਤੁਸੀਂ ਗੱਲ ਦੋ ਭਰਾਵਾਂ ਦੇ ਬਿਆਨ ਵਾਲੀ ਜਿਹੜੀ ਜੀ ਉਹ ਕਰ ਰਹੇ ਹੋ, ਦੇਖੋ ਇਹ ਮੈਂ ਨਹੀਂ ਸਮਝਦਾ ਕਿ ਇਹ ਮਸਲਾ ਅਜਿਹਾ ਹੈ ਕਿ ਇੱਥੇ ਮੁਸਲਿਮ ਭਾਈਚਾਰਾ ਬੋਲੇ, ਇੱਥੇ ਸਿੱਖ ਭਾਈਚਾਰਾ ਬੋਲੇ, ਜਾਂ ਦੂਜਾ ਕੋਈ ਹੋਰ ਜਿਹੜਾ ਜੀ ਬੋਲੇ। ਇਹ ਇੱਕੋ ਚੀਜ਼ ਆ ਜੀ। ਇਹ ਮਾਮਲਾ ਹੈਗਾ ਜੀ ਹਿਊਮਨ ਰਾਈਟਸ ਦੇ ਨਾਲ ਜੁੜਿਆ ਹੋਇਆ, ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ। ਹੈਰਾਨਗੀ ਵਾਲੀ ਗੱਲ ਇਹ ਆ, ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਜਥੇਬੰਦੀਆਂ, ਉਹਨਾਂ ਦੇ ਕਾਰਕੁਨ, ਹਰ ਛੋਟੀ ਛੋਟੀ ਗੱਲ ਦੇ ਉੱਤੇ ਬਿਆਨ ਛੱਡਣ ਵਾਲੇ, ਬਿਆਨ ਦੇਣ ਵਾਲੇ ਅੱਜ ਕਿੱਥੇ ਨੇ ਜੀ? ਅੱਜ ਉਹ ਕਿੱਥੇ ਨੇ? ਉਹ ਕਿਉਂ ਨਹੀਂ ਜਿਹੜਾ ਜੀ ਉਹ ਬੋਲ ਰਹੇ? ਇਹ ਇੱਕ ਇਨਸਾਨੀਅਤ ਦੇ ਨਾਤੇ ਜਿਹੜਾ ਜੀ ਉਹ ਫਰਜ਼ ਬਣਦਾ ਆ ਬੋਲਣ ਦਾ ਜਿਹੜਾ ਜੀ, ਕਿਉਂਕਿ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਜੀ ਵਰਸੋਏ ਆ। ਸੋ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਉਹਨਾਂ ਨੇ ਉਦੋਂ ਇਹ ਥੋੜੀ ਜਿਹੜੀ ਜੀ ਸਵਾਲ ਪੁੱਛਿਆ ਸੀਗਾ ਵੀ ਤੁਹਾਡੇ ਵਾਸਤੇ ਕੌਣ ਕੌਣ ਬੋਲਦੇ ਆ, ਹੋਰ ਮੈਂ ਉਹਨਾਂ ਨਾਲ ਲਵਾਂ, ਮੈਂ ਇੱਕ ਗਰੁੱਪ ਜਿਹੜਾ ਜੀ ਉਹ ਕ੍ਰੀਏਟ ਕਰਾਂ। ਬਲਕਿ ਉਹ ਤੁਰ ਪਏ ਸਨ ਜੀ ਮਨੁੱਖੀ ਅਧਿਕਾਰਾਂ ਦੇ ਵਾਸਤੇ। ਉਹਨਾਂ ਨੇ ਇਹ ਵੀ ਨਹੀਂ ਸੀ ਆਖਿਆ ਕਿ ਪਹਿਲਾਂ ਬਈ ਸਾਡੇ ਵਿੱਚ ਸ਼ਾਮਲ ਹੋ, ਫਿਰ ਅਸੀਂ ਤੁਹਾਡੀ ਗੱਲ ਜਿਹੜੀ ਸੁਣਾਂਗੇ, ਤੁਸੀਂ ਤਾਂ ਕਿਸੇ ਹੋਰ ਧਰਮ ਤੋਂ ਆਏ ਹੋ। ਗੱਲ ਧਰਮ ਦੀ ਨਹੀਂ ਸੀ, ਗੱਲ ਹਿਊਮਨ ਰਾਈਟਸ ਸੀ, ਗੱਲ ਮਨੁੱਖੀ ਅਧਿਕਾਰਾਂ ਦੀ ਸੀ। ਉਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਅੱਜ ਸਾਹਮਣੇ ਰੱਖ ਕੇ ਫਿਰ ਇੱਕ ਵਾਰੀ ਜਿਹੜਾ ਜੀ ਬੋਲਣਾ ਬਣਦਾ। ਇਹ ਮੈਂ ਨਹੀਂ ਕਹਿੰਦਾ ਕਿ ਗੁਰੂ ਤੇਗ ਬਹਾਦਰ ਕੋਈ ਹੋਰ ਬਣ ਸਕਦਾ, ਉਹ ਇੱਕੋ ਹੀ ਸੀ। ਪਰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਨਾ ਜੀ, ਉਹਨਾਂ ਨੂੰ ਸਾਹਮਣੇ ਰੱਖ ਕੇ ਜਿੱਥੇ ਵੀ ਕਿਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜਿਹੜੀ ਜੀ ਉਹ ਗੱਲ ਹੁੰਦੀ, ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ, ਤਾਂ ਉੱਥੇ ਜਿਹੜਾ ਜੀ ਉਹ ਬੋਲਣਾ ਬਣਦਾ। ਕਿਉਂਕਿ ਨੌਵੇਂ ਮਹੱਲੇ ਦੇ ਜਿਹੜੇ ਸਲੋਕ ਨੇ ਉਹਦੇ ਵਿੱਚ ਆਉਂਦਾ ਨਾ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾਨ, ਵੀ ਮੈਂ ਕਿਸੇ ਨੂੰ ਡਰਾਉਂਦਾ ਨਹੀਂ। ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਪਰ ਉਹ ਅਗਲੀ ਜਿਹੜੀ ਜਵਾਬ ਦਿੰਦੇ ਆ ਕਿ ਮੈਂ ਡਰਦਾ ਵੀ ਨਹੀਂ। ਇਸ ਕਰਕੇ ਡਰ ਦੇ ਪੱਖੋਂ ਜਿਹੜਾ ਜੀ ਉਹ ਨਾ ਬੋਲਣਾ, ਜਾਂ ਇਹ ਇੰਤਜ਼ਾਰ ਕਰਨਾ ਕਿ ਕੋਈ ਜਿਹੜਾ ਜੀ ਉਹ ਹੋਰ ਬੋਲੇ, ਫਿਰ ਉਦੋਂ ਬਾਅਦ ਮੈਂ ਜਿਹੜਾ ਜੀ ਉਹ ਬੋਲੂੰਗਾ। ਤੁਸੀਂ ਚਾਹ ਕੌਫੀ, ਛੁੱਟੀਆਂ ਦਾ ਆਨੰਦ, ਦੂਜਾ ਤੀਜਾ ਸਭ ਕੁਝ ਜਿਹੜਾ ਜੀ ਉਹ ਪਾਉਂਦੇ ਹੋ ਸੋਸ਼ਲ ਮੀਡੀਆ ਦੇ ਉੱਤੇ। ਹਫ਼ਤੇ ਦੇ ਵਿੱਚ ਇੱਕ ਦਿਨ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਜਿਹੜੀ ਜੀ ਉਹ ਥੋੜ੍ਹੀ ਬਹੁਤੀ ਕਰ ਲਿਆ ਕਰੋ ਕਿ ਫਲਾਂ ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਮਨੁੱਖੀ ਅਧਿਕਾਰ ਜਿਹੜੇ ਨੇ ਉਹਨਾਂ ਦਾ ਘਾਣ ਹੋ ਰਿਹਾ, ਬਈ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਖੜੇ ਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ, ਇੱਕ ਵਾਰੀ ਫੇਰ ਦੁਬਾਰਾ ਜਿਹੜੀ ਜੀ ਉਹ ਰਿਕੁਐਸਟ ਕਰੂੰਗਾ, ਬੇਨਤੀ ਕਰੂੰਗਾ ਕਿ ਜੋ ਕੁਝ ਵੀ ਤੁਹਾਡਾ ਆਪਸ ਦੇ ਵਿੱਚ ਹੈਗਾ, ਕੋਈ ਖਾਲਿਸਤਾਨੀ ਹੈ, ਕੋਈ ਕਾਮਰੇਡ ਹੈ, ਕੋਈ ਹਿੰਦੁਸਤਾਨੀ ਹੈ, ਕੋਈ ਅਫਗਾਨਿਸਤਾਨੀ ਹੈ, ਕੋਈ ਪਾਕਿਸਤਾਨੀ ਹੈ, ਜਿਹੜਾ ਵੀ ਤਾਨੀ ਹੈਗਾ ਜੀ, ਉਹ ਇਹਨਾਂ ਚੀਜ਼ਾਂ ਨੂੰ ਕੁਝ ਸਮੇਂ ਦੇ ਵਾਸਤੇ ਪਾਸੇ ਕਰ ਦਿਓ। ਇਕਜੁੱਟਤਾ ਜਿਹੜੀ ਹੈ ਜੀ ਉਹ ਇਸ ਵੇਲੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਵਿਖਾਉਣ ਦੀ ਜ਼ਰੂਰਤ ਹੈ। ਨਹੀਂ ਤਾਂ ਇੱਕ ਪੁਰਾਣੀ ਕਹਾਣੀ ਚੌਥੀ ਦੇ ਵਿੱਚ, ਚੌਥੀ ਪੰਜਵੀਂ ਦੇ ਵਿੱਚ ਆਉਂਦੀ ਹੁੰਦੀ ਸੀਗੀ ਵੀ ਇੱਕ ਜਿਹੜਾ ਬਜ਼ੁਰਗ ਮਰ ਰਿਹਾ ਸੀਗਾ, ਉਹਨੇ ਆਪਣੇ ਮੁੰਡੇ ਜਿਹੜੇ ਉਹਦੇ ਲੜਦੇ ਰਹਿੰਦੇ ਸੀਗੇ, ਉਹਨੂੰ ਕਿਹਾ ਸੀਗਾ ਵੀ ਲੱਕੜਾਂ ਦੀ ਇੱਕ ਜਿਹੜੀ ਗੱਠੜੀ ਲਿਆਓ, ਤੇ ਇਹ ਕਿਹਾ ਸੀ ਵੀ ਕੱਲੀ ਕੱਲੀ ਲੱਕੜ ਤੋੜੋ। ਸਾਰਿਆਂ ਨੇ ਤੋੜਤੀ ਸੀ, ਮੁੜ ਕੇ ਇਕੱਠੀਆਂ ਕਰਕੇ ਉਹਨੇ ਗੱਲ ਆਖੀ ਸੀ ਪਹਿਲਾਂ ਹੁਣ ਤੋੜ ਕੇ ਵਿਖਾਓ। ਨਾ ਤਾਂ ਉਹ ਕੋਈ ਬਜ਼ੁਰਗ ਸੀ, ਨਾ ਲੱਕੜਾਂ ਸੀ, ਸਮਝਾਉਣ ਦੇ ਜਿਹੜੇ ਜੀ ਉਹ ਤਰੀਕੇ ਸਨ। ਕੱਲੇ ਕੱਲੇ ਤੋੜ ਦਿੱਤੇ ਜਾਓਗੇ। ਜਦੋਂ ਤੁਸੀਂ ਨਾ ਰਹੇ ਫਿਰ ਤੁਹਾਡੇ ਧੜੇਬੰਦੀਆਂ, ਤੁਹਾਡੀ ਇੱਕ ਦੂਜੇ ਪ੍ਰਤੀ ਨਫ਼ਰਤ, ਇੱਕ ਦੂਜੇ ਨੂੰ ਨਫ਼ਰਤ ਦੇ ਨਾਲ ਦੇਖਣਾ, ਇੱਕ ਦੂਜੇ ਦੇ ਉੱਤੇ ਮਾੜੇ ਕਮੈਂਟ, ਭੱਦੇ ਕਮੈਂਟ ਕਰਨੇ, ਇਹ ਵੀ ਫਿਰ ਜਿਹੜਾ ਜੀ ਉਹ ਨਹੀਂ ਰਹਿਣਗੇ। ਅੱਜ ਇਹ ਸਮਾਂ ਆ ਜਦੋਂ ਕਿ ਧੜੇਬੰਦੀਆਂ ਤੋਂ ਥੋੜ੍ਹਾ ਉੱਪਰ ਉੱਠ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਆ ਜੀ ਉਹ ਤੋਰੀ ਜਾਵੇ। ਪਲੇਟਫਾਰਮ ਸਾਡੇ ਕੋਲੇ ਬਹੁਤ ਵੱਡੇ ਨੇ, ਇਸ ਵੇਲੇ ਬਹੁਤ ਵੱਡੇ ਪਲੇਟਫਾਰਮ ਨੇ। ਇਹ ਕੋਈ 84 ਨਹੀਂ ਰਿਹਾ ਕਿ ਸਾਨੂੰ ਖਬਰ ਹੀ ਨਾ ਮਿਲੇ।
ਜਾਂ ਸਾਨੂੰ ਜਗ੍ਹਾ ਨਾ ਮਿਲੇ ਜਿੱਥੇ ਅਸੀਂ ਬੋਲ ਨਾ ਸਕੀਏ। ਬੋਲਣ ਦੇ ਵਾਸਤੇ ਪਲੇਟਫਾਰਮ ਹਾਜ਼ਰ ਨੇ। ਬੋਲੋ, ਜਿੰਨਾ ਬੋਲ ਸਕਦੇ ਹੋ ਬੋਲੋ, ਕੁਐਸਚਨ ਰੇਜ਼ ਕਰੋ। ਦੀਪਕ ਗੁਪਤਾ ਨੇ, ਸੁਪਰੀਮ ਕੋਰਟ ਦੇ ਜੱਜ, ਉਹਨਾਂ ਨੇ ਕੱਲ ਬੜੀ ਇੱਕ ਕਮਾਲ ਦੀ ਗੱਲ ਜਿਹੜੀ ਆਖੀ ਆ, ਇਹ ਕਿਹਾ ਕਿ ਮੁਲਕ ਦੇ ਸਿਸਟਮ ਦੇ ਖਿਲਾਫ ਬੋਲਣਾ ਦੇਸ਼ ਧਰੋਹੀ ਨਹੀਂ। ਉਹਨਾਂ ਨੇ ਇਹਦੇ ਵਿੱਚ ਕੋਟ ਕੀਤਾ ਕਿ ਜੇ ਗੁਰੂ ਨਾਨਕ ਸਾਹਿਬ ਨਾ ਬੋਲਦੇ, ਕੁਝ ਪੀਰਾਂ ਪੈਗੰਬਰਾਂ ਨੂੰ ਕੋਟ ਕੀਤਾ ਕਿ ਜੇ ਇਹ ਲੋਕ ਨਾ ਬੋਲਦੇ ਤੇ ਫਿਰ ਚੇਂਜ ਸਮਾਜ ਦੇ ਵਿੱਚ ਕਿਵੇਂ ਆਉਂਦੀ। ਬੋਲੋ, ਜਿੰਨੇ ਜੋਗੇ ਹੋ ਬੋਲੋ। ਨਹੀਂ ਬੋਲੋਗੇ ਤੇ ਫਿਰ ਹੌਲੀ ਹੌਲੀ ਚੁੱਪ ਤਾਂ ਸਾਰੇ ਜਿਹੜਾ ਜੀ ਉਹ ਕਰਾਏ ਜਾ ਹੀ ਰਹੇ ਹੋ। ਗੁਰਜੀਤ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਜੀ ਪਹਿਲੀ ਵਾਰੀ ਆਉਂਦਾ ਇਹ ਗੱਲ ਕਰਨ ਲੱਗਿਆ ਤੇ ਕਈ ਸਾਲ ਹੋ ਗਏ ਮੈਨੂੰ, 5-6 ਸਾਲ ਪੰਜਾਬੀ ਰੇਡੀਓ 'ਚ ਤੁਹਾਨੂੰ ਸੁਣਦਿਆਂ ਨੂੰ, ਤੇ ਸਲੂਟ ਹੈ ਤੁਹਾਨੂੰ, ਬਹੁਤ ਮਿਹਰਬਾਨੀ ਤੁਹਾਡੀ ਪੱਤਰਕਾਰੀ ਨੂੰ। ਤੇ ਮੈਂ ਅੱਜ ਅਕਸਰ ਹੌਸਲਾ ਕੱਢ ਕੇ ਮੈਂ ਕਿਹਾ 3-4 ਸਵਾਲ ਮੇਰੇ ਮਨ ਦੇ ਵਿੱਚ ਸੀਗੇ, ਮੈਂ ਕਿਹਾ ਕਾਲ ਕਰਾਂ। ਤੇ ਪਹਿਲਾ ਸਵਾਲ ਇਹ ਹੈ ਜੀ, ਜਿੱਦਾਂ ਤੁਸੀਂ ਪੋਸਟ ਸ਼ੇਅਰ ਕੀਤੀ ਤੇ ਕਿਸੇ ਪਿੰਡ ਦੇ ਜਾਂ ਕਹਿ ਲਓ ਪੰਜਾਬ ਦੇ ਵੀ ਮਤਲਬ ਨਸ਼ੇ ਦੀ ਤੋੜ ਨੂੰ ਲੈ ਕੇ ਮਤਲਬ ਜਿਹੜੀਆਂ ਸਰਿੰਜਾਂ ਨੇ ਤੇ ਉਹ ਲੋਕੀ ਬੁਖਾਰ ਪਾ ਰਹੇ ਆ ਕਿ ਵੀ ਸਾਨੂੰ ਸਸਤੀਆਂ ਦਿੱਤੀਆਂ ਜਾਣ, ਹਨਾ, ਤਾਂ ਕਿ ਉਹ ਆਪਣਾ ਜੋ ਵੀ ਨਸ਼ਾ ਲੈਂਦੇ ਆ ਉਹ ਲੈ ਸਕਣ। ਦੂਸਰਾ ਹੈਗਾ ਜੀ ਮਤਲਬ 550 ਸਾਲ ਆਪਣੇ ਆ ਰਿਹਾ ਜੀ ਗੁਰੂ ਸਾਹਿਬ ਦਾ, ਤੇ ਉਹਦੇ ਬਾਬਤ ਮਤਲਬ ਕੋਈ ਆਪਾਂ ਨੂੰ ਪੰਜਾਬ ਨੂੰ ਜਾਣੀ ਕਿ ਆਪਾਂ ਮੰਗਦੇ ਨਹੀਂ, ਪੰਜਾਬੀ ਆਪਣੀ ਆਦਤ ਨਹੀਂ ਹੈਗੀ ਕਿਸੇ ਨੂੰ ਮੰਗਣ ਦੀ, ਪਰ ਫਿਰ ਵੀ ਜਿਵੇਂ ਇਹਨਾਂ ਦਾ ਸੈਂਟਰ ਸਰਕਾਰ ਦਾ ਇਹਨਾਂ ਨੇ ਮੇਰਾ ਖਿਆਲ ਅਕਾਲੀਆਂ ਨੇ ਕੋਈ ਪ੍ਰਪੋਜ਼ਲ ਰੱਖਿਆ ਸੀ ਉਹਨਾਂ ਨੂੰ ਆ ਕੇ ਵੀ ਤੁਸੀਂ ਇੱਥੇ ਸੰਬੋਧਨ ਕਰੋ ਜੋ ਵੀ ਆ, ਤੇ ਉਹਦੇ ਬਾਅਦ ਕੋਈ ਇਹਨਾਂ ਨੇ ਕੋਈ ਆਪਣਾ ਬਿਆਨ ਜਾਰੀ ਕੀਤਾ ਹੋਵੇ। ਤੇ ਜਾਂ ਜਿਵੇਂ ਹੁਣ ਪੰਜਾਬ ਦੇ ਵਿੱਚ ਹੜ੍ਹ ਆਇਆ ਜੀ, ਹਨਾ, ਤੇ ਇਹਨਾਂ ਨੂੰ ਲੈ ਕੇ। ਤੇ ਤੀਸਰਾ ਜੀ ਮਤਲਬ ਕਈ ਵਾਰੀ ਸੋਚਦੇ ਆ ਜਿਹੜਾ ਹੁਣ ਯੂਥ ਆ ਰਿਹਾ ਜੀ ਇੱਥੇ, ਹਨਾ, ਮੈਂ ਕੈਨੇਡਾ ਤੋਂ ਬਿਲੋਂਗ ਕਰਦਾ ਜੀ, ਤੁਹਾਡੇ ਸੈਕਿੰਡ ਹੋਮ ਤੋਂ। ਮੈਂ ਸੋਚਦਾ ਵੀ ਜਿਹੜੇ ਮੁੰਡੇ ਆ ਰਹੇ ਆ, ਕੁੜੀਆਂ ਆ ਰਹੇ ਆ, ਉਹ ਵੈਸੇ ਵਧੀਆ ਹੀ ਆ ਜੀ ਜੇ ਉਹ ਨਿਕਲ ਆਏ ਪੰਜਾਬ ਤੋਂ, ਕਿਉਂਕਿ ਹੁਣ ਮਤਲਬ ਮੈਂ ਵੀ ਛੋਟੀ ਉਮਰੇ ਆ ਗਿਆ ਸੀ, ਜੋ ਪੰਜਾਬ ਦਾ ਰੋਜ਼ ਸੁਣਦੇ ਆ ਮਤਲਬ ਜੋ ਹਾਲ ਹੋ ਚੁੱਕਿਆ ਵਾ। ਮਤਲਬ ਹੁਣ ਦੇਖ ਲਓ ਹੜ੍ਹਾਂ ਕਰਕੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਜਨਮ ਲੈਣਗੀਆਂ, ਲੋਕਾਂ ਦਾ ਬੁਰਾ ਹਾਲ ਆ। ਪੰਜਾਬ ਦਾ ਮਤਲਬ ਬਣੂਗਾ ਕੀ ਜੀ? ਮੈਂ ਤਾਂ ਇਹ ਸੋਚਦੇ ਆ ਵੀ ਚਲੋ ਜੇ ਇੱਥੇ ਲੋਕੀ ਕੰਮ ਕਰਕੇ ਟੈਕਸ ਪੇ ਕਰਕੇ ਆਪਣਾ ਸਾਰਾ ਕੁਝ ਚਲਾ ਸਕਦੇ ਆ, ਤੇ ਕਿਤੇ ਨਾ ਕਿਤੇ ਇੱਦਾਂ ਦਾ ਫਿਰ ਪੰਨੂ ਸਾਹਿਬ ਪੰਜਾਬ ਦਾ ਮਤਲਬ ਮੰਨ ਲਓ ਹੋਰ ਨਹੀਂ ਤਾਂ 4-5 ਸਾਲਾਂ ਤੱਕ ਬਣੂ ਕੀ ਜੀ? ਥੈਂਕ ਯੂ ਦੱਸਿਓ ਜੀ। ਥੈਂਕ ਯੂ ਜੀ। ਥੈਂਕ ਯੂ। ਕੀ ਬਣੂਗਾ ਜੀ? ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਆ ਜੀ, ਪਰ ਇੰਨਾ ਜ਼ਰੂਰ ਹੈ ਕਿ ਨਬਜ਼ ਤੋਂ ਕਿ ਦੱਸਣਾ ਹੋਵੇ ਇਹ ਕਿਹਾ ਜਾ ਸਕਦਾ ਜੀ ਕਿ ਜਿੱਦਾਂ ਕਈ ਵਾਰੀ ਡਾਕਟਰ ਕਹਿੰਦੇ ਹੁੰਦੇ ਆ ਨਾ ਕਿ ਵੀ ਹੁਣ ਸੇਵਾ ਸੂਵਾ ਕਰ ਲਓ, ਜਿਹੜੀ ਹੈ ਜੀ ਸੇਵਾ ਸੂਵਾ ਕਰਨ ਵਾਲੀ ਸਥਿਤੀ ਦੇ ਵਿੱਚ ਹੀ ਜਿਹੜਾ ਜੀ ਉਹ ਪਹੁੰਚ ਰਿਹਾ ਸੂਬਾ। ਵੈਂਟੀਲੇਟਰ ਦੇ ਉੱਤੇ ਤਾਂ ਜਿਹੜਾ ਜੀ ਉਹ ਹੈਗਾ ਹੀ ਆ। ਤੁਸੀਂ 2-3 ਗੱਲਾਂ ਜਿਹੜੀਆਂ ਜੀ ਉਹ ਕੀਤੀਆਂ ਨੇ। ਪਹਿਲੀ ਤਾਂ ਗੱਲ ਧੰਨਵਾਦ ਜੀ ਤੁਹਾਡਾ, ਇੰਨੇ ਸਾਲਾਂ ਦੇ ਵਿੱਚ ਜੇ ਤੁਸੀਂ ਅੱਜ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਸਕੇ ਤੇ ਏਅਰ ਤੇ ਆਏ ਹੋ, ਤੇ ਇਹਦੇ ਵਾਸਤੇ ਜਿਹੜਾ ਪੰਜਾਬੀ ਰੇਡੀਓ USA ਦਾ ਪਲੇਟਫਾਰਮ ਹੈ ਇਹਦਾ ਕ੍ਰੈਡਿਟ ਉਹਨੂੰ ਜਾਂਦਾ ਹੈ। ਤੁਹਾਨੂੰ ਵੀ ਬੁਲਾ ਲਿਆ, ਜੇ ਬੁਲਾ ਲਿਆ ਤੇ ਇਹ ਸਫਲਤਾ ਹੈ ਜੀ, ਇਹ ਰੇਡੀਓ ਦੀ ਸਫਲਤਾ ਹੈ। ਕੋਠੇ ਗੁਰੂ ਆ ਜਿਹੜੇ ਉਹ ਜਿੱਥੇ ਨਸ਼ੇੜੀ ਜਿਹੜੇ ਨੇ ਨਸ਼ਾ ਕਰਨ ਵਾਲੇ ਉਹ ਸਰਿੰਜਾਂ ਜਿਹੜੀਆਂ ਉਹ ਮੰਗਦੇ ਸੀ, ਉੱਥੇ ਏਡਜ਼ ਉੱਥੇ ਵੀ ਫੈਲ ਗਈ ਆ। ਮੈਂ ਗੱਲ ਕੀਤੀ ਸੀ ਜਿਹੜੇ CMO ਸਾਹਿਬ ਨਾਲ, ਉਹ ਕਹਿੰਦੇ ਕੀ ਕਰੀਏ, ਪਿੰਡ ਇਹ ਹਾਲਾਤ ਨੇ, ਮਤਲਬ ਕਿ ਕੋਈ ਸੰਭਾਲਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੀਗਾ। ਜਿਹੜੀ ਗੱਲ ਆ ਲੋਕ ਕਹਿੰਦੇ ਆ ਕਿ ਅਸੀਂ ਕਿਉਂ ਲੈਣਾ ਜੀ, ਕਿਉਂ ਨਹੀਂ ਲੈਣਾ? ਟੈਕਸਾਂ ਦੇ ਰੂਪ ਦੇ ਵਿੱਚ ਦਿੰਦੇ ਹੋ ਤੁਸੀਂ, ਸਰਕਾਰਾਂ ਦੀ ਡਿਊਟੀ ਆ ਇਹ ਬਣਦੀ, ਤੋਂ ਹੜ੍ਹ ਪੀੜਤਾਂ ਨੂੰ ਵੀ ਮੁਆਵਜ਼ਾ ਦੇਵੇ। ਉਹ ਜਿਹੜਾ ਜੀ ਜੇ ਗੁਰਪੁਰਬ ਜਿਹੜਾ ਜੀ ਆ ਰਿਹਾ ਉਹਦੇ ਵਾਸਤੇ ਵੀ ਸਰਕਾਰ ਕਿਉਂ ਨਾ ਦੇਵੇ ਜੀ, ਸੈਂਟਰ ਦੀ ਸਰਕਾਰ ਦੇਵੇ। ਪਰ ਉੱਥੇ ਅੜਚਣ ਜਿਹੜੀ ਆ ਨਾ ਇਹ ਅੜੀ ਹੋਈ ਆ ਕਿ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਅਕਾਲੀ ਦਲ ਹੈ, ਤੇ ਅਕਾਲੀ ਦਲ ਨਹੀਂ ਚਾਹੁੰਦਾ ਕਿ ਕਾਂਗਰਸ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਆ ਉਹਨੂੰ ਕੁਝ ਜਿਹੜਾ ਜੀ ਮਿਲੇ ਤੇ ਉਹ ਕਿਸੇ ਜਗ੍ਹਾ ਦੇ ਉੱਤੇ ਲਾਵੇ। ਇਸੇ ਕਰਕੇ ਉਹ STP ਤੇ ਸਰਕਾਰ ਵਾਲਾ ਰੇੜਕਾ ਵੀ ਜਿਹੜਾ ਜੀ ਉਹ ਉਡਾ ਲਿਆ ਗਿਆ। ਇਹ ਉਹੀ ਘੁੰਡੀ ਆ ਜਿਹੜੀ ਵਿਚਾਲੇ ਲਿਆਂਦੀ ਗਈ ਆ, ਜਾਣ ਬੁੱਝ ਕੇ ਲਿਆਂਦੀ ਗਈ ਆ, ਤਾਂ ਕਿ ਸੈਂਟਰ ਦੀ ਸਰਕਾਰ ਕੋਈ ਪੈਸੇ ਅਨਾਊਂਸ ਨਾ ਕਿਤੇ ਜਿਹੜਾ ਜੀ ਉਹ ਕਰ ਦੇਵੇ। ਤੋ ਇਹ ਨੁਕਸਾਨ ਜਿਹੜਾ ਜੀ ਇਹ ਕਦੀ ਵੀ ਨਹੀਂ ਸੋਚਦੇ ਕਿ ਇਹ ਨੁਕਸਾਨ ਪੰਜਾਬ ਦਾ, ਜਿਹੜਾ ਕਿ ਇਹ ਰਲ ਮਿਲ ਕੇ ਧਿਰਾਂ ਜਿਹੜੀਆਂ ਪਿਛਲੇ ਸਮੇਂ ਤੋਂ ਕਰ ਰਹੀਆਂ ਨੇ ਜੀ। ਵੱਡੇ ਬਾਦਲ ਸਾਹਿਬ ਨੂੰ ਇਸ ਵੇਲੇ ਸਭ ਤੋਂ ਵੱਡਾ ਫਿਕਰ ਜਿਹੜਾ ਨਾ ਜੀ ਉਹ ਇਸ ਗੱਲ ਦਾ ਹੈ ਕਿ ਚੌਟਾਲਾ ਪਰਿਵਾਰ ਇਕੱਠਾ ਹੋ ਜੇ, ਹਾਏ ਕਿਤੇ ਉਹ ਹਾਰ ਨਾ ਜਾਣ, ਉਹ ਦੁਬਾਰਾ ਫੇਰ ਜਿਹੜਾ ਜੀ ਉਹ ਸੱਤਾ ਦੇ ਵਿੱਚ ਆ ਜਾਣ। ਪਾਣੀਆਂ ਦੀ ਗੱਲ ਜਿਹੜੀ ਜੀ ਉਹ ਚੱਲਦੀ ਆ ਇਸ ਵੇਲੇ। ਰੌਲਾ ਕੌਣ ਪਾ ਰਹੇ? ਦੋ ਧਿਰਾਂ ਨੇ ਨਾ ਜੀ, ਬਾਦਲ ਪਰਿਵਾਰ ਹੈ ਤੇ ਜਾਂ ਕੈਪਟਨ ਸਾਹਿਬ ਨੇ,
ਉਹ ਪਰਿਵਾਰ ਹੈ ਜਿਨ੍ਹਾਂ ਨੇ ਦੇਵੀ ਲਾਲ ਦੇ ਨਾਲ ਪੱਗ ਵਟਾ ਕੇ ਜਿਹੜਾ ਦੀ SYL ਦਾ ਸਮਝੌਤਾ ਕੀਤਾ, ਤੇ ਦੂਜੇ ਉਹ ਨੇ ਜਿਨ੍ਹਾਂ ਨੇ ਚਾਂਦੀ ਦੀ ਕਹੀ ਜਿਹੜੀ ਸੀ ਉਹਦੇ ਨਾਲ ਉਹ ਨਹਿਰ ਪੁੱਟੀ। ਹੁਣ ਇਹਨਾਂ ਦੇ ਜਿਹੜੇ ਨਿੱਜੀ ਹਿੱਤ ਨੇ ਜੀ ਉਹ ਭਾਰੂ ਨੇ, ਜਿਹਦੇ ਵਿੱਚੋਂ ਪੰਜਾਬ ਅਸਲ ਦੇ ਵਿੱਚ ਹੱਥਾਂ ਦੇ ਵਿੱਚੋਂ ਰੇਤਾ ਵਾਂਗ ਤੇਜ਼ੀ ਦੇ ਨਾਲ ਘਿਰਦਾ ਜਾ ਰਿਹਾ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਹੈਲੋ ਜੀ। ਹਾਂਜੀ ਭਾਈ, ਮੈਂ ਪੁੱਛਾਂ ਜੀ ਜਿਹੜੇ ਆਪਣੇ ਪਾਕਿਸਤਾਨ ਦੇ ਵਿੱਚ ਇੰਸੀਡੈਂਟ ਹੋਇਆ ਆਪਣੇ ਬੱਚੀ ਦੇ ਨਾਲ, ਵੀ ਇਹ ਕਨਸੈਪਟ ਦੇ ਵਿੱਚ ਪ੍ਰੋਬਲਮ ਹੈਗੀ ਆ ਜਿਹੜਾ ਆਪਾਂ ਮੀਡੀਆ ਦੇ ਥਰੂ, ਐਂਟਰਟੇਨਮੈਂਟ ਦੇ ਥਰੂ, NGO ਦੇ ਥਰੂ, ਜੁਡੀਸ਼ੀਅਲ ਥਰੂ ਪੁਸ਼ ਕਰ ਰਹੇ ਹਾਂ, ਜਾਂ ਇਹ ਸਾਡੇ ਪਰਿਵਾਰਾਂ 'ਚ, ਜਾਂ ਜਿਵੇਂ ਆਪਾਂ ਨਿਸ਼ਾਨ ਸਰੂਤੀ ਸਿਚੁਏਸ਼ਨ ਉਹਨੂੰ ਤੁਸੀਂ ਕਿਸੇ ਪਾਸੇ ਵੀ ਲਿਜਾ ਸਕਦੇ ਰਾਈਟ, ਜਾਂ ਇਹ ਸਿਚੁਏਸ਼ਨ ਸੀਗੀ ਇਹਦਾ ਵੀ ਕੋਈ ਪਤਾ ਨਹੀਂ ਸੀ। ਕੋਈ ਕਹਿੰਦਾ ਸੀ ਇਹ ਇਹਨਾਂ ਨੂੰ ਅੰਦਰ ਹੋਣਾ ਚਾਹੀਦਾ, ਕੋਈ ਕਹਿੰਦਾ ਸੀ ਇਹ ਲਵ ਮੈਰਿਜ ਹੈ। ਵੀ ਹੋਰ ਵੀ ਹੁਣ ਕਿੰਨੇ ਆਪਣੇ ਪ੍ਰੋਬਲਮ ਆਪਾਂ ਨੂੰ ਇਹ ਆ ਰਹੀਆਂ। ਆਪਾਂ ਇਹ ਜਿਹੜਾ ਕੋਈ ਆਪਾਂ ਪੁਸ਼ ਕਰ ਰਹੇ ਹਾਂ ਕਨਸੈਪਟ ਦੇ ਵਿੱਚ ਪ੍ਰੋਬਲਮ, ਆਪਾਂ ਨੂੰ ਸੋਸ਼ਲ ਵੈਲਿਊਜ਼, ਟ੍ਰੈਡੀਸ਼ਨ ਆਪਾਂ ਨੂੰ ਪ੍ਰਮੋਟ ਤੇ ਸਪੋਰਟ ਕਰਨਾ ਚਾਹੀਦਾ, ਜਾਂ ਇਹ ਵੀ ਇਹ ਆਪਣੇ ਬੱਚਿਆਂ ਦੇ ਦੀ ਹੈਗੀ ਪ੍ਰੋਬਲਮ ਜਾਂ ਪਰਿਵਾਰਾਂ ਦੀ ਪ੍ਰੋਬਲਮ, ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਬਿਕੋਜ਼ ਅਸੀਂ ਬੜੀ ਦੇਰ ਕੁਝ ਚੀਜ਼ਾਂ ਜਿਹੜੀਆਂ ਜੀ ਉਹਨਾਂ ਨੂੰ ਬੰਨ੍ਹ ਕੇ ਰੱਖ ਛੱਡਿਆ। ਸ਼ਾਇਦ ਇਹ ਉਸ ਦੌਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਜਿੱਥੇ ਮਾਪੇ ਜਿਹੜੇ ਨੇ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਸਿਰ ਜੋੜ ਕੇ ਜਿਹੜਾ ਜੀ ਉਹ ਬੈਠਣ। ਸਿਆਣੇ ਕਹਿੰਦੇ ਆ ਕਿ ਜਦੋਂ ਅੰਤਮ ਸੰਸਕਾਰ ਕੀਤਾ ਜਾਂਦਾ ਤੇ ਉਹਦੇ ਮੂੰਹ 'ਚ ਘਿਓ ਪਾਇਆ ਜਾਂਦਾ ਵੀ ਖਾਂਦਾ ਪੀਂਦਾ ਮਰਿਆ। ਚੰਗੀਆਂ ਸਿੱਖਿਆਵਾਂ ਜਿਹੜੀਆਂ ਜੀ ਉਹ ਬੱਚਿਆਂ ਨੂੰ ਦਿਓ, ਬੱਚਿਆਂ ਦੇ ਨਾਲ ਰਹੋ। ਫਿਰ ਵੀ ਜਾਂਦੇ ਆ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ? ਜੋ ਕੁਛ ਤੁਸੀਂ ਗੱਲ ਦੇਖੋ, ਨਿਸ਼ਾਨ ਸਿੰਘ ਦੇ ਵਾਲੇ ਮਾਮਲੇ ਦੇ ਵਿੱਚ ਤਾਂ ਪਾਕਿਸਤਾਨ ਵਾਲੇ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਨਿਸ਼ਾਨ ਸਿੰਘ ਇੱਕ ਨੋਨ ਗੁੰਡਾ ਸੀਗਾ ਇੱਥੋਂ ਦਾ, ਔਰ ਉਹਦੇ ਉੱਤੇ ਕਈ ਮਾਮਲੇ ਜਿਹੜੇ ਜੀ ਉਹ ਦਰਜ ਆ। ਉਹ ਅੰਡਰ ਏਜ ਕੁੜੀ ਨੂੰ ਭਜਾ ਕੇ ਜਿਹੜਾ ਜੀ ਉਹ ਲਗਿਆ ਸੀਗਾ। ਹੁਣ ਜਦੋਂ ਕਾਨੂੰਨ ਅੰਡਰ ਏਜ ਕਹਿੰਦਾ 18 ਸਾਲ ਤੋਂ ਘੱਟ ਹੈ, ਤੇ ਤੁਸੀਂ ਉਹਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ ਕਿ ਉਹ ਲਵ ਮੈਰਿਜ ਸੀ? ਜਿਹੜੀ ਪਾਕਿਸਤਾਨ ਵਾਲੀ ਜਿਹੜੀ ਕਹਾਣੀ ਆ ਉਹ ਲਵ ਮੈਰਿਜ ਵਾਲੀ ਥੋੜੀ ਜਿਹੜੀ ਉਹ ਜ਼ਰੂਰ ਦਿੰਦੀ ਆ। ਇੱਥੇ ਜ਼ਿਆਦਾ ਜਿਹੜਾ ਜੀ ਉਹਨੂੰ ਚੁੱਕ ਦਿੱਤਾ ਗਿਆ ਦੋ ਧਰਮਾਂ ਦਾ ਜਿਹੜਾ ਸੀ ਉਹ ਇਸ਼ੂ ਬਣਾ ਕੇ। ਗੱਲ ਨਿਸ਼ਾਨ ਸਿੰਘ ਦੀ ਜਾਂ ਪਾਕਿਸਤਾਨ ਦੀ ਨਹੀਂ ਆ। ਪੌਲ ਜੀ, ਸ਼ਾਇਦ ਤੁਸੀਂ ਕੈਨੇਡਾ ਰਹਿੰਦੇ ਹੋ, ਮੇਰਾ ਖਿਆਲ ਵੀਕਐਂਡ ਦੇ ਉੱਤੇ ਨੇੜੇ ਤੇੜੇ ਦੇ ਗੁਰਦੁਆਰਿਆਂ ਚੋਂ ਲਿਸਟ ਹਾਸਲ ਕਰ ਲਿਆ ਕਰੋ ਕਿ ਕਿਹਦਾ ਵਿਆਹ ਕਿਹਦੇ ਨਾਲ ਹੋ ਰਿਹਾ। ਫਿਰ ਉਹਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਲਓਗੇ? ਕਿ ਉਹਦੇ ਵਾਸਤੇ ਵੀ ਤੁਸੀਂ ਫਿਕਰਮੰਦ ਹੋ ਜਾਂ ਇਹਨਾਂ ਦੇ ਵਾਸਤੇ ਫਿਕਰਮੰਦ ਹੋ? ਜੀ। ਰਘਵੀਰ ਸਿੰਘ ਜੀ। ਹਾਂਜੀ, ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਮੇਰਾ ਤਾਂ ਇੱਕੋ ਹੀ ਕੁਐਸਚਨ ਹੁੰਦਾ ਜਿਹੜਾ ਤੁਹਾਡੇ ਥਰੂ ਪਹੁੰਚ ਗਿਆ ਸੀ ਵਿਧਾਨ ਸਭਾ 'ਚ ਵੀ, ਵਾਲਵੋ ਬੱਸ ਵਾਲਿਆਂ ਦਾ। ਇਹ ਮਨਜ਼ੂਰੀ ਕਿਵੇਂ ਮਿਲੂਗੀ ਇਹਨਾਂ ਨੂੰ? ਇੱਕ ਤੁਸੀਂ ਦੱਸਿਆ ਸੀ ਪਿਛਲੀ ਵਾਰ ਵੀ 1 ਕਰੋੜ ਦਾ ਘਾਟਾ, ਫਿਰ ਖਜ਼ਾਨਾ ਖਾਲੀ ਹੈ, ਤੇ ਇਹਦੇ ਵੱਲ ਥੋੜਾ ਧਿਆਨ ਨਹੀਂ ਦੇ ਸਕਦੇ ਉਹ? ਤੇ ਕਿਉਂਕਿ ਮੈਂ ਕਿਉਂ ਕਰਦਾ ਪੰਨੂ ਸਾਹਿਬ, ਮੇਰੇ ਤੋਂ ਨਾ ਦਿੱਲੀ ਤੋਂ ਰਾਜਪੁਰੇ ਤੱਕ ਦੇ 5400 ਰੁਪਇਆ ਲੈ ਲਿਆ ਸੀ ਇਹਨਾਂ ਨੇ। ਬਥੇਰਾ ਕਿਹਾ ਮੈਂ ਤਾਂ ਰਾਜਪੁਰੇ ਉਤਰਨਾ, ਪਟਿਆਲੇ ਜਾਣਾ ਨਹੀਂ। ਮੈਂ ਤਾਂ ਕਹਿਣਾ ਵੀ ਕਿੰਨੀ ਫੈਸਿਲਿਟੀ ਹੈ ਇਹ ਕਰ ਸਕਦੇ ਮੇਰੇ ਹਿਸਾਬ ਨਾਲ ਤਾਂ ਪੰਨੂ ਸਾਹਿਬ। ਖਜ਼ਾਨਾ ਮੰਤਰੀ ਦੇ ਕੰਨ 'ਚ ਪਵਾ ਦਿਓ ਕਿਸੇ ਤਰ੍ਹਾਂ, ਜਿਵੇਂ ਪਹਿਲਾਂ ਪਹੁੰਚਵਾਇਆ ਸੀ। ਇਹਦੇ ਬਾਰੇ ਪੁੱਛਣਾ ਸੀ ਜੀ। ਥੈਂਕ ਯੂ ਜੀ। ਦੇਖੋ, ਮਸਲਾ ਇਸ ਵੇਲੇ ਫੇਰ ਇਹ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਕਾਫੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਜਿਹੜਾ ਜੀ ਉਹ ਕੰਟੀਨਿਊਸ ਚੱਲ ਰਿਹਾ। ਔਰ ਪਿਛਲੇ ਦਿਨੀ ਵਾਅਦਾ ਤਾਂ ਕੀਤਾ ਮੌਜੂਦਾ ਟਰਾਂਸਪੋਰਟ ਮਿਨਿਸਟਰ ਜਿਹੜੇ ਰਜ਼ੀਆ ਸੁਲਤਾਨਾ ਨੇ ਕਿ ਮੈਂ ਦਿੱਲੀ ਜਾਊਂਗੀ ਤੇ ਇਹ ਸਾਰਾ ਕੁਝ ਕਰਾ ਕੇ ਜਿਹੜਾ ਜੀ ਉਹ ਲਿਆਊਂਗੀ। ਜਦੋਂ ਤੁਸੀਂ ਪਰਮਿਟ ਰਿਨਿਊ ਹੀ ਨਹੀਂ ਜਿਹੜਾ ਜੀ ਉਹ ਕਰਵਾਏ, ਤੇ ਜੇ ਸਰਕਾਰ ਪਰਮਿਟ ਰਿਨਿਊ ਕਰਾਉਂਦੀ ਆ ਤੇ ਉਹਦੇ ਨਾਲ ਫਿਰ ਉਹ ਠੱਲ ਵੀ ਪਾ ਸਕਦੀ ਹੈ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਦੂਜੇ ਵੱਡੇ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ, ਉਹ ਗੈਰ ਕਾਨੂੰਨੀ। ਉਹ ਪੰਜਾਬ ਦੇ ਵਿੱਚ ਕੋਈ ਉਹਨਾਂ ਨੂੰ ਪੁੱਛਣ ਵਾਲਾ ਜਿਹੜਾ ਜੀ ਨੀਗਾ, ਕਿਉਂਕਿ ਚਾਚਾ ਜੀ ਦੀ ਸਰਕਾਰ ਹੈ। ਇਸ ਕਰਕੇ ਕੋਈ ਬਹੁਤੀ ਵੱਡੀ ਮੁਸ਼ਕਿਲ ਉਹਨਾਂ ਨੂੰ ਆ ਨਹੀਂ ਰਹੀ। ਤੋ ਪਤਾ ਨਹੀਂ ਹੁਣ ਇਸ ਮਾਮਲੇ ਦੇ ਵਿੱਚ ਉਸ ਪਰਿਵਾਰ ਨੂੰ ਜਿਹੜਾ ਜੀ ਉਹ ਕਦੋਂ ਫਾਇਦਾ ਦੇਣਾ ਜਿਹੜਾ ਜੀ ਉਹ ਸਰਕਾਰ ਬੰਦ ਕਰੂਗੀ। ਟਰਾਂਸਪੋਰਟ ਪਾਲਿਸੀ ਆਉਣੀ ਸੀ, ਉਹ ਪਾਲਿਸੀ ਨਹੀਂ ਅਜੇ ਤੱਕ ਜਿਹੜਾ ਜੀ ਉਹ ਆਈ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਏਅਰਪੋਰਟ ਵਾਲੀਆਂ ਬੱਸਾਂ ਦਾ ਮਾਮਲਾ ਜ਼ਰੂਰ ਜਿਹੜਾ ਜੀ ਉਹ ਭਖਿਆ ਹੋਇਆ, ਔਰ ਫੁੱਲ ਭਖਿਆ ਹੋਇਆ ਚੱਲ ਰਿਹਾ। ਉਹ ਕੁਛ ਨਾ ਕੁਛ ਹੱਲ ਨਿਕਲੂਗਾ। ਨਵਤੇਜ ਸਿੰਘ ਜੀ। ਨਵਤੇਜ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀਗਾ ਵੀ ਜਿਵੇਂ ਹੁਣ ਅੱਜ ਕੱਲ੍ਹ ਜੋ ਪੰਜਾਬ ਦੇ ਜਾਂ ਇੰਡੀਆ ਦੇ ਹਾਲਾਤ ਚੱਲਦੇ ਆ ਕਿ ਲੋਕੀ ਜਿਵੇਂ ਪੁਲਿਸ ਵਾਲਿਆਂ ਨੂੰ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਤੇ ਜਿਵੇਂ ਹਾਲਾਤ ਚੱਲਦੇ ਆ ਕਿ ਜਿਵੇਂ ਲੋਕਾਂ ਨੇ ਲਾਅ ਐਂਡ ਆਰਡਰ ਨੂੰ ਗੋਡਿਆਂ ਥੱਲੇ ਲੈ ਲਿਆ, ਤੇ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਜੀ ਇਹਦਾ? ਥੈਂਕ ਯੂ। ਇੱਕੋ ਸ਼ੇਰ ਹੈ ਜੀ ਸੁਦੀਪ ਪਾਤਰ ਹੋਰਾਂ ਦੀ ਗਜ਼ਲ ਦਾ ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਜੀ।
ਅੱਗੇ ਨੇ ਗੁਰਦੀਪ ਸਿੰਘ ਜੀ। ਹਾਂਜੀ ਪੁੰਨੂ ਸਾਹਿਬ, ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪਿੱਛੇ ਸ਼ੇਅਰ ਕੀਤਾ ਸੀ ਇੱਕ ਖਬਰ ਨੂੰ ਕਿ ਕਿਸੇ ਨੇ ਸਾਹਮਣੇ ਕੋਈ ਬੰਦਾ ਮਾਰ ਦਿੱਤੇ ਸੀਗੇ ਆਪਣੇ ਤੁਹਾਡੇ ਪਟਿਆਲੇ 'ਚ, ਉਹਨਾਂ ਨੇ ਉਹਦੇ ਮੁਆਵਜ਼ੇ ਦਾ ਕੇਸ ਕੀਤਾ ਸੀ। ਉਹਦੇ ਨਾਲ ਕੋਈ ਨਗਰ ਨਿਗਮ ਵਾਲੇ ਜਾਗੇ ਆ ਜਾਂ ਕਿ ਉਹ ਸੁੱਤੇ ਪਏ, ਕੋਈ ਇਹਦੇ ਬਾਰੇ ਕਾਰਵਾਈ ਹੋਈ ਹੈ? ਦੂਜਾ ਮੇਰਾ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਏਅਰਪੋਰਟ ਆ ਉਹਨਾਂ ਤੋਂ ਕੋਈ ਹੋਰ ਫਲਾਈਟ ਚੱਲਣ ਦੀ ਉਮੀਦ ਹੈ, ਜਿੱਦਾਂ ਸਾਡੇ ਨਿਊਯਾਰਕ ਤੋਂ ਦਿੱਲੀ ਨੂੰ ਜਾਂਦੀਆਂ, ਜੇ ਨਿਊਯਾਰਕ ਤੋਂ ਅੰਮ੍ਰਿਤਸਰ ਵੀ ਉਤਰ ਸਕਦੀ ਆ? ਇਹਦੇ ਬਾਰੇ ਕੋਈ ਦੱਸੋ ਜੀ। ਥੈਂਕ ਯੂ। ਦੇਖੋ ਜੀ, ਉਸ ਮਾਮਲੇ ਦੇ ਉੱਤੇ ਕਿਉਂਕਿ ਅਦਾਲਤ ਦੇ ਵਿੱਚ ਇਹ 2 ਮਾਮਲੇ ਚਲੇ ਗਏ ਹੁਣ ਪਟਿਆਲੇ ਦੇ ਵਿੱਚ ਜਿਹੜਾ ਜੀ, ਔਰ ਇੱਕ ਦੇ ਵਿੱਚ ਤਾਂ ਜਿਹੜਾ ਜੀ ਉਹ ਮੰਗਿਆ ਉਹਨਾਂ ਨੇ 50 ਲੱਖ, ਦੂਜੇ ਦੇ ਵਿੱਚ ਜਿਹੜਾ ਜੀ 80 ਲੱਖ ਰੁਪਈਆ ਜਿਹੜਾ ਜੀ ਉਹ ਮੰਗਿਆ ਨਿਗਮ ਤੋਂ। ਨਿਗਮ ਨੂੰ ਢਿੱਡ ਬਣਾਇਆ ਇਹਦੇ ਵਿੱਚ, ਕਿਉਂਕਿ ਜਿਹੜਾ ਪਹਿਲਾ ਮਾਮਲਾ ਸੀਗਾ ਜੀ ਉਹਨੂੰ ਲਿਆਂਦਾ ਗਿਆ ਜਿਹੜੀ ਲੋਕ ਅਦਾਲਤ ਲੱਗਦੀ ਹੈ ਅਕਤੂਬਰ ਦੇ ਵਿੱਚ, ਲੋਕ ਅਦਾਲਤ ਲੱਗਣੀ ਹੈ, ਉਹਦੇ ਵਿੱਚ ਜਿਹੜਾ ਜੀ ਉਹ ਸਰਕਾਰ ਜਿਹੜੀ ਨਿਗਮ ਹੈ ਉਹਨੂੰ ਜਵਾਬ ਦੇਣਾ ਪੈਣਾ ਉਸ ਜਿਹੜਾ ਜੀ ਉਹ ਪਰਿਵਾਰ ਨੂੰ। ਤੇ ਜਦੋਂ ਜੇ ਮੈਂ ਕਹਿੰਦਾ ਜੀ ਕਿ 5-7 ਕੇਸ ਇਹੋ ਜਿਹੇ ਨਿਗਮ ਦੇ ਉੱਤੇ ਹੋਵੇ, ਉਹ ਅਦਾਲਤਾਂ ਨੇ 40-50 ਲੱਖ ਰੁਪਈਆ ਪਾਤਾ ਤੇ ਫੇਰ ਸੋਝੀ ਆਊਗੀ। ਹਾਂ ਬਿਲਕੁਲ, ਪਟਿਆਲੇ ਦੇ ਵਿੱਚ ਜਿਹੜਾ ਜੀ ਹੋ ਰਿਹਾ, ਇੱਥੇ ਜਿਹੜੇ ਆ ਇਹ ਅਵਾਰਾ ਡੰਗਰ ਫੜੇ ਜਾ ਰਹੇ ਆ। ਇੱਥੋਂ ਦੇ ਡਿਪਟੀ ਮੇਅਰ ਆਪ ਜਿਹੜਾ ਜੀ ਉਹ ਇਲਾਕੇ ਨਾਲ ਜਿਹੜੇ ਕੈਚਰ ਨੇ ਉਹਨਾਂ ਦੇ ਵਿੱਚ ਫੜਦੇ ਨਜ਼ਰ ਆਉਂਦੇ ਨੇ। ਪਰ ਕੀ ਇਹ ਸਮੱਸਿਆ ਦਾ ਜਿਹੜਾ ਜੀ ਉਹ ਪਰਮਾਨੈਂਟ ਹੱਲ ਹੈ? ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸ਼ਾਇਦ ਇਹ ਪਰਮਾਨੈਂਟ ਹੱਲ ਜਿਹੜਾ ਜੀ ਉਹ ਨਹੀਂ ਗਾ। ਲੋਕ ਕੋਈ ਭੀਖ ਨਹੀਂ ਮੰਗਦੇ ਜੀ, ਲੋਕ ਇਹਦੇ ਵਾਸਤੇ ਟੈਕਸ ਜਿਹੜਾ ਜੀ ਉਹ ਦਿੰਦੇ ਆ। ਗਊ ਸੈਸ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਮੈਂ ਤਾਂ ਕਈ ਵਾਰੀ ਕਿਹਾ ਜੀ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਨੇ ਉਹਨੂੰ ਸੰਭਾਲੋ, ਬਿਜਲੀ ਦੇ ਬਿੱਲ ਦੇ ਵਿੱਚ ਤੁਸੀਂ ਗਊ ਸੈਸ ਜਿਹੜਾ ਜੀ ਉਹ ਦਿੱਤਾ ਹੋਇਆ। ਕਿਸੇ ਦੇ ਨਾਲ ਇਹ ਹਾਦਸਾ ਵਾਪਰਦਾ ਤੇ ਉਹਦਾ ਪਰਿਵਾਰ ਜਿਹੜਾ ਜੀ ਇਹ ਤਰੀਕਾ ਆ ਉਹ ਗਊ ਸੈਸ ਲਾ ਕੇ ਸਰਕਾਰ ਨੂੰ ਨਾਲ ਜਿਹੜੀ ਜੀ ਉਹ ਢਿੱਡ ਬਣਾਓ, ਕੁਛ ਨਾ ਕੁਛ ਜਿਹੜਾ ਜੀ ਹੋਊਗਾ। ਆਈ ਥਿੰਕ ਜਿਹੜਾ ਜੀ ਉਹ ਹੋ ਰਿਹਾ। ਔਰ ਬਾਕੀ ਲੋਕ ਵੀ ਜਿਹੜੇ ਨੇ ਉਹ ਜਾਗਰੂਕ ਹੋਣਗੇ, ਇਹਨਾਂ ਮਾਮਲਿਆਂ ਨੂੰ ਅਦਾਲਤਾਂ ਦੇ ਵਿੱਚ ਲਿਜਾਣਗੇ, ਫੇਰ ਹੀ ਕੁਛ ਜਿਹੜੀ ਜੀ ਉਹ ਠੱਲ ਪੈ ਸਕਦੀ ਆ। ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਗਾਵਾਂ ਤੇ ਸਾਧ ਜਿਹੜੇ ਨੇ ਜੀ ਉਹ ਬੰਬ ਬਣ ਕੇ ਤੁਲੇ ਫਿਰਦੇ ਆ ਪੰਜਾਬ ਦੀਆਂ ਸੜਕਾਂ ਤੇ। ਬਿਲਕੁਲ ਜੀ, ਮਿਹਰਬਾਨੀ ਬਲਤੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।